ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਸਵਾਗਤ ਹੈ। ਮੈਂ ਰਾਜਕਰਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਬੜੀਆਂ ਹੀ ਅਹਿਮ ਗੱਲਾਂ ਜਿਹੜੀਆਂ ਇਸ ਦੇ ਵਿੱਚ ਹੋਣੀਆਂ ਆ। ਕੀ ਕੁਛ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਬਾਬਤ ਚੱਲ ਰਿਹਾ ਆ, ਉਹਦੀਆਂ ਚਰਚਾਵਾਂ ਕਰਾਂਗੇ। ਤੇ ਇੱਕ ਅਕਸਰ ਸਵਾਲ ਜਿਹੜਾ ਵਿਆਹ ਦੇ ਬੇਸ ਤੇ ਮਿਲੇ ਗ੍ਰੀਨ ਕਾਰਡ ਨੂੰ ਲੈ ਕੇ ਆਉਂਦਾ ਸੀ, ਉਹਦੇ ਬਾਰੇ ਇੱਕ ਸਪੈਸ਼ਲ ਗੱਲਬਾਤ ਜਿਹੜੀ ਹੋਣੀ ਆ। ਸੋ ਉਹਦੇ ਲਈ ਵੀ ਜਿਹੜਾ ਤੁਸੀਂ ਜੁੜੇ ਰਹੋ। ਬਹੁਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਇਹਨਾਂ ਰਿਸ਼ਤਿਆਂ ਤੋਂ, ਇਦਾਂ ਹੋ ਗਿਆ ਉਵੇਂ ਹੋ ਗਿਆ, ਆਹ ਕਰ ਸਕਦੇ ਕੀ ਕਰ ਸਕਦੇ ਆ। ਸੋ ਉਹਦੇ ਵਿੱਚ ਕੁਝ ਨਵੀਂ ਚੀਜ਼ ਜਿਹੜੀ ਉਹ ਸਾਹਮਣੇ ਆਈ ਆ, ਉਹਦੇ ਬਾਰੇ ਜਿਹੜੀ ਉਹ ਤੁਹਾਡੇ ਨਾਲ ਆਪਾਂ ਚਰਚਾ ਵੀ ਜਿਹੜੀ ਉਹ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਉਹਨਾਂ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 5200 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 4159090503। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਹਾਡਾ ਇਹ ਅੱਧੇ ਤੋਂ ਵੱਧ ਕਰਜ਼ਾ ਮਾਫ ਕਰਵਾ ਸਕਦੇ ਨੇ। ਡੈਟ ਕੰਸੋਲੀਡੇਟ ਡੈਟ ਮਾਫੀ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 8888889914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272 5200 4082725200 ਦੇ ਉੱਤੇ। ਸੋ ਜਿੱਦਾਂ ਦੱਸ ਰਿਹਾ ਮੈਂ ਵੀ ਕਈ ਕੁਛ ਜਿਹੜਾ ਉਹ ਚੇਂਜ ਹੋ ਰਿਹਾ। ਆਈਸ ਕੀ ਕਰ ਰਹੀ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਦਾ ਵੀ ਰੌਲਾ ਆ। ਬਹੁਤ ਕੁਛ ਜਿਹੜਾ ਹੋ ਰਿਹਾ। TPS ਸਿਚੁਏਸ਼ਨ ਤੇ ਮੈਰਿਜ ਬੇਸਡ ਗ੍ਰੀਨ ਕਾਰਡ ਰੈਵੋਕੇਸ਼ਨ, ਇਹ ਜਿਹੜੀ ਚੀਜ਼ ਇੱਕ ਨਵੀਂ ਚੀਜ਼ ਸਾਹਮਣੇ ਆਈ ਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਸ਼ੁਰੂਆਤ ਅਟਰਨੀ ਟਿਰਕਿਆਣਾ ਜੀ ਕਰ ਲੈਂਦੇ ਆ। ਪਹਿਲੀ ਤਾਂ ਗੱਲ ਵੀ ਮਿਨੇਸੋਟਾ ਦੇ ਵਿੱਚੋਂ ਆਈਸ ਦਾ ਜਿਹੜਾ ਆਪਰੇਸ਼ਨ ਆ ਉਹ ਸਮਾਪਤ ਹੋਣ ਜਾ ਰਿਹਾ। ਟੌਮ ਹੋਮਨ ਹੋਣਾ ਨੇ ਐਲਾਨ ਕੀਤਾ ਸੀਗਾ ਵੀ ਉੱਥੋਂ ਅਸੀਂ ਹੁਣ ਵਾਪਸ ਜਿਹੜਾ ਉਹ ਜਾ ਰਹੇ ਆ। ਸੋ ਪਿਛਲਾ ਮਹੀਨਾ ਡੇਢ ਮਹੀਨਾ ਕਾਫੀ ਵੋਲੇਟਾਈਲ ਸਿਚੁਏਸ਼ਨ ਰਹੀ। 2 ਅਮਰੀਕਨ ਸਿਟੀਜ਼ਨਸ ਦੀ ਵੀ ਉੱਥੇ ਮੌਤ ਜਿਹੜੀ ਉਹ ਹੋ ਗਈ। ਸੋ ਹੁਣ ਇਵੈਂਚੁਅਲੀ ਉੱਥੇ ਇਮੀਗ੍ਰੇਸ਼ਨ ਕ੍ਰੈਕਡਾਊਨ ਸਮਾਪਤ ਕਰ ਰਹੇ। ਏਦਾਂ ਹੀ ਆ ਜੀ। ਸੋ ਨੈਗੇਟਿਵ ਪਬਲਿਸਿਟੀ ਜ਼ਿਆਦਾ ਹੋ ਗਈ ਸੀ, ਤੇ ਜੇ ਨਾ ਰੋਕਦੇ ਇਹਨੂੰ ਤੇ ਦੂਜੀ ਦੀ ਜੇ ਤੀਜੀ ਡੈਥ ਹੋ ਜਾਂਦੀ ਤੇ ਫਿਰ ਤੇ ਪੂਰਾ ਮਤਲਬ ਕਿ ਤੁਸੀਂ ਹੁਣੇ ਦੇਖ ਲਓ ਕਿ ਲੋਕੀ ਕਿਹੜੇ ਹਿਸਾਬ ਨਾਲ ਸੜਕਾਂ ਤੇ ਉਤਰੇ ਸੀਗੇ। ਤੇ ਸਰਕਾਰ ਨੂੰ ਇੱਕ ਤਰ੍ਹਾਂ ਉਹਨਾਂ ਨੇ ਠੱਲ ਪਾਤੀ। ਤੁਸੀਂ ਸਿੱਧਾ ਹੀ ਜਿਹੜਾ ਸੀਗਾ, ਲੋਕਾਂ ਨੇ ਮੌਸਮ ਦੀ ਪਰਵਾਹ ਨਹੀਂ ਕੀਤੀ। ਕਾਫੀ ਐਕਸਟ੍ਰੀਮ ਕੰਡੀਸ਼ਨ ਸੀਗੀਆਂ, ਤੇ ਉਸ ਤੋਂ ਬਾਅਦ ਵੀ ਤੁਸੀਂ ਦੇਖਿਆ ਹੋਣਾ ਕਿ ਬਿਲਕੁਲ ਆਪੋਜੀਸ਼ਨ ਜਿਹੜੀ ਵੱਧਦੀ ਗਈ ਤੇ ਹੋਰ ਕੋਈ ਰਾਹ ਸੀਗਾ ਨਹੀਂ ਸਰਕਾਰ ਕੋਲ। ਮਤਲਬ ਲੋਕਾਂ ਨੇ ਜਿਹੜਾ ਇੱਕ ਸਰਕਾਰ ਨੂੰ ਵੀ ਸਟ੍ਰੈਟਜੀ ਇਹਦੇ ਵਿੱਚ ਵਧੀਆ ਇਹੀ ਲੱਗੀ ਹੋਣੀ ਕਿ ਇਹਨੂੰ ਜੇ ਆਪਾਂ ਰੋਕ ਹੀ ਦਈਏ ਆਪਰੇਸ਼ਨ ਨੂੰ ਤੇ ਪ੍ਰੋਟੈਸਟ ਨਹੀਂ ਹੋਊਗੇ, ਕਿਉਂਕਿ ਲੋਕੀ ਜੋਸ਼ 'ਚ ਜਿਹੜਾ ਆਏ ਪਏ ਸੀਗੇ। ਮੋਮੈਂਟਮ ਜਿਹੜਾ ਉਹਨਾਂ ਨੇ ਤੋੜਨ ਦਾ ਜਿਹੜਾ ਫੈਸਲਾ ਕੀਤਾ, ਸਟ੍ਰੈਟਜੀ ਸੀ ਉਹਨਾਂ ਦੀ ਵੀ ਇੱਕ ਟੈਕਨੀਕਲ, ਕਿ ਇਸ ਵੇਲੇ ਇੱਕ ਇਕੱਠ ਜਿਹੜਾ ਜ਼ਿਆਦਾ ਹੋ ਗਿਆ ਤੇ ਨਾ ਜੇ ਆਈਸ ਉੱਤੇ ਹੋਊਗੀ ਤੇ ਨਾ ਲੋਕੀ ਪ੍ਰੋਟੈਸਟ ਜਿਹੜਾ ਕਰੂਗੇ। ਸਿੰਪਲ ਸਟ੍ਰੈਟਜੀ ਹੈ। ਕਾਫੀ ਸਰਕਾਰਾਂ ਜਿਹੜੀਆਂ ਓਵਰ ਦਾ ਵਰਲਡ ਜਿਹੜੀਆਂ ਇਹ ਸਟ੍ਰੈਟਜੀ ਨੂੰ ਯੂਜ਼ ਕਰਦੀਆਂ ਕਿ ਗਰਮੋ ਗਰਮੀ 'ਚ ਕੋਈ ਫਾਇਦਾ ਨਹੀਂ, ਬਹਿਸ ਕੇ ਤੇ ਨਿਕਲੋ ਬਾਹਰ ਸਿਚੁਏਸ਼ਨ 'ਚੋਂ, ਤੇ ਬਾਅਦ 'ਚ ਫਿਰ ਦੁਬਾਰਾ ਦੇਖਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਆਪਰੇਸ਼ਨ ਆਪਣੇ ਰੋਕ ਦੇਣੇ। ਉਹਨਾਂ ਨੂੰ ਕੀ ਹੈਗਾ, ਇੱਥੇ ਇੱਕ ਸਟੇਟ 'ਚ ਨਿਕਲ ਕੇ ਉਹਨੇ ਦੂਜੀ ਸਟੇਟ 'ਚ ਚਲ ਜਾਣਾ। ਜੀ ਚਲੋ, ਓਵਰਆਲ ਇਹ ਆ ਵੀ ਕਾਫੀ ਕੁਛ ਉੱਥੇ ਮਿਨੇਸੋਟਾ ਦੇ ਵਿੱਚ ਵਾਪਰਿਆ ਤੇ ਕਈ ਟੈਕਟਿਕਸ ਓਬਵੀਅਸਲੀ ਮੁੜ ਵਿਚਾਰ ਜਿਹੜਾ ਉਹ ਕਰਨਾ ਪਊਗਾ। ਨਵੀਂ ਖਬਰ ਜਿਹੜੀ ਇੱਕ ਚੀਜ਼ ਸਾਹਮਣੇ ਆਈ ਆ, ਪਿਛਲੇ ਦਿਨਾਂ 'ਚ ਅਸੀਂ ਵੀ ਇਸ ਦਾ ਜ਼ਿਕਰ ਕੀਤਾ ਸੀ। ਆਈਸ ਵਾਲੇ ਤਕਰੀਬਨ $38.3 ਬਿਲੀਅਨ ਖਰਚਣ ਜਾ ਰਹੇ ਨੇ ਡਿਟੈਂਸ਼ਨ ਐਕਸਪੈਂਸ਼ਨ ਦੇ ਲਈ। ਕਈ ਵੇਅਰ ਹਾਊਸਿਸ ਨੂੰ ਉਹਨਾਂ ਨੇ ਖਰੀਦ ਕੇ ਆਪਣੇ ਅਧੀਨ ਲੈ ਕੇ ਤੇ ਉਹਨਾਂ ਨੂੰ ਡਿਟੈਂਸ਼ਨ ਸੈਂਟਰਸ ਬਣਾਉਣੇ ਆ, ਜਿਨ੍ਹਾਂ ਵਿੱਚ ਕਈਆਂ 'ਚ 1000 ਤੇ ਕਈਆਂ 'ਚ 10-10 ਹਜ਼ਾਰ ਲੋਕਾਂ ਨੂੰ ਜਿਹੜਾ ਉਹ ਰੱਖਿਆ ਜਾ ਸਕਦਾ ਆ। ਸੋ ਬੜੀ ਵੱਡੀ ਅਮਾਊਂਟ ਸਪੈਂਡ ਕਰਨ ਜਾ ਰਹੇ ਆ ਨਵੀਂ ਡਿਟੈਂਸ਼ਨ ਮਾਡਲ ਦੇ ਵਿੱਚ। ਹਾਂਜੀ, $38,000 ਮਿਲੀਅਨ ਉਹ ਜਿਹੜਾ ਨੇ ਸਿਰਫ ਜਿਹੜੀ ਡਿਟੈਂਸ਼ਨ ਸੈਂਟਰ ਦੀ ਕਪੈਸਿਟੀ ਉੱਤੇ ਖਰਚਣੇ ਆ। ਤੇ ਜਿਹੜਾ ਇਹਨਾਂ ਦਾ ਬਿਗ ਬਿਊਟੀਫੁਲ ਬਿੱਲ ਸੀਗਾ, ਤੁਸੀਂ ਦੇਖ ਲਓ ਕਿੰਨੇ ਜ਼ਿਆਦਾ ਪੈਸੇ ਜਿਹੜੇ ਆਊਟਲਾਈਨ ਆਪਣੇ ਉਹਨਾਂ ਨੇ ਇਸ ਕੰਮ ਵਾਸਤੇ ਕੀਤੇ ਹੋਏ ਆ। ਸੋ $38,000 ਮਿਲੀਅਨ ਇਹਨਾਂ ਨੇ ਖਰਚਣਾ, ਜਿਹੜਾ ਇਹ ਪਲਾਨ ਇਹਨਾਂ ਦਾ ਹੈਗਾ। ਤੇ ਆਲਮੋਸਟ ਜਿਹੜਾ ਸੀਗਾ 95,000 ਦੇ ਲਾਗੇ ਇਹ ਕਹਿੰਦੇ ਆ ਕਿ ਬੈੱਡ ਦੀ ਜਿਹੜੀ ਫੈਸਿਲਿਟੀਜ਼ ਜਿਹੜੀਆਂ ਇਹ ਬਣਾਉਣੀਆਂ ਇਹਨਾਂ ਨੇ ਨਵੰਬਰ 30 ਤੱਕ, ਜਿਹੜਾ ਇਸ ਸਾਲ ਦੇ ਨਵੰਬਰ ਤੱਕ ਇਹਨਾਂ ਨੇ,
ਤੁਸੀਂ ਲਾ ਲਓ ਅਗਲੇ ਹੋਰ 6 ਮਹੀਨਿਆਂ 'ਚ ਇਹ ਕਹਿੰਦੇ ਜਿਹੜੀਆਂ ਇਹ ਫੈਸਿਲਿਟੀਜ਼ ਆਪਾਂ ਕੰਪਲੀਟ ਕਰਨੀਆਂ। ਇੱਕ ਕਹਿੰਦੇ ਕਿ ਨਵਾਂ ਡਿਟੈਂਸ਼ਨ ਮਾਡਲ ਇਹਨਾਂ ਨੇ ਜਿਹੜਾ ਸ਼ੁਰੂ ਕਰਨਾ, ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਕੀ ਕਰਨਾ ਕਿ ਰੀਜਨਲ ਪ੍ਰੋਸੈਸਿੰਗ ਸੈਂਟਰ ਬਣਾਉਣੇ ਆ। ਇਹ ਜਿਹੜੇ ਰੀਜਨਲ ਪ੍ਰੋਸੈਸਿੰਗ ਸੈਂਟਰ ਹੋ ਗਏ, ਜਿਹੜੇ ਲੋਕਲੀ ਬੰਦੇ ਉਹ ਕਹਿੰਦੇ ਆਪਾਂ ਫੜਨੇ ਆ ਤੇ 3 ਤੋਂ 7 ਦਿਨ ਤੱਕ ਉਹਦੇ ਵਿੱਚ ਰੱਖਣੇ ਆ, ਤੇ ਉਸ ਤੋਂ ਬਾਅਦ ਇਹਨਾਂ ਨੇ ਲਾਰਜ ਸਕੇਲ ਡਿਟੈਂਸ਼ਨ ਸੈਂਟਰ ਜਿੱਥੇ ਕਿ 60 ਦਿਨ ਤੱਕ ਬੰਦੇ ਜਿਹੜੇ ਰੱਖੇ ਜਾ ਸਕਦੇ ਆ, ਉਹ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਇਹਨਾਂ ਨੇ ਤਿਆਰ ਕਰਨੀਆਂ। ਤੇ ਬੇਸਿਕਲੀ ਜਿਹੜਾ ਇਹਨਾਂ ਦਾ ਲੌਜਿਸਟਿਕਸ ਦਾ ਜਿਹੜਾ ਮਾਡਲ ਆ ਉਹ ਇਹ ਆ ਕਿ ਕਿਉਂਕਿ ਹੁਣ ਜਿਹੜਾ ਸੀਗਾ, ਜਿਹੜੇ ਪੁਰਾਣੇ ਡਿਟੈਂਸ਼ਨ ਸੈਂਟਰ ਸੀਗੇ, ਜਿਹੜਾ ਪੁਰਾਣਾ ਢਾਂਚਾ ਸੀਗਾ, ਇਹਨਾਂ ਨੂੰ ਲੱਗਦਾ ਕਿ ਪਹਿਲਾਂ ਇੱਕ ਲੋਕਲ ਜਿਹੜੇ ਛੋਟੇ ਛੋਟੇ ਸੈਂਟਰ ਬਣਾਏ ਜਾਣ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ ਵੱਡੇ ਸੈਂਟਰਸ ਦੇ ਵਿੱਚ ਜਿਹੜਾ ਸੀਗਾ ਟ੍ਰਾਂਸਫਰ ਜਿਹੜਾ ਕੀਤਾ ਜਾਵੇ। ਇਹਦੇ ਵਿੱਚ ਹੁਣ ਆਈਸ ਦੀ ਜਿਹੜੀ ਸਟ੍ਰੈਟਜੀ ਆ ਉਹ ਹਾਈਲਾਈਟ ਹੁੰਦੀ ਆ ਕਿ ਕਿੱਦਾਂ ਇਹ ਜਿਹੜੇ ਸੀਗੇ ਇੰਡਸਟਰੀਅਲ ਵੇਅਰ ਹਾਊਸ ਜਿਹੜੇ ਖਾਲੀ ਪਏ ਸੀ ਕਈ ਸਟੇਟਾਂ ਦੇ ਵਿੱਚ, ਉਹਨਾਂ ਨੂੰ ਇਹ ਜਿਹੜਾ ਐਡਜਸਟ ਕਰਕੇ ਤੇ ਉਹਨਾਂ ਨੂੰ ਇਹ ਡਿਟੈਂਸ਼ਨ ਫੈਸਿਲਿਟੀਜ਼ ਦੇ ਵਿੱਚ ਕਨਵਰਟ ਕਰ ਰਹੇ ਆ। ਕਾਫੀ ਜ਼ਿਆਦਾ ਇਹਦਾ ਜਿਹੜਾ ਅਪੋਜੀਸ਼ਨ ਜਿਹੜੀ ਮਿਲੀ ਹੈ ਇਮੀਗ੍ਰੇਸ਼ਨ ਲਾਇਰਸ ਵੱਲੋਂ ਵੀ, ਹੋਰ ਸਿਵਲ ਰਾਈਟ ਗਰੁੱਪਸ ਵੱਲੋਂ ਵੀ, ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਵੇਅਰ ਹਾਊਸ ਨੂੰ ਕਨਵਰਟ ਕਰਦੇ ਆ, ਉੱਥੇ ਸੈਨੀਟਰੀ ਕੰਡੀਸ਼ਨਸ ਨਹੀਂ ਕਿ ਬਾਥਰੂਮ ਵਗੈਰਾ ਤੁਹਾਡੇ ਆਲਰੇਡੀ ਜਿਹੜੇ ਡਿਟੈਂਸ਼ਨ ਸੈਂਟਰ ਉੱਥੇ ਮਾੜੇ ਹਾਲ ਆ, ਤੇ ਤੁਸੀਂ ਜਦੋਂ ਕਹਿੰਦੇ ਆ ਕਿ ਜਿਹੜੇ ਵੇਅਰ ਹਾਊਸ ਨੂੰ ਆਪਾਂ ਕਨਵਰਟ ਕਰਨਾ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਸੇਮ ਜਿਹੜੀ ਫੈਸਿਲਿਟੀ ਰਿਕੁਆਇਰਡ ਹੈਗੀ ਆ ਕਿ ਪ੍ਰੋਪਰ ਜਿਹੜੀ ਲਿਵਿੰਗ ਕੰਡੀਸ਼ਨਸ ਉਹ ਦੇ ਨਹੀਂ ਸਕਦੇ। ਤੇ ਜਿਹੜੇ ਲੋਕਲ ਕਮਿਊਨਿਟੀਜ਼ ਹੈਗੇ ਉਹਨਾਂ ਦੇ ਵੀ ਕਾਫੀ ਜਿਹੜੀ ਆਪੋਜੀਸ਼ਨ ਹੈਗੀ ਆ ਕਿ ਸਾਡੇ ਸ਼ਹਿਰਾਂ 'ਚ ਕਿਉਂ ਤੁਸੀਂ ਇਹ ਲੈ ਕੇ ਆ ਰਹੇ ਇੰਨੇ ਜ਼ਿਆਦਾ ਡਿਟੈਂਸ਼ਨ ਸੈਂਟਰ। ਤੇ ਮੈਂ ਇਹਦੇ ਨਾਲ ਨਾਲ ਜਿਹੜਾ ਸੀਗਾ ਮੈਡੀਕਲ ਸਿਸਟਮ ਹੈਗਾ ਉੱਤੇ ਵੀ ਜਿਹੜਾ ਸੀਗਾ ਫਰਕ ਪੈਂਦਾ ਹੈਗਾ, ਕਿਉਂਕਿ ਜਿਹੜੀ ਜਗ੍ਹਾ ਇਹ ਡਿਟੈਂਸ਼ਨ ਸੈਂਟਰ ਹੁੰਦੇ ਨੇ ਉੱਥੇ ਇਨਫਰਾਸਟ੍ਰਕਚਰ ਵੀ ਘੱਟ ਹੈ, ਡਾਕਟਰ ਵਗੈਰਾ ਵੀ ਘੱਟ ਹੈ। ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਤੇ ਇਹਦੇ ਉੱਤੇ ਹੁਣ ਲਾਅ ਸੂਟਸ ਵਗੈਰਾ, ਲਿਵਿੰਗ ਕੰਡੀਸ਼ਨ, ਡਿਊ ਪ੍ਰੋਸੈਸ, ਹੇਬੀਅਸ ਦਾ ਜਿਹੜਾ ਕੰਮ ਅੱਜ ਕੱਲ ਕਾਫੀ ਜ਼ੋਰਾਂ ਸ਼ੋਰਾਂ ਤੇ ਆ, ਜਿਹਦੇ ਕਰਕੇ ਕਿ ਬੰਦਾ ਬਾਹਰ ਆ ਜਾਂਦਾ ਕਿ ਉੱਥੇ ਪ੍ਰੋਪਰ ਕੰਡੀਸ਼ਨ ਨਹੀਂ ਆ, ਪ੍ਰੋਲੋਂਗਡ ਡਿਟੈਂਸ਼ਨ ਰੱਖੀ ਸੀਗੀ। ਤੇ ਹੁਣ ਇਹ ਜਿਹੜਾ ਹੇਬੀਅਸ ਵਾਲੇ ਚੱਕਰ ਚੋਂ ਬਾਹਰ ਆਉਣ ਲਈ ਸਰਕਾਰ ਜਿਹੜੀ ਸੀਗੀ ਉਹ ਇਹ ਇਸਟੈਬਲਿਸ਼ ਕਰਨਾ ਚਾਹੁੰਦੀ ਹੈ ਕਿ ਨਹੀਂ, ਆਪਾਂ ਲੰਬੇ ਸਮੇਂ ਲਈ ਫੜ ਕੇ ਨਹੀਂ ਰੱਖਣਾ, ਆਪਾਂ ਜਿਹੜਾ ਸੀਗਾ 60 ਦਿਨਾਂ ਦੇ ਵਿੱਚ ਆਪਾਂ ਜਿਹੜਾ ਸੀਗਾ ਇੱਕ ਬੰਨੇ ਪਿਆ ਫੈਸਲਾ ਜਿਹੜਾ ਲਵਾਂਗੇ। ਸੋ ਜਿਹੜੀ ਫਾਈਟ ਜਿਹੜੀ ਜਾਰੀ ਆ, ਤੇ ਬਾਕੀ ਇਹਦੇ ਵਿੱਚ ਹੁਣ ਜਿਹੜਾ ਹੋਣਾ ਇਹ ਆ ਕਿ ਕਾਫੀ ਜਿਹੜੇ ਆਪਣੇ ਐਗਜ਼ਿਸਟਿੰਗ ਐਕਚੁਅਲੀ ਕਲਾਇੰਟ ਸੀਗੇ ਜਿਹੜੇ ਸੁਣ ਵੀ ਰਹੇ ਆ। ਤੁਹਾਨੂੰ ਹੁਣ ਜਿਹੜਾ ਸੀਗਾ ਆਈਸ ਚੈੱਕ ਇਨ ਜਿਹੜਾ ਆਉਂਦਾ ਹੇਬੀਅਸ, ਜਿਹੜਾ ਹੁਣ ਕਈ ਸਰਕਿਟਸ ਨੇ, ਸਪੈਸ਼ਲੀ ਜਿੱਦਾਂ 5th ਸਰਕਿਟ ਆ, ਉਹਨੇ ਫੈਸਲਾ ਜਿਹੜਾ ਇੱਕ ਹੇਬੀਅਸ ਤੇ ਉਲਟ ਦੇ ਦਿੱਤਾ। ਸੋ ਤੁਸੀਂ ਇਹਦੇ ਵਿੱਚ ਹੁਣ ਕੀ ਕਰਨਾ ਕਿ ਤੁਸੀਂ ਜਿਹੜਾ TRO ਵਗੈਰਾ ਤੁਸੀਂ ਇਹ ਪਹਿਲਾਂ ਤਿਆਰੀ ਕਰਕੇ ਰੱਖਣੀ ਹੈ। ਇਹ ਨਹੀਂ ਕਿ ਜਦੋਂ ਬੰਦਾ ਜੇਲ੍ਹ 'ਚ ਫੜ ਹੋਊਗਾ ਫਿਰ ਜਾ ਕੇ, ਕਿਉਂਕਿ ਕਈ ਵਾਰੀ ਟੂ ਲੇਟ ਆ, ਜਿਹੜਾ ਨੇ ਟ੍ਰਾਂਸਫਰ ਕਰਤਾ ਸੇਮ ਦਿਨ ਟੈਕਸਸ ਜਾਂ ਕੋਈ ਹੋਰ ਜੁਰਿਸਡਿਕਸ਼ਨ 'ਚ, ਉੱਥੇ ਫਿਰ ਜਿਹੜੀ ਫਾਈਟ ਔਖੀ ਹੋ ਜਾਂਦੀ ਹੈ। ਸੋ ਮਤਲਬ ਇਹਦੇ ਵਿੱਚ ਜਿਹੜੀ ਹੇਬੀਅਸ ਤੇ TRO ਜਿਹੜੀ ਹੈਗੀ ਆ, ਉਹ ਮਤਲਬ ਤੁਹਾਡੇ ਆਈਸ ਚੈੱਕ ਇਨ ਤੇ ਜਾਣ ਤੋਂ ਪਹਿਲਾਂ ਹੀ ਤੁਸੀਂ ਜਿਹੜੀ ਆਪਣੀ ਤਿਆਰੀ ਕਰਕੇ ਰੱਖੋ, ਤਾਂ ਕਿ ਜੇ ਤੁਸੀਂ ਡਿਟੇਨ ਹੁੰਦੇ ਆ ਤੇ ਰਾਈਟ ਵੇ ਜਿਹੜਾ ਰਿਸਟ੍ਰੇਨਿੰਗ ਆਰਡਰ ਫਾਈਲ ਕਰਕੇ ਜਿਹੜਾ ਜੁਰਿਸਡਿਕਸ਼ਨ ਆ ਉਹ ਕੈਲੀਫੋਰਨੀਆ 'ਚ ਹੀ ਰਵੇ, ਮਤਲਬ ਉਹ ਸ਼ਿਕਾਗੋ ਜਾਂ ਟੈਕਸਸ ਜਾਂ ਲੁਈਜ਼ੀਆਨਾ ਉਧਰਲੇ ਪਾਸੇ ਮੂਵ ਨਾ ਹੋਵੇ। ਸੋ ਇਧਰਲੇ ਪਾਸੇ ਜਿਹੜੀ ਫਾਈਟ ਔਨ ਪੇਪਰ ਜਿਹੜੀ ਚੱਲ ਗਈ ਹੈ। ਸੋ ਇਹਦੇ ਵਿੱਚ ਜੀ ਗੋ ਅਹੈਡ। ਸੋ ਇਹਦੇ ਵਿੱਚ ਦੱਸਦੇ ਰਹੀ ਹੈ ਨਾ ਕਿ ਲੀਗਲੀ ਜਿਹੜਾ ਕੀ ਸਿਸਟਮ ਹੁੰਦਾ। ਹੁਣ ਤੁਸੀਂ ਆਨੇ ਸਾਰੇ ਜਣੇ ਸੁਣਦੇ ਆ ਇੱਥੇ, ਤਾਂ ਲੀਗਲ ਨੌਲੇਜ ਜਿਹੜੀ ਹੈ, ਕਿਉਂਕਿ ਤੁਹਾਨੂੰ ਪਤਾ ਬਾਅਦ 'ਚ ਗੱਲਾਂ ਦੀਆਂ ਕਈ ਕੁਝ ਬਣ ਜਾਂਦਾ, ਹਰੇਕ ਬੰਦਾ ਆਪਦੀ ਸਲਾਹ ਵਿੱਚ ਨਾਲ ਐਡ ਕਰ ਦਿੰਦਾ। ਸੋ ਕੀ ਚੱਕਰ ਹੈਗਾ ਕਿ ਕਈ ਸਰਕਿਟ ਕੋਰਟ ਜਿਹੜੇ ਹੈਗੇ ਆ, ਉਹਨਾਂ ਦਾ ਜਿਹੜਾ ਉਹਨਾਂ ਨੇ ਆਈਸ ਦੇ ਫੇਵਰ ਦੇ ਵਿੱਚ ਆਪਣੇ ਫੈਸਲੇ ਦੇਣੇ ਸ਼ੁਰੂ ਕਰਤੇ ਆ ਕਿ ਨਹੀਂ, ਇਹ ਪੱਕੇ ਤੌਰ ਤੇ ਲੋਕਾਂ ਨੂੰ ਰੱਖ ਸਕਦੇ ਆ। ਕਈ ਜਿਹੜੇ ਸਰਕਿਟ ਹੈਗੇ, ਸਪੈਸ਼ਲੀ ਜਿਹੜਾ 9th ਸਰਕਿਟ ਹੋ ਗਿਆ, ਸਾਰਿਆਂ ਨੂੰ ਪਤਾ ਕਿ ਇਹਨੇ ਸੁਪਰੀਮ ਕੋਰਟ ਨੇ ਇਹਨਾਂ ਦਾ ਫੈਸਲਾ ਜਿਹੜਾ ਰੱਦ ਕੀਤਾ ਸੀਗਾ ਕਿ ਤੁਸੀਂ ਅਰੈਸਟ ਨਹੀਂ ਕਰ ਸਕਦੇ। ਇਹ ਤਾਂ ਕਹਿੰਦੇ ਸੀ ਕਿ ਤੁਸੀਂ ਅਰੈਸਟ ਵੀ ਨਹੀਂ ਇਸ ਹਿਸਾਬ ਨਾਲ ਕਰ ਸਕਦੇ। ਤੇ ਸੇਮ ਥਿੰਗ ਇਹਨਾਂ ਦੇ ਜਿਹੜੇ ਕਲਾਸ ਐਕਸ਼ਨ ਵਗੈਰਾ ਸੀਗੇ ਉਹ ਕੈਲੀਫੋਰਨੀਆ ਦੇ ਵਿੱਚੋਂ ਦੇ ਨਿਕਲੇ ਸੀ। ਹੁਣ ਜਿਹੜਾ ਬੰਦਾ ਕੈਲੀਫੋਰਨੀਆ ਦੇ ਵਿੱਚ ਡਿਟੇਨ ਹੁੰਦਾ ਹੈਗਾ, ਉਹ ਕੈਲੀਫੋਰਨੀਆ ਦੇ ਵਿੱਚ ਹੀ ਰਵੇ ਤਾਂ ਬੈਟਰ ਆ। ਕੈਲੀਫੋਰਨੀਆ ਦੇ ਵਿੱਚ ਉਹ ਕਿੱਦਾਂ ਰਹੂਗਾ ਜੇ ਉਹ ਆਪਣੇ ਚੈੱਕ ਇਨ ਤੇ ਜਾਣ ਤੋਂ ਪਹਿਲਾਂ ਹੀ ਉਹਨੇ ਹੇਬੀਅਸ ਦਾ ਵਕੀਲ ਜਿਹੜਾ ਕੀਤਾ ਹੋਇਆ, ਤੇ ਪਹਿਲਾਂ ਹੀ ਉਹ ਜਿਹੜੀ TRO ਜਿੱਦਣ ਫੜ ਹੁੰਦਾ ਉਦੋਂ ਹੀ ਉਹ ਫਾਈਲ ਜਿਹੜੀ ਕਰ ਦਿੰਦੇ ਆ। ਇਹਦੇ ਵਿੱਚ ਤੁਸੀਂ ਇੱਕ ਚੀਜ਼ ਦੇਖਣੀ ਆ ਕਿ ਜਿਹੜੇ ਵਕੀਲ ਹੁੰਦੇ ਆ ਸਟੇਟ ਦੇ ਲਾਇਸੈਂਸ ਹੁੰਦੇ ਆ, ਜਿੱਦਾਂ ਮੇਰੇ ਕੋਲ ਨਿਊਯਾਰਕ ਤੇ ਕੈਲੀਫੋਰਨੀਆ ਦਾ ਹੈ। ਜਿਹੜਾ ਬੰਦਾ ਹੁਣ ਸਟੇਟ ਦੇ ਵਿੱਚ ਲਾਇਸੈਂਸ ਨਹੀਂ ਹੈਗਾ, ਜੇ ਕੋਈ ਬਾਹਰਲੀ ਸਟੇਟ ਦਾ ਵਕੀਲ ਹੈਗਾ, ਉਹਨੂੰ ਪਹਿਲਾਂ ਇੱਕ ਪ੍ਰੋਸੈਸ ਕਰਨਾ ਪੈਂਦਾ ਹੈਗਾ। ਉਹਨੂੰ ਕਹਿੰਦੇ ਹੈਗੇ ਆ ਪ੍ਰੋ ਹਾਕ ਵੀਚੇ, ਉਹਨੂੰ ਪ੍ਰੋਸੈਸ ਕਹਿੰਦੇ ਆ। ਮਤਲਬ ਕਿ ਉਹ ਜਿਹੜਾ ਵਕੀਲ ਹੈਗਾ ਉਹਨੂੰ ਇੱਕ ਹੋਰ ਲੋਕਲ ਵਕੀਲ ਨਾਲ ਕੋਲੈਬੋਰੇਟ ਕਰਨਾ ਪੈਂਦਾ। ਹੁਣ ਜਿੱਦਾਂ ਆਪਾਂ ਟੈਕਸਸ ਦੇ ਕੇਸ ਲੜਨ ਜਾਈਦਾ ਤਾਂ ਸਾਨੂੰ ਟੈਕਸਸ ਦੇ ਵਕੀਲ ਨਾਲ ਕੋਲੈਬੋਰੇਟ ਕਰਨਾ ਪੈਂਦਾ। ਉਹ 'ਚ ਕੀ ਹੁੰਦਾ ਕਿ ਦੂਜੇ ਵਕੀਲ ਨੇ ਇੱਕ ਚਿੱਠੀ ਲਿਖ ਕੇ ਦੇਣੀ ਹੁੰਦੀ, ਉਹਨੂੰ ਪ੍ਰੋ ਹਾਕ ਵੀਚੇ ਕਹਿੰਦੇ ਆ। ਤੇ ਉਹਨੂੰ 2 ਦਿਨ ਜਿਹੜੇ ਲੱਗ ਜਾਂਦੇ ਆ, 2-3 ਦਿਨ, ਕਿ ਕੋਰਟ ਦੇ ਵਿੱਚ ਮਤਲਬ ਕੇਸ ਬਾਏ ਕੇਸ ਬੇਸਿਸ ਵਕੀਲ ਨੂੰ ਜਿਹੜੀ ਚਿੱਠੀ ਪਾਣੀ ਪੈਂਦੀ ਹੈ ਕਿ ਮੈਂ ਆਹ ਪੇਸ਼ੀ ਜਿਹੜੀ ਪਾ ਰਿਹਾ ਇਹ ਪਰਟੀਕੂਲਰ ਕੇਸ ਦੇ ਵਿੱਚ। ਹੁਣ ਜਿਹੜਾ ਬੰਦਾ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਬਾਰਡ ਹੈ, ਜਿੱਦਾਂ ਆਪਣੇ ਕੋਲ ਕੈਲੀਫੋਰਨੀਆ ਦੇ ਵੀ ਲਾਇਸੈਂਸ ਹੈ, ਸਾਨੂੰ ਪ੍ਰੋ ਹਾਕ ਵੀਚੇ ਵਗੈਰਾ ਕੋਈ ਇਦਾਂ ਦੀ ਲੋੜ ਉਹਦੇ ਵਿੱਚ ਨਹੀਂ ਪੈਂਦੀ। ਆਪਾਂ ਸਿੱਧੇ ਹੀ ਜਿਹੜੀ ਡਾਇਰੈਕਟਲੀ ਜਿਹੜਾ ਉਹ ਕੰਮ ਜਿਹੜਾ ਚੱਕ ਸਕਦੇ ਹਾਂ। ਸੋ ਇੱਕ ਡਿਸਟਿੰਕਸ਼ਨ ਜਿਹੜੀ ਹੁੰਦੀ ਹੈ, ਜਿਹੜੇ ਆਊਟ ਆਫ ਸਟੇਟ ਜਿਹੜੇ ਵਕੀਲ ਹੁੰਦੇ ਆ, ਉਹ ਬੇਸਿਕਲੀ ਕੀ ਹੁੰਦਾ ਕਿ ਲੋਕਲ
ਵਕੀਲ ਦੇ ਨਾਲ ਹੀ ਉਹਨਾਂ ਨੂੰ ਕੋਲੈਬੋਰੇਟ ਕਰਨਾ ਪੈਂਦਾ। ਸੋ ਇਹ ਚੀਜ਼ ਸੀਗੀ, ਕਈ ਵਾਰੀ ਬੰਦਾ ਇੱਧਰ ਉੱਧਰ ਸੋਸ਼ਲ ਮੀਡੀਆ ਤੋਂ ਕਈ ਚੀਜ਼ਾਂ ਸੁਣਦਾ, ਬੰਦੇ ਨੂੰ ਨਹੀਂ ਪਤਾ ਹੁੰਦੀ। ਸੋ ਇਹ ਤੁਹਾਡੇ ਨਾਲ ਜਾਣਕਾਰੀ ਜਿਹੜੀ ਇੱਕ ਸਾਂਝੀ ਕਰ ਰਿਹਾ, ਇਹਨੂੰ ਜਿਹੜਾ ਯਾਦ ਰੱਖਿਓ। ਜਿਹੜੀ ਫਾਈਟ ਹੋਣੀ ਆ ਉਹ ਟਾਈਮਿੰਗ ਦੇ ਉੱਤੇ ਜਿਹੜੀ ਫਾਈਟ ਆ ਕੇ ਰੁਕ ਜਾਣੀ ਹੈ। ਤੇ ਇਹਦੇ ਵਿੱਚ ਤੁਹਾਡੇ ਬੈਸਟ ਇੰਟਰਸਟ ਇਹ ਹੈਗਾ ਕਿ ਇਹ ਕੰਮ ਜਿਹੜਾ ਪਹਿਲਾਂ ਹੀ ਕਰਕੇ ਜਾਏ, ਕਿਉਂਕਿ ਇੱਧਰ ਉੱਧਰ ਦੀ ਸਲਾਹ ਬੜੀ ਬੰਦੇ ਨੂੰ ਹੋ ਜਾਂਦੀ ਹੈ। ਬਟ ਮੋਸਟਲੀ ਇਹ ਹੈਗਾ ਕਿ ਕਿਹੜਾ ਬੰਦਾ ਦਾ ਜੂਰਿਸਡਿਕਸ਼ਨ 'ਚ ਕੈਲੀਫੋਰਨੀਆ ਤਾਂ ਕੈਲੀਫੋਰਨੀਆ ਰੱਖਿਆ ਜਾ ਸਕਦਾ, ਮਤਲਬ ਉਹਨੂੰ ਸਰਕਾਰ ਨੂੰ ਰੋਕਿਆ ਜਾਵੇ ਕਿ ਇਹਨੂੰ, ਜਿੱਦਾਂ ਹੁਣ ਇਹ ਵੇਅਰ ਹਾਊਸ ਵਗੈਰਾ ਨੇ ਬਣਾਉਣੇ ਆ, ਕਿ ਇੱਧਰ ਨੂੰ ਟ੍ਰਾਂਸਫਰ ਨਾ ਕੀਤਾ ਜਾਵੇ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਸੀਗੇ ਜ਼ਿਆਦਾ ਬੰਦੇ ਛੁੱਟਦੇ ਆ ਕੰਪੇਅਰ ਟੂ ਜਿਹੜੇ ਦੂਜੀ ਸਟੇਟਸ ਦੇ ਵਿੱਚ ਡਿਟੇਨ ਹੁੰਦੇ ਆ। ਜੀ, ਸੋ ਇਹਨਾਂ ਦੀ ਸਟ੍ਰੈਟਜੀ ਸੀਗੀ ਅਟਾਰਨੀ ਟੇਕ ਕਹਿਣਾ ਜੀ ਸਰਕਾਰ ਦੀ ਵੀ ਜਲਦੀ ਇਹਨਾਂ ਨੂੰ ਮੂਵ ਦੂਜੇ ਪਾਸੇ ਜਿਹੜਾ ਉਹ ਕਰ ਦਈਏ, ਤਾਂ ਜੋ ਫਿਰ ਉਹ ਜੂਰਿਸਡਿਕਸ਼ਨ ਬਦਲ ਜੇ ਤੇ ਫਿਰ ਉਹ ਜਿਹੜੀ ਹੇਬੀਅਸ ਤੇ ਇਹ ਉਹ ਸਾਰੀਆਂ ਚੀਜ਼ਾਂ ਤੋਂ ਇਹਨਾਂ ਦਾ ਜਿਹੜਾ ਬਚਾਅ ਹੋ ਜਾਵੇ। ਪਰ ਆਪਾਂ ਥੋੜੇ ਵੀਕ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜੇ ਯੂਐਸ ਅਟਾਰਨੀਜ਼ ਆ, ਜਿਹੜੇ ਪ੍ਰੋਸੀਕਿਊਟਰਸ ਆ, ਬੇਸਿਕਲੀ ਸਰਕਾਰੀ ਵਕੀਲ ਕਹਿ ਰਹੇ ਆ ਵੀ ਸਾਡਾ ਕੰਮ ਹੁਣ ਕਾਫੀ ਜ਼ਿਆਦਾ ਵੱਧ ਗਿਆ ਆ, ਕਿਉਂਕਿ ਇਹਦੀਆਂ ਜਿਹੜੀਆਂ ਐਪਲੀਕੇਸ਼ਨਸ ਕਾਫੀ ਜ਼ਿਆਦਾ ਜਿਹੜੀਆਂ ਉਹ ਆ ਚੁੱਕੀਆਂ ਹੈਗੀਆਂ ਆ। ਸੋ ਡੈਫੀਨੇਟਲੀ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਇੱਕ ਚੀਜ਼ ਮੈਂ ਪੁੱਛਣੀ ਇਹਦੇ ਵਿੱਚ ਇਹ ਚਾਹੁੰਦਾ ਵੀ ਜਿੱਦਾਂ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸ਼ਟਡਾਊਨ ਦਾ ਖਤਰਾ ਬਣਿਆ ਆ, ਕੀ ਇਹ ਜਿਹੜਾ $38 ਬਿਲੀਅਨ ਦੀ ਤੁਸੀਂ ਇਸ ਦੇ ਵਿੱਚ ਇਹ ਗੱਲ ਕੀਤੀ ਆ, ਕੀ ਉਹ ਸ਼ਟਡਾਊਨ ਹੋਣ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਪੱਕਾ ਮਿਲਣਾ ਹੀ ਮਿਲਣਾ ਆ, ਜਾਂ ਇਹਦੇ ਉੱਤੇ ਸਵਾਲ ਹੈਗਾ ਆ ਵੀ ਇਹ ਮਨੀ ਇਹਨਾਂ ਨੂੰ ਮਿਲੂਗੀ ਡਿਟੈਂਸ਼ਨ ਸੈਂਟਰਸ ਲਈ ਜਾਂ ਨਹੀਂ? ਉਦੋਂ ਦੇਖੋ ਜੀ, ਇਹਨਾਂ ਦਾ ਕੰਪਰੋਮਾਈਜ਼ ਹੋ ਜਾਂਦਾ ਹੁੰਦਾ ਥੋੜੇ ਬਹੁਤ। ਇਹਨਾਂ ਨੇ ਸੇਫਟੀ ਪ੍ਰੋਸੀਜਰ ਕੀ ਆ, ਬੋਡੀ ਕੈਮਰੇ ਪਾਣੇ ਆ ਕਿ ਨਹੀਂ ਪਾਣੇ ਆ, ਫੇਸ ਮਾਸਕ ਦਾ ਕਿੱਦਾਂ ਕਰਨਾ, ਵਾਰੰਟ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ, ਟ੍ਰੇਨਿੰਗ ਜਿਹੜੀ ਉਹ ਚੀਜ਼ਾਂ ਦੇ ਇਹਨਾਂ ਦੇ ਮੁੱਦੇ ਹੈਗੇ ਆ। ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੁੰਦੀ ਆ, ਜਿਹੜਾ ਤੁਹਾਨੂੰ ਪਤਾ ਹੁਣ ਬਿਲਡਰ ਹੈਗੇ ਜਾਂ ਜਿਹੜਾ ਕੰਪਲੈਕਸ ਹੈਗਾ, ਉਹ ਤਾਂ ਦੋਨੋਂ ਬੰਨੇ ਹੀ ਹਰੇਕ ਦੋਨੋਂ ਪਾਸਿਆਂ ਦੇ ਕਾਂਗਰਸਮੈਨ, ਸੈਨੇਟਰ ਇਹਨਾਂ ਦੇ ਮੁੱਠੀ 'ਚ ਹੁੰਦੇ ਹੀ ਆ। ਤੁਹਾਨੂੰ ਪਤਾ ਹੀ ਆ ਲੌਬੀ ਕਿੱਦਾਂ ਚੱਲਦੀ ਹੈ ਦੇਸ਼ ਦੇ ਵਿੱਚ, ਹਨਾ ਜੀ। ਐਗਜ਼ੈਕਟਲੀ। ਤੇ ਉਹ ਤਾਂ ਜਿਹੜੀ ਦੂਜੀ ਪਾਰਟੀ ਆ ਉਹ ਹੁਣ ਛੱਡ ਨਹੀਂ ਨਾ ਸਕਦੀ ਕਿ ਉਹ ਓਵਰਸਾਈਟ ਜਿਹੜੀ ਕਰ ਰਹੀ ਆ ਲੋਕਾਂ ਨੂੰ ਬਚਾ ਲੈਣਾ ਹੈ। ਹੁਣ ਏਦਾਂ ਸੀਗਾ ਬਾਈਡਨ ਹੁਣ, ਜੇ ਦੇਖਿਆ ਜਾਵੇ ਰਾਜ ਕਰਨ 'ਚ ਬਾਈਡਨ ਹੋਣਾ ਨੂੰ, ਓਬਾਮੇ ਹੋਣਾ ਨੂੰ ਵੀ ਤਾਂ ਕਲੀਨ ਆਪਸ਼ਨਾਂ ਸੀਗੀਆਂ ਨਾ, ਕਿ ਤੁਸੀਂ ਵੀ ਤਾਂ ਬਿੱਲ ਜਿਹੜੇ ਪਾਸ ਕਰ ਸਕਦੇ ਸੀਗੇ। ਤੁਸੀਂ ਕਿਉਂ ਡਰਾਮਾ ਕਰਦੇ ਰਹੇ ਕਿ ਪੱਕੇ ਕਰਨੇ ਆ ਐਗਰੀਕਲਚਰ ਵਾਲੇ ਕਿਸੇ ਟਾਈਮ ਤੇ। ਸੋ ਮਤਲਬ ਏਦਾਂ ਆ ਕਿ ਹੁਣ ਮਤਲਬ ਪ੍ਰੋਬਲਮ ਇੱਥੇ ਤੱਕ ਐਡੀ ਵੱਡੀ ਆਣੀ ਨਹੀਂ ਸੀ ਜੇ ਪਹਿਲਾਂ ਤੁਸੀਂ ਪ੍ਰੋਸੈਸ ਫੋਲੋ ਕਰਦੇ, ਲੋਕਾਂ ਨੂੰ ਇੰਟਰਵਿਊ ਕਰਕੇ ਜਿਹੜਾ ਸੀਗਾ ਬਿਆਨ ਦੇ ਕੇ ਤੁਸੀਂ ਛੱਡਦੇ, ਉਦੋਂ ਪ੍ਰੋਪਰ ਪੇਰੋਲ ਉਹਨਾਂ ਨੂੰ ਰਿਲੀਜ਼ ਕਰਦੇ। ਅੱਜ ਦੀ ਤੁਸੀਂ ਸਿੱਧੇ ਉਹਨਾਂ ਨੂੰ ਛੱਡਿਆ ਤਾਂ ਕਰਕੇ ਅਗਲੇ ਫੜ ਸਕਦੇ ਆ, ਅਗਲੇ ਇਹ ਮੈਂਡੇਟਰੀ ਡਿਟੈਂਸ਼ਨ ਇਹਦਾ ਚੱਕਰ ਪਹਿਲਾਂ ਪੈਣਾ ਹੀ ਨਹੀਂ ਸੀਗਾ। ਪ੍ਰੋਸੈਸ ਦੀਆਂ ਆਪ ਹੀ ਤਾਂ ਜੀਆਂ ਡਾਈਆਂ ਪਹਿਲਾਂ ਇਹਨਾਂ ਨੇ। ਹਾਂਜੀ, ਤੇ ਹੁਣ ਇਹਦੇ ਵਿੱਚ ਹੋਣਾ ਤਾਂ ਇਹ ਹੈ ਕਿ ਇਹ ਜਦੋਂ ਜਿਹੜੇ ਆਹ ਡਿਵੈਲਪਮੈਂਟ ਵਾਲੇ ਪ੍ਰੋਜੈਕਟ ਆ, ਇਨਫਰਾਸਟ੍ਰਕਚਰ ਵਾਲੇ, ਭਾਵੇਂ ਉਹ ਇਸ ਕੰਟਰੀ 'ਚ ਹੋਣ, ਭਾਵੇਂ ਜਿੱਥੇ ਲੜਾਈ ਲੱਗੀ ਆ ਉਹ ਕੰਟਰੀਆਂ 'ਚ ਹੋਣ, ਕਦੀ ਰੁਕੇ ਤਾਂ ਹੈ ਨਹੀਂ, ਕਿਉਂਕਿ ਇਹਦੇ ਵਿੱਚ $38,000 ਮਿਲੀਅਨ ਇਨਵੋਲਡ ਹੈਗਾ। ਤੇ $38,000 ਮਿਲੀਅਨ ਹੁਣ ਏਦਾਂ ਕਿੰਨੇ ਕੁ ਹੋਣੇ ਆ ਕੰਟਰੈਕਟਰ? ਕਿਤੇ 5-6 ਕੰਟਰੈਕਟਰ ਹੋਣੇ, ਕਿੰਨੇ ਹੋਰ? ਬਾਕੀ ਤੁਸੀਂ ਆਪ ਸਿਆਣੇ ਆ ਸਾਰੇ ਜਾਣੇ। ਜੀਓ ਵਾਲੀ ਸਭ ਤੋਂ ਵੱਡੀ ਆ ਲੌਬੀ, ਜਿਨ੍ਹਾਂ ਦੇ ਪ੍ਰਾਈਵੇਟ ਪ੍ਰਿਜ਼ਨ ਚੱਲਦੀਆਂ, ਜਿਨ੍ਹਾਂ ਦੇ ਡਿਟੈਂਸ਼ਨ ਸੈਂਟਰ। ਜੀ ਜੀ। TPS ਖਤਮ ਕਰਤਾ ਯਮਨ ਵਾਲੇ ਲੋਕਾਂ ਦਾ। ਹਾਂਜੀ, ਮਾਰਚ 3 ਮੇਰੇ ਖਿਆਲ ਉਹਨਾਂ ਦੀ 2026 ਤੱਕ ਸੀਗੀ ਡੈਡਲਾਈਨ, ਤੇ ਕਹਿੰਦੇ ਅੱਗੇ ਐਕਸਟੈਂਡ ਨਹੀਂ ਕਰਨਾ। ਹੁਣ TPS ਦੇ ਵਿੱਚ ਏਦਾਂ, ਉਹਦੇ ਵਿੱਚ ਆਪਣੇ ਲੋਕਾਂ ਨੂੰ ਤਾਂ ਨਹੀਂ ਕੋਈ ਫਾਇਦਾ, ਪਰ ਜਿਹੜੇ ਲੋਕਾਂ ਨੂੰ ਮਿਲੇ ਆ TPS, ਠੀਕ ਆ, ਫॉर ਵਟਐਵਰ ਰੀਜ਼ਨ, ਕਿਉਂਕਿ ਹੁਣ ਇਹ ਯਮਨ ਵਗੈਰਾ ਤੁਸੀਂ ਦੇਖ ਲਓ ਕਿ ਆਪ ਇਹਨਾਂ ਦੀ ਡੀਸਟੇਬਲਾਈਜ਼ਡ ਰੀਜਨ ਸੀਗੇ, ਜਾਂ ਕਈ ਏਰੀਆ ਇਦਾਂ ਦੇ ਸੀਗੇ ਉੱਥੇ ਨੈਚੁਰਲ ਕਲੈਮਿਟੀਜ਼ ਕਰਕੇ, ਹੜ੍ਹਾਂ ਕਰਕੇ, ਅਰਥਕੁਏਕ ਕਰਕੇ ਪ੍ਰੋਬਲਮਸ ਜਿਹੜੀਆਂ ਆਈਆਂ ਸੀਗੀਆਂ, ਇਨਸਟੇਬਲ ਏਰੀਆ ਵਾਲੇ ਨੂੰ ਸੀਗੇ। ਸੋ ਉਹਨਾਂ ਦੇ ਵਿੱਚ ਇਹ ਲੋਕਾਂ ਨੂੰ ਸਿੱਧੇ ਡਾਇਰੈਕਟਲੀ ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ ਜਿਹੜਾ ਮਿਲਦਾ ਸੀਗਾ, ਮਤਲਬ ਇਹ ਟੈਕਨੀਕਲੀ ਕੱਚੇ ਨਹੀਂ ਸੀਗੇ ਬੰਦੇ, ਇਹ ਉਹਨਾਂ ਦੇ ਜਿਹੜਾ ਰੇਡਾਰ ਹੈਗੇ ਆ ਕਿ ਇਹਨਾਂ ਦੀ ਸੋਸ਼ਲ ਸਿਕਿਉਰਿਟੀ ਹੈ, ਸਾਰਾ ਕੰਮ ਕਰ ਰਹੇ ਆ, ਟੈਕਸ ਦੇ ਰਹੇ ਆ ਸਾਰਾ। ਤੇ ਆਲਰੇਡੀ ਜਿਹੜੇ ਰਹਿ ਰਹੇ ਸੀ ਕਾਫੀ ਸਾਰੇ ਲੋਕੀ, ਕਈ ਏਰੀਆ ਦੇ, ਕਈ ਡਿਪੈਂਡਿੰਗ ਕਿਹੜੀ ਕੰਟਰੀ ਤੋਂ ਹੁੰਦੇ ਆ, ਕੋਈ ਨਰਸਿੰਗ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਕੋਈ ਕਿਸੇ ਪ੍ਰੋਫੈਸ਼ਨ ਦੇ ਵਿੱਚ ਹੈਗਾ। ਸੋ ਬੇਸਿਕਲੀ ਇਹਦਾ ਇੱਕ ਤਰੀਕੇ ਨਾਲ ਇੰਪਲੋਇਰਸ ਨੂੰ ਵੀ ਜਿਹੜਾ ਨੁਕਸਾਨ ਜਿਹੜਾ ਇਹਦਾ ਹੁੰਦਾ ਕਿ ਤੁਸੀਂ ਰਾਈਟ ਵੇ ਜਿਹੜੀ ਏਦਾਂ ਦੀ ਅਨਪ੍ਰੈਡਿਕਟੇਬਿਲਿਟੀ, ਕਿ ਮਾਰਚ ਤੋਂ ਬਾਅਦ ਤੁਹਾਡੇ ਹੁਣ ਬੰਦੇ ਕੰਮ ਹੀ ਨਹੀਂ ਜਿਹੜੇ ਕਰ ਸਕਦੇ, ਜਿਹੜੇ ਲੀਗਲੀ ਜਿਹੜੇ ਕੰਮ ਕਰ ਰਹੇ ਸੀਗੇ। ਪਰ ਸਰਕਾਰ ਨੇ ਜਿਹੜਾ ਉਹ ਕਹਿਤਾ ਕਿ ਉਹਨਾਂ ਨੇ ਇਹ ਪਬਲਿਸ਼ ਜਦੋਂ ਕਰੂਗੇ, ਇੱਕ 60 ਦਿਨ ਦਾ ਉਹਨਾਂ ਨੂੰ ਟਾਈਮ ਹੈਗਾ ਕਿ 60 ਦਿਨਾਂ ਦੇ ਵਿੱਚ ਜਾਂ ਤਾਂ ਛੱਡ ਕੇ ਚੱਲ ਜਾਓ, ਤੇ ਜਾਂ ਫਿਰ ਕੋਈ ਹੋਰ ਜਿਹੜੀ ਆਪਣੀ ਆਪਸ਼ਨ ਜਿਹੜੀ ਉਹ ਦੇਖ ਲਓ। ਜੀ ਜੀ। ਇਹ ਜਿਹੜੀ ਆਪਾਂ ਸੈਨੇਟ ਓਵਰਸਾਈਟ ਦੀ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਟ, ਲਾਸਟ ਵੀਕ 3 ਸੰਸਥਾਵਾਂ ਦੇ ਮੁਖੀ ਜਿਹੜੇ ਉੱਥੇ ਗਏ ਸੀ, ਕਾਫੀ ਰੌਲਾ ਰੱਪਾ ਜਿਹੜਾ ਉਹ ਪੈਂਦਾ ਰਿਹਾ। ਇਹ ਤਾਂ ਇਹ ਕਹਿੰਦੇ ਸੀਗੇ ਵੀ ਅਸੀਂ ਕਿਸੇ ਦੀ ਲਿਸਟ ਜਿਹੜੀ ਉਹ ਨਹੀਂ ਰੱਖਦੇ। ਟੌਮ ਹੋਮਨ ਕਹਿ ਰਹੇ ਸੀਗੇ ਵੀ ਨਹੀਂ, ਅਸੀਂ ਨਜ਼ਰ ਰੱਖਦੇ ਹਾਂ।
ਸੋ USCIS ਦੀ ਲੀਡਰਸ਼ਿਪ ਜਿਹੜੇ CBP ਵਾਲਿਆਂ ਦੀ, DHS ਵਾਲਿਆਂ ਦੀ, ICE ਵਾਲਿਆਂ ਦੀ ਉੱਥੇ ਗਈ ਹੋਈ ਸੀਗੀ। ਸੋ ਕਿੱਦਾਂ ਦੇਖਦੇ ਹੋ ਸਾਰੀ ਜਿਹੜੀ ਗੱਲਬਾਤ ਨੂੰ, ਨਾਲ ਦੇ ਨਾਲ ਜਿਹੜਾ ਸ਼ਟਡਾਊਨ ਦਾ ਖਤਰਾ ਬਣਿਆ ਹੈ, ਸਾਰੀਆਂ ਚੀਜ਼ਾਂ ਨੂੰ ਆਪਾਂ ਸਾਰੇ ਇਕੱਠਾ ਦੇਖੀਏ ਤਾਂ ਕਿਵੇਂ ਕੀ ਵਾਚ ਕਰ ਰਹੇ ਆਪਾਂ? ਸੋ USCIS ਵਾਲਿਆਂ ਦੀ ਤਾਂ ਜਿਹੜੀ ਫੀ ਜਿਹੜੀ ਆਪਾਂ ਪੇ ਕਰਦੇ ਉਹਨਾਂ ਨੂੰ, ਫੀ ਫੰਡਡ ਏਜੰਸੀ ਹੈਗੀ ਹੈ, ਮਤਲਬ ਉਹਨਾਂ ਨੂੰ ਬਜਟ ਦੀ ਲੋੜ ਨਹੀਂ ਹੁੰਦੀ। USCIS ਵਾਲੇ ਜਿਹੜੇ ਸੀਗੇ ਉਹ ਮੈਂ ਅੱਜ ਤੱਕ ਸ਼ਟਡਾਊਨ ਨਹੀਂ ਹੁੰਦੇ ਦੇਖੇ ਕਦੀ, ਜਿੰਨੇ ਚਿਰ ਹੋ ਗਿਆ, ਭਾਵੇਂ ਸਰਕਾਰਾਂ ਕਈ ਵਾਰੀ ਸ਼ਟਡਾਊਨ ਰਹੀਆਂ, ਕਿਉਂਕਿ ਜਿਹੜੀ ਉਹਨਾਂ ਦੀ ਫੀਸ ਵਗੈਰਾ ਲੋਕਾਂ ਤੋਂ ਇਕੱਠੀ ਕਰਦੇ ਆ ਉਹਦੇ ਬੇਸ ਤੇ ਉਹ ਜਿਹੜਾ ਆਪਣੀ ਏਜੰਸੀ ਚਲਾਉਂਦੇ ਆ, ਤੇ ਫੀਸ ਵੀ ਇਹ ਟਾਈਮ ਨਾਲ ਜਿਹੜਾ ਵਧਾਉਂਦੇ ਰਹਿੰਦੇ ਆ। ਸੋ USCIS ਵਾਲੇ ਕਹਿੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ USCIS ਦੇ ਨਾਲ ਕਈ ਵਾਰੀ ਜਿੱਦਾਂ ਹੁਣ ਡਿਪਾਰਟਮੈਂਟ ਆਫ ਲੇਬਰ ਆ ਗਈ, ਡਿਪਾਰਟਮੈਂਟ ਆਫ ਲੇਬਰ ਨੇ ਕਈ ਵਾਰੀ ਫੋਰ ਐਗਜ਼ਾਮਪਲ ਆਪਣਾ H1B ਕਰਨਾ ਤੁਸੀਂ ਜਾਂ ਗ੍ਰੀਨ ਕਾਰਡ ਫਾਈਲ ਕਰਨਾ, ਉਹਨਾਂ ਨੇ ਤੁਹਾਡੀ ਜਿਹੜੀ ਲੇਬਰ ਐਪਲੀਕੇਸ਼ਨ ਆ ਉਹ ਵਾਲੀ ਏਜੰਸੀ ਅਪਰੂਵ ਕਰਦੀ ਹੁੰਦੀ ਹੈ। ਠੀਕ ਹੈ। ਸੋ ਕਈ ਵਾਰੀ ਜਿਹੜਾ ਸੀਗਾ ਜਿੱਦਾਂ ਹੁਣ ਆਪਾਂ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਕਰੀ ਦੀ, ਉਹਦੇ ਵਿੱਚ ਦੋ ਏਜੰਸੀਆਂ ਦੇ ਨਾਲ ਡੀਲ ਕਰਨਾ ਪੈਂਦਾ, ਇੱਕ ਡਿਪਾਰਟਮੈਂਟ ਆਫ ਲੇਬਰ ਨਾਲ ਤੇ ਇੱਕ USCIS ਨਾਲ। ਸੋ ਕਈ ਵਾਰੀ ਇਦਾਂ ਹੁੰਦਾ ਕਿ USCIS ਖੁੱਲੀ ਹੁੰਦੀ ਹੈ ਪਰ ਡਿਪਾਰਟਮੈਂਟ ਆਫ ਲੇਬਰ ਸ਼ਟਡਾਊਨ ਹੋ ਜਾਂਦੀ ਹੈ, ਤੇ ਉਹਦੇ ਵਿੱਚੋਂ ਦੀ ਤੁਹਾਡਾ ਜਿਹੜੇ ਇਹ ਵਾਲੇ ਆਪਰੇਸ਼ਨਸ ਐਸੈਂਸ਼ੀਅਲ ਨਹੀਂ ਆਉਂਦੇ, ਇਹ ਸ਼ਟ ਕਰ ਦਿੰਦੇ ਆ। ਤੇ ਉਹਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਇੰਪਲੋਇਮੈਂਟ ਬੇਸਡ ਵਾਲੇ ਲੋਕੀ ਉਹਨਾਂ ਨੂੰ ਫਰਕ ਜਿਹੜਾ ਡਾਇਰੈਕਟਲੀ ਪੈਂਦਾ ਹੈਗਾ। ਜਿਹੜੇ ਹੁਣ ਆਈਸ ਵਾਲੇ ਹੈਗੇ ਆ, ਇਹਨਾਂ ਦਾ ਆਫਕੋਰਸ ਜਿਹੜਾ ਸੀਗਾ ਫੰਡਿੰਗ ਦਾ ਡਾਇਰੈਕਟਲੀ ਇਹਨਾਂ ਦੇ ਨਾਲ ਰਿਲੇਟਡ ਹੀ ਆ, ਕਿਉਂਕਿ ਇੱਕ ਤਾਂ ਜਿਹੜੇ ਹੋ ਗਏ ਨਾ ਪੱਕੇ ਫੈਡਰਲ ਵਰਕਰ, ਉਹਨਾਂ ਨੂੰ ਤਾਂ ਇਹਨਾਂ ਨੇ ਕਹਿਣਾ ਕਿ ਤੁਸੀਂ ਬਿਨਾਂ ਪੇ ਦੇ ਕੰਮ ਕਰੋ, ਜਦੋਂ ਤੁਸੀਂ ਆਓਗੇ ਤੁਹਾਨੂੰ ਆਪਾਂ ਪੇ ਦੇ ਦੇਣੀ ਆ। ਤੇ ਉਹਨਾਂ ਨੇ ਤਾਂ ਪੱਕੀਆਂ ਸਰਕਾਰੀਆਂ ਨੌਕਰੀਆਂ, ਉਹਨਾਂ ਨੇ ਤਾਂ ਕੰਮ ਕਰਨਾ ਹੀ ਹੈ ਹਨਾ। ਇੱਕ ਪਿਛਲੀ ਸ਼ਟਡਾਊਨ ਚ ਵੀ ਆਪਾਂ ਇਹੀ ਦੇਖਿਆ ਸੀਗਾ ਕਿ ਮਹੀਨਾ ਉਹ ਜਿਹੜਾ ਸੀਗਾ ਉਹਨਾਂ ਨੇ 2 ਮਹੀਨੇ ਜਿਹੜੇ ਕੰਮ ਉਹਨਾਂ ਨੇ ਕੀਤੇ ਸੀਗੇ ਬਿਨਾਂ ਪੇ ਦੇ। ਜਿਹੜੇ ਆਈਸ ਵਾਲੇ ਆ ਮੇਰੇ ਹਿਸਾਬ ਨਾਲ ਇਹ ਏਦਾਂ ਕਿ ਇਹ ਤਾਂ ਹੁਣ ਇਹਨਾਂ ਨੇ ਬੰਦੇ ਬੋਨਸ ਇਕੱਠਾ ਕਰਨ ਲਈ ਜਿਹੜੇ ਆਏ ਆ ਨਾ, ਕਈ ਸਾਰੇ ਲਾਲਚ ਦੇ ਆਧਾਰ ਤੇ ਆਏ ਆ ਬਹੁਤੇ ਤਾਂ। ਹਾਂ, ਤੇ ਉਹ ਬੰਦੇ ਹੁਣ ਜਿਹੜੇ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਜਿਹੜੇ ਖੜੇ ਪੈਰ ਉੱਠ ਕੇ ਉਹ ਮਤਲਬ ਇੱਕ ਸਰਟਨ ਟਾਈਪ ਦੇ ਬੰਦੇ ਹੋਣੇ ਨਾ ਜਿਹੜੇ ਆਏ ਉਦਾਂ ਦੇ, ਉਹਨਾਂ ਨੂੰ ਹੁਣ ਆਈ ਡੋਂਟ ਨੋ ਕਿ ਉਹ ਬਿਨਾਂ ਪੈਸੇ ਦੇ ਇਨਸੈਂਟਿਵ ਦੇ ਜਾ ਕੇ ਇਹ ਕੰਮ ਕਰੂਗੇ ਕਿ ਨਹੀਂ ਕਰੂਗੇ। ਸੋ ਉਹਨਾਂ ਨੂੰ ਇਹ ਫਰਕ ਪਊਗਾ, ਪਰ ਜਿਹੜਾ ਮੇਨ ਇਹਦੇ ਵਿੱਚ ਐਮਫੈਸਿਸ ਉਹ ਇਹ ਹੈਗਾ, ਹੁਣ ਇਸ ਵੇਲੇ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਕਿ ਦੂਜੀ ਸਰਕਾਰ ਨੂੰ, ਕਿ ਜਿਹੜੀ ਸਰਕਾਰ ਦੀ ਪਾਲਿਸੀ ਹੁੰਦੀ ਹੈ ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਫੰਡਿੰਗ ਤੁਸੀਂ ਥੋੜੀ ਕੱਟ ਸ਼ਾਰਟ ਕਰ ਸਕਦੇ ਹੋ, ਵੀ ਗਵਰਨਮੈਂਟ ਨੂੰ ਤੁਸੀਂ ਕਿੰਨੀ ਦੇਰ ਸ਼ਟਡਾਊਨ ਕਰ ਦੋਗੇ। ਐਂਡ ਚ ਤਾਂ ਦੇਖੋ ਇਹ ਤਾਂ ਨਹੀਂ ਹੈਗਾ ਕਿ ਪੂਰੀ ਸਰਕਾਰ ਬੰਦ ਕਰਕੇ ਬਹਿ ਗਏ, ਉਹਦਾ ਮਤਲਬ ਤਾਂ ਇਹ ਹੈਗਾ ਆਪਾਂ ਕੋਈ ਕੰਮ ਨਹੀਂ ਕਰਨਾ। ਐਂਡ ਆਫ ਦਾ ਡੇ ਤਾਂ ਇਹਨਾਂ ਨੂੰ ਕੰਪਰੋਮਾਈਜ਼ ਜਿਹੜੇ ਕਰਨੇ ਹੀ ਪੈਂਦੇ ਆ ਦੋਨੋਂ ਪਾਰਟੀਆਂ ਨੂੰ। ਤੇ ਕਿਉਂਕਿ ਜਿਹੜਾ ਸੀਗੇ ਟੈਂਪਰੇਰੀ ਆਥੋਰਾਈਜੇਸ਼ਨ ਜਿਹੜੀ ਸੀਗੀ ਗੱਲ ਤਾਂ ਹੋਈ ਸੀਗੀ ਕਿ ਪਿਛਲੇ ਸ਼ਟਡਾਊਨ ਚ ਵੀ ਉਹੀ ਸੀਗਾ ਕਿ ਉਹਨਾਂ ਨੂੰ ਪਤਾ ਹੀ ਆ ਕਿ ਫੇਰ ਦੁਬਾਰਾ ਥੋੜੇ ਦਿਨਾਂ ਬਾਅਦ ਫੇਰ ਸੇਮ ਚੀਜ਼ ਜਿਹੜੀ ਹੋ ਜਾਣੀ ਹੈ। ਤੇ ਇਹਦੇ ਵਿੱਚ ਹੁਣ ਜਿਹੜੀ ਬੋਡੀ ਕੈਮ ਦੀ ਮੰਗ ਉਹ ਕਰ ਰਹੇ ਨੇ, ਤੇ ਵਾਰੰਟ ਪ੍ਰੈਕਟਿਸਿਸ ਦੀ ਗੱਲ ਜਿਹੜੀ ਕਰ ਰਹੇ ਨੇ, ਤੇ ਸਟਾਫ ਟ੍ਰੇਨਿੰਗ ਦੀ ਮੇਰੇ ਖਿਆਲ ਜਾਇਜ਼ ਮੰਗ ਹੈਗੀ ਹੈ, ਕਿਉਂਕਿ ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਫੰਡੇ ਬੰਦ ਕਰ ਜਾਓ ਕਿੱਦਾਂ। ਉਹਨਾਂ ਨੂੰ ਪਤਾ ਕਿ ਜਿਹੜੀ ਰਿਪਬਲਿਕਨ ਗਵਰਨਮੈਂਟ ਹੈਗੀ ਇਸ ਵੇਲੇ ਉਹਨਾਂ ਨੇ ਫੜੋ ਫੜਾਈ ਵਾਲਾ ਕੰਮ ਤਾਂ ਕਰਨਾ ਹੀ ਹੈ, ਬਟ ਇਹ ਹੈ ਕਿ ਜੇ ਇਹਦੇ ਵਿੱਚ ਬੋਡੀ ਕੈਮ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਜਾਣ ਤੇ ਥੋੜਾ ਜਿਹਾ ਸਿਸਟਮੈਟਿਕਲੀ ਜਿਹੜਾ ਤੇ ਚਾਹੀਦਾ ਵੀ ਏਦਾਂ ਹੀ, ਕਿਉਂਕਿ ਡਿਵੈਲਪਡ ਕੰਟਰੀ ਹੈਗਾ, ਮਤਲਬ ਜਿਹੜੇ ਹਿਸਾਬ ਨਾਲ ਲੋਕਾਂ ਨੂੰ ਉਹ ਟਰੀਟ ਕਰਦੇ ਆ, ਕੁੱਟਮਾਰ ਜਿਹੜੇ ਹਿਸਾਬ ਨਾਲ ਚੱਲ ਰਹੀ ਆ ਆਪਾਂ ਦੇਖਿਆ, ਬੋਡੀ ਸਲੈਮ ਕਰ ਦਿੰਦੇ ਥੱਲੇ ਕੰਕਰੀਟ ਦੇ ਉੱਤੇ, ਤੇ ਐਕਸੈਸਿਵ ਜਿਹੜੀ ਫੋਰਸ ਹੈਗੀ ਆ ਨਾ ਸਿਰਫ ਇਮੀਗ੍ਰੈਂਟਾਂ ਦੇ ਅਗੇਂਸਟ, US ਸਿਟੀਜ਼ਨ ਦੇ ਅਗੇਂਸਟ ਵੀ ਜਿਹੜੀ ਯੂਜ਼ ਕਰਦੇ ਆ। ਤੇ ਇਹ ਜਿਹੜੇ ਸਾਰੇ ਮੌਕੇ ਤੱਕ ਪਹੁੰਚੇ ਇਹ ਹੈਗਾ ਕਿ ਕ੍ਰਿਮੀਨਲ ਫੜਨੇ, ਪਰ ਕ੍ਰਿਮੀਨਲ ਤੇ ਫੜ ਹੋ ਨਹੀਂ ਰਹੇ। ਕ੍ਰਿਮੀਨਲ ਨੂੰ ਮੈਨੂੰ ਲੱਗਦਾ ਵੀ ਨਹੀਂ ਕਿ ਏਦਾਂ ਦੀ ਫੋਰਸ ਉਹਨਾਂ ਨੇ ਯੂਜ਼ ਕਰਨੀ ਆ, ਠੀਕ ਆ। ਤੇ ਇਹ ਚੱਕਰ ਜਿਹੜਾ ਪਿਆ ਹੋਇਆ, ਤੇ ਦੇਖਦੇ ਹਾਂ ਹੁਣ ਫੰਡਿੰਗ ਇੱਕ ਗੁੱਡ ਟੂਲ ਜਿਹੜਾ ਹੈਗਾ ਇਹਨੂੰ ਥੋੜਾ ਜਿਹਾ ਸਲੋ ਡਾਊਨ ਕਰਨ ਦੇ ਲਈ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨੋ ਬੌਂਡ ਡਿਟੈਂਸ਼ਨ ਪਾਲਿਸੀ ਦੇ ਵਿੱਚ ਕਹਿੰਦੇ ਵੀ ਵੱਡੀ ਜਿੱਤ ਹੋ ਗਈ ਆ ਆਈਸ ਵਾਲਿਆਂ ਦੀ, DHS ਵਾਲਿਆਂ ਦੀ। ਸੋ ਇਹ ਕੀ ਆ ਪੂਰਾ ਜੀ ਹੁਣ ਮਾਜਰਾ? 5th ਸਰਕਟ ਕੋਰਟ ਦੇ ਵਿੱਚ ਇਹ ਫੈਸਲੇ ਨੇ ਕੀ ਕੀਤਾ ਹੈ ਜੀ ਹੁਣ? ਸੋ 5th ਸਰਕਟ ਵਾਲੇ ਕਹਿੰਦੇ ਆ ਕਿ ਜਿਹੜੀ ਹੇਬੀਅਸ ਵਗੈਰਾ ਬਹੁਤ ਜ਼ਿਆਦਾ ਫਾਈਲ ਹੋਣ ਲੱਗ ਪਈਆਂ ਸੀਗੀਆਂ। ਸੋ 5th ਸਰਕਟ ਵਾਲੇ ਕੀ ਕਹਿੰਦੇ ਆ ਕਿ ਜਿਹੜੀ ਆਈਸ, ਕਿਉਂਕਿ ਆਪਾਂ ਇਹਦੇ ਬਾਰੇ ਕਈ ਵਾਰੀ ਗੱਲ ਕੀਤੀ ਹੈ ਕਿ 1225B ਦੇ ਥੱਲੇ ਆਣੇ ਚਾਹੀਦੇ ਆ ਕਿ 1226A, ਇਹਨੂੰ 235 236 ਵੀ ਆਪਾਂ ਕਈ ਵਾਰੀ ਡਿਸਕਸ ਕੀਤਾ ਹੋਇਆ। ਇੱਕ ਪਾਸੇ ਜਿਹੜੀ ਮੈਂਡੇਟਰੀ ਡਿਟੈਂਸ਼ਨ 1225 ਦੇ ਥੱਲੇ, ਤੇ 1226 ਥੱਲੇ ਇਹ ਹੈ ਕਿ ਨਹੀਂ, ਉਹਨਾਂ ਨੂੰ ਬੌਂਡ ਹੀਅਰਿੰਗ ਜਿਹੜੀ ਮਿਲਣੀ ਚਾਹੀਦੀ। ਜਿਹੜਾ 5th ਸਰਕਟ ਆ ਉਹਨੇ ਕਿਹਾ ਕਿ ਨਹੀਂ, ਜਿਹੜੀ ਸਰਕਾਰ ਆ ਉਹ ਸਹੀ, ਇਹ 1225 ਦੇ ਥੱਲੇ ਆਉਂਦੇ ਆ ਭਾਵੇਂ ਛੱਡ ਵੀ ਦਿੱਤੇ ਆ ਬਾਅਦ ਚ ਵੀ ਉਹਨਾਂ ਨੂੰ ਫੜ ਸਕਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹੇਬੀਅਸ ਹੋ ਨਹੀਂ ਸਕਦੀ ਜਾਂ ਬੰਦੇ ਛੁੱਟ ਨਹੀਂ ਸਕਦੇ। ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਹੇਬੀਅਸ ਹੁਣ ਜਿਹੜੀ ਫਾਈਲ ਹੋਣੀ ਆ ਉਹ ਕਾਪੀ ਪੇਸਟ ਕਰਕੇ ਜਿਹੜੀ ਫਾਈਲ ਹੋਣੀ ਆ ਉਹਦੇ ਵਿੱਚ ਜਿਹੜਾ ਸੀਗਾ ਸਪੈਸੀਫਿਕ ਜਿਹੜੀਆਂ ਆਰਗੂਮੈਂਟ ਦੇਣੀਆਂ ਪੈਣੀਆਂ ਤੁਹਾਨੂੰ ਸਾਰਿਆਂ ਨੂੰ ਕਿ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਕਿੱਦਾਂ ਹੈਗੀ ਆ। ਓਕੇ, ਜਿਹੜੀ ਪ੍ਰੋਲੋਂਗਡ ਡਿਟੈਂਸ਼ਨ ਹੈਗੀ, ਮਤਲਬ ਲੰਬੇ ਸਮੇਂ ਲਈ ਬੰਦੇ ਨੂੰ ਜਿਹੜਾ ਫੜ ਕੇ ਰੱਖਿਆ, ਉਹ ਇਟਸੈਲਫ ਇੱਕ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਆ।
ਜਿਹੜੇ ਲੋਕਾਂ ਨੂੰ ਆਲਰੇਡੀ ਉਹਨਾਂ ਨੇ ਛੱਡਿਆ ਹੋਇਆ, ਤੁਹਾਡੀ ਆਰਗੂਮੈਂਟ ਇਹ ਹੋਣੀ ਚਾਹੀਦੀ ਹੈ ਕਿ ਹੁਣ ਇਹ ਬੰਦੇ ਨੂੰ 2 ਸਾਲ ਹੋ ਗਏ ਬਾਹਰ ਛੁੱਟੇ ਨੂੰ, ਇਹਦਾ ਇੱਕ ਲਿਬਰਟੀ ਇੰਟਰਸਟ ਆ ਗਿਆ, ਮਤਲਬ ਕਿ ਇਹ ਹੁਣ ਖੁੱਲ੍ਹ ਆਪਣੀ ਮਨਾ ਰਿਹਾ ਸੀਗਾ, ਕੰਮ ਕਰ ਰਿਹਾ ਸੀਗਾ, ਟੈਕਸ ਦੇ ਰਿਹਾ ਸੀਗਾ, ਤੇ ਇਹਨੂੰ ਤੁਸੀਂ ਦੁਬਾਰਾ ਜਦੋਂ ਫੜਦੇ ਹੋ ਇੱਕ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਹੁੰਦੀ ਹੈ। ਮਤਲਬ ਕਿ ਇਹ ਹੁਣ 5th ਸਰਕਿਟ ਦਾ ਕਾਨੂੰਨ ਤੇ ਹੈਗਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹੇਬੀਅਸ ਬੰਦ ਹੋ ਜਾਣੀ ਹੈ। ਇਹਦਾ ਮਤਲਬ ਬਸ ਇਹੀ ਹੈਗਾ ਕਿ ਤੁਹਾਨੂੰ ਜਿਹੜੀ ਹੇਬੀਅਸ ਹੈਗੀ ਆ ਥੋੜੇ ਹੋਰ ਕ੍ਰੀਏਟਿਵ ਵੇ ਨਾਲ ਫਾਈਲ ਕਰਨੀ ਪੈਣੀ ਹੈ, ਤੇ 2 ਤਰ੍ਹਾਂ ਦੇ ਜੱਜਾਂ ਦਾ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪੈਣਾ। ਇੱਕ ਜੱਜ ਇਹ ਹੋਣੇ ਆ ਕਿ ਜਿਹਨਾਂ ਨੇ ਸਿੱਧੇ TRO ਦੇ ਕੇ ਬੰਦਾ ਡਾਇਰੈਕਟਲੀ ਛੱਡ ਦੇਣਾ, ਇੱਕ ਜਿਹੜੇ ਜੱਜ ਇਦਾਂ ਦੇ ਹੋਣੇ ਆ ਉਹਨਾਂ ਨੇ ਸਰਕਾਰ ਨੂੰ ਜਿਹੜਾ ਆਪਣਾ ਮੌਕਾ ਦੇਣਾ ਕਿ ਨਹੀਂ ਤੁਸੀਂ ਦੱਸੋ, ਤੁਹਾਨੂੰ 7 ਦਿਨ ਦਾ ਮੌਕਾ ਦਿੱਤਾ ਜਾਂਦਾ, ਤੁਹਾਨੂੰ 30 ਦਿਨ ਦਾ ਮੌਕਾ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹ ਤੁਹਾਡਾ ਬੌਂਡ ਜਿਹੜਾ ਜੱਜ ਮੂਹਰੇ ਪਵਾਓਗੇ, ਜੱਜ ਮੂਹਰੇ ਜਾ ਕੇ 2 ਸਿਨੈਰੀਓ ਹੋਣੇ ਆ, ਜਾਂ ਤੁਹਾਨੂੰ ਛੱਡ ਦਊਗਾ ਜਾਂ ਉਹ ਬਹਾਨਾ ਵੀ ਲੱਭ ਸਕਦਾ ਕਿ ਇਹ ਬੰਦਾ ਫਲਾਈਟ ਰਿਸਕ ਹੈਗਾ, ਇਹ ਟਰੱਕ ਚਲਾਉਂਦਾ, ਇਹ ਫਲਾਈਟ ਰਿਸਕ ਆ, ਇਹਨੂੰ ਇਹਦੇ ਗਰੰਟਰ ਦੀ ਫੈਮਿਲੀ ਬਾਰੇ ਨਹੀਂ ਪਤਾ, ਇਹ ਇੱਥੇ CLP ਲੱਗਦਾ, ਕਈ ਸਾਰੇ ਮੁੱਦੇ ਜਿਹੜੇ ਚੱਕ ਸਕਦੇ ਆ। ਸੋ ਇਹ ਜਿਹੜੇ ਕੋਰਟ ਦੀ ਜਜਮੈਂਟਸ ਜਿਹੜੀਆਂ ਆ ਰਹੀਆਂ, ਸਾਰੇ ਸਰਕਿਟ ਕੋਰਟ ਦੀਆਂ ਜਜਮੈਂਟਸ ਜਿਹੜੀਆਂ ਇਦਾਂ ਹੀ ਆਣੀਆਂ, 9th ਦੀ ਵੀ ਆਊਗੀ, ਤੁਸੀਂ ਦੇਖੋਗੇ। ਠੀਕ ਹੈ। ਅਲਟੀਮੇਟਲੀ ਕੀ ਹੋਣਾ ਕਿ ਸਰਕਿਟ ਦੇ ਆਪਸ ਚ ਕਨਫਲਿਕਟ ਹੋਣੇ ਆ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਮੁੱਦਾ ਜਿਹੜਾ ਪਹੁੰਚਣਾ ਹੈਗਾ। ਤੇ ਇਹਦੇ ਵਿੱਚ ਜੇ ਲੌਂਗ ਸਟੋਰੀ ਸ਼ਾਰਟ ਆਪਾਂ ਕਰੀਏ ਤਾਂ ਇਹਦਾ ਪ੍ਰਭਾਵ ਜਿਹੜਾ ਜਜਮੈਂਟ ਦਾ ਇਹੀ ਹੈਗਾ ਕਿ ਕਈ ਜੱਜਾਂ ਨੇ ਜਿਹੜਾ ਸੀਗਾ ਡਾਇਰੈਕਟਲੀ ਹੇਬੀਅਸ TRO ਤੋਂ ਬਾਅਦ ਸਿੱਧੇ ਛੱਡ ਦੇਣਾ, ਠੀਕ ਆ। ਸੋ ਇਦਾਂ ਦੀ ਗੱਲ ਨਹੀਂ ਹੋਣੀ ਕਿ ਲੈ ਫਲਾਨਾ ਬੰਦਾ ਛੁੱਟ ਗਿਆ, ਮੈਨੂੰ ਕਿਉਂ ਨਹੀਂ ਛੱਡਿਆ। ਡਿਪੈਂਡ ਜੱਜ ਕਰਦਾ ਕਿ ਸੇਮ ਜੁਰਿਸਡਿਕਸ਼ਨ ਦੇ ਵਿੱਚ ਕਈ ਜੱਜਾਂ ਨੇ ਡਾਇਰੈਕਟਲੀ ਛੱਡ ਦੇਣਾ, ਕਈ ਜੱਜਾਂ ਨੇ ਕਹਿਣਾ ਕਿ ਨਹੀਂ 7 ਦਿਨ ਦਾ ਮੌਕਾ ਦਿੱਤਾ ਜਾਂਦਾ TRO ਤੋਂ ਬਾਅਦ, ਕਈ ਕਹਿੰਦੇ 3 ਦਿਨ ਦਾ ਮੌਕਾ ਦਿੱਤਾ ਜਾਂਦਾ ਸਰਕਾਰ ਨੂੰ, ਕਈ ਕਹਿੰਦੇ 30 ਦਿਨ ਦਾ ਮੌਕਾ ਦਿੱਤਾ ਜਾਂਦਾ। ਜਦੋਂ 30 ਦਿਨ ਹੋ ਜਾਂਦੇ ਆ ਜਾਂ 7 ਦਿਨ ਦਾ ਟਾਈਮ ਹੋ ਜਾਂਦਾ, ਸਰਕਾਰ ਆਪਣੀ ਰਿਸਪੌਂਸ ਫਾਈਲ ਕਰਦੀ ਆ। ਉਸ ਤੋਂ ਬਾਅਦ ਜਿਹੜਾ ਕੋਰਟ ਹੈਗਾ ਉਹ ਕਈ ਵਾਰੀ ਸਿੱਧੇ ਨਹੀਂ ਛੱਡਦਾ, ਉਹ ਕਹਿੰਦਾ ਕਿ ਇਹਨੂੰ ਜੱਜ ਮੂਹਰੇ ਬੌਂਡ ਜਿਹੜਾ ਪਵਾਇਆ ਜਾਵੇ। ਫਿਰ ਬੰਦਾ ਜੱਜ ਮੂਹਰੇ ਜਾਂਦਾ, ਜੱਜ ਫਿਰ ਅੱਗੋਂ 2 ਤਰ੍ਹਾਂ ਦੇ ਆਣੇ ਆ, ਇੱਕ ਨੇ ਜਿਹੜਾ ਬਹਾਨਾ ਲੱਭਣਾ ਕਿ ਨਹੀਂ ਇਹ ਫਲਾਈਟ ਰਿਸਕ ਆ ਤੇ ਇਹਨੂੰ ਬੌਂਡ ਨਹੀਂ ਦੇਣਾ, ਇੱਕ ਜਿਹੜਾ ਉਹਨੇ ਬੌਂਡ ਦੇ ਦੇਣਾ। ਆਪਾਂ ਇਹਦੇ ਵਿੱਚ ਹੁਣ ਇਹ ਦੇਖਿਆ ਰਾਜਕਰਨ ਜੀ ਕਿ ਕਈ ਜੱਜ ਨੇ 1500 ਦਾ ਬੌਂਡ ਵੀ ਪਾਇਆ ਵਾ, ਤੇ ਹੁਣ ਆਪਾਂ ਕਈ ਜੱਜ ਆਪਾਂ ਵੇਖਣੇ ਸ਼ੁਰੂ ਕੀਤੇ ਆ ਉਹ $50,000 ਤੱਕ ਦਾ ਵੀ ਬੌਂਡ ਉਹਨਾਂ ਨੇ ਜਿਹੜਾ ਪਾਇਆ ਹੋਇਆ। ਠੀਕ ਆ, ਗੱਲ ਹੀ ਖਤਮ ਕਰ ਦੋ ਕਿ ਬੌਂਡ ਹੀ ਇੰਨਾ ਜ਼ਿਆਦਾ ਰੱਖ ਦੋ ਕਿ ਬੰਦਾ ਦੇ ਹੀ ਨਾ ਸਕੇ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਫਾਈਟ ਜਿਹੜੀ ਹੈਗੀ ਆ ਕੋਰਟਸ ਦੇ ਵਿੱਚ ਇੱਧਰਲੇ ਪਾਸੇ ਨੂੰ ਜਿਹੜੀ ਜਾ ਰਹੀ ਹੈ। ਜੀ ਜੀ ਬਿਲਕੁਲ। ਅਟਰਨੀ ਟਕੇਣਾ ਜੀ, ਅਗਲੀ ਜਿਹੜੀ ਗੱਲ ਕਰੀਏ, ਵੈਨੇਜ਼ੁਏਲਾ ਨੂੰ ਜਿਹੜੇ ਲੋਕਾਂ ਨੂੰ ਇਹਨਾਂ ਨੇ ਡਿਪੋਰਟ ਕਰਕੇ ਘੱਲਿਆ ਸੀ, ਜੱਜ ਨੇ ਹੁਣ ਆਰਡਰ ਕੀਤੇ ਆ ਵੀ ਉਹਨਾਂ ਨੂੰ ਵਾਪਸ ਲਿਆਓ ਤੇ ਉਹ ਹੀਅਰਿੰਗ ਜਿਹੜੀਆਂ ਉਹਨਾਂ ਦੀਆਂ ਹੋ ਸਕਣ। ਹਾਂਜੀ, ਇਹ 137 ਦੇ ਲਗਭਗ ਜਿਹੜੇ ਲੋਕ ਸੀਗੇ ਏਲੀਅਨ ਐਨਮੀਜ਼ ਐਕਟ ਜਦੋਂ ਨਵਾਂ ਆਇਆ ਸੀਗਾ, ਤੁਹਾਨੂੰ ਯਾਦ ਹੋਣਾ ਸਾਰਿਆਂ ਕਿ ਬੜੇ ਜ਼ਿਆਦਾ ਚੱਕ ਕੇ ਇਹਨਾਂ ਨੇ ਸਿੱਧੇ ਜਿਹੜੇ ਸ਼ਿਪ ਕਰਤੇ ਸੀਗੇ। ਅਲ ਸਾਲਵਾਡੋਰ ਨੂੰ ਘੱਲਤੇ ਸੀ, ਪਤਾ ਨਹੀਂ ਕਿੱਥੇ ਘੱਲੇ ਸੀਗੇ। ਹਾਂਜੀ, ਤੇ ਹੁਣ ਉਹ ਕੋਰਟ ਨੇ ਇਹੀ ਲਾਇਆ ਕਿ ਗਲਤ ਹੈਗਾ, ਡਿਊ ਪ੍ਰੋਸੈਸ ਦੀ ਵਾਇਲੇਸ਼ਨ ਹੈਗੀ ਹੈ, ਤੁਸੀਂ ਇਹਨਾਂ ਨੂੰ ਹੀਅਰਿੰਗਸ ਜਿਹੜੀਆਂ ਨਹੀਂ ਕੰਡਕਟ ਕੀਤੀਆਂ, ਤੇ ਇਹਨਾਂ ਨੂੰ ਹੱਕ ਹੈਗਾ ਕਿ ਇਹਨਾਂ ਨੂੰ ਆਪਣਾ ਚੈਲੰਜ ਕਰਨ, ਆਪਣੇ ਰਿਮੂਵਲ ਜਿਹੜੇ ਸੀਗੇ, ਤੇ ਇਹਨਾਂ ਨੂੰ ਪੇਰੋਲ ਕੀਤਾ ਜਾਵੇ ਤੇ ਇਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ। ਹੁਣ ਗੱਲ ਏਦਾਂ ਕਿ ਵਾਪਸ ਤਾਂ ਲੈ ਕੇ ਆਇਆ ਜਾ ਸਕਦਾ, ਪਰ ਹੁਣ ਇਹ ਲੋਕੀ ਜਿੱਥੇ ਗਏ ਇਹਨਾਂ ਨੂੰ ਦੱਸੂਗਾ ਕੌਣ ਕਿ ਬਈ ਏਦਾਂ ਦਾ ਫੈਸਲਾ ਜਿਹੜਾ ਆ ਗਿਆ, ਤੇ ਥੋੜਾ ਜਿਹਾ ਡਿਫਿਕਲਟ ਫਾਈਟ ਉਸ ਪੱਖੋਂ ਹੋ ਜਾਂਦੀ ਆ। ਪਰ ਇਹ ਹੈ ਕਿ ਉਹਨਾਂ ਨੂੰ ਜਿਹੜਾ ਕੋਰਟ ਨੇ ਫੈਸਲਾ ਦੇ ਦਿੱਤਾ ਕਿ ਇਹਨਾਂ ਨੂੰ ਜਿਹੜਾ ਸੀਗਾ ਤੁਸੀਂ ਵਾਪਸ ਲੈ ਕੇ ਆਓ, ਤੁਸੀਂ ਗਲਤ ਤਰੀਕੇ ਨਾਲ ਇਹਨਾਂ ਨੂੰ ਡਿਪੋਰਟ ਕੀਤਾ ਜਿਹੜਾ। ਠੀਕ ਆ। ਅੱਛਾ, ਅੱਜ ਦੀ ਜਿਹੜੀ ਹੁਣ ਆਪਣੀ ਜਿਹੜੀ ਵੱਡੀ ਗੱਲ ਆ, ਖਬਰ ਆ, ਜਿਹੜੀ ਵਿਆਹ ਦੇ ਆਧਾਰ ਦੇ ਉੱਤੇ ਜਿਹੜੇ ਮਿਲੇ ਗ੍ਰੀਨ ਕਾਰਡ ਆ, ਆਪਾਂ ਨੂੰ ਕਿੰਨੀਆਂ ਕਾਲਾਂ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਕਈਆਂ ਦੀਆਂ, ਵੀ ਉਹ ਜੀ ਇੱਦਾਂ ਕਰਤਾ, ਉਹਨਾਂ ਨੇ ਉੱਦਾਂ ਕਰਤਾ, ਅਸੀਂ ਰੱਦ ਕਰਾਉਣਾ ਚਾਹੁੰਦੇ, ਐਵੇਂ ਹੋ ਸਕਦਾ ਆ। ਸੋ ਇਹ ਪਟੀਸ਼ਨ ਕਰਤਾ ਜਿਹੜਾ ਸਪਾਊਸ ਆ, ਵੀ ਘਰ ਵਾਲਾ ਜਾਂ ਘਰ ਵਾਲੀ ਜਿਹਨੇ ਮੇਨ ਪਟੀਸ਼ਨ ਕੀਤੀ ਆ ਆਪਣੇ ਦੂਜੇ ਸਪਾਊਸ ਦੇ ਲਈ, ਪਾਰਟਨਰ ਦੇ ਲਈ, ਉਹ ਕਹਿੰਦੇ ਰਿਕੁਐਸਟ ਕਰ ਸਕਦੇ ਆ ਗ੍ਰੀਨ ਕਾਰਡ ਰੱਦ ਕਰਵਾਉਣ ਦੇ ਲਈ ਜਿਹੜਾ ਗ੍ਰਾਂਟ ਹੋਇਆ ਆ। ਸੋ ਇਹ ਕੀ ਮੈਟਰ ਆ ਜੀ ਹੁਣ, ਤੇ ਇਹਦਾ ਮੈਰਿਜ ਬੇਸ ਕੇਸਾਂ ਦੇ ਉੱਤੇ ਕੀ ਇਸ ਦਾ ਅਸਰ ਆਪਾਂ ਦੇਖਾਂਗੇ। ਸੋ ਓਵਰ ਫਿਊ ਇਅਰਸ ਬਹੁਤ ਕਾਲਾਂ ਆਈਆਂ ਲੋਕਾਂ ਦੀਆਂ, ਕਿਸੇ ਨੇ ਇੰਡੀਆ ਵਿਆਹ ਕਰਾਇਆ ਸੀਗਾ, ਬੰਦੇ ਨੇ ਧੋਖਾ ਕਰਤਾ, ਉਹਦਾ ਵਿਆਹ ਕਰਾਉਣ ਦਾ ਇਰਾਦਾ ਨਹੀਂ ਸੀਗਾ, ਉਹਦੀ ਪਹਿਲਾਂ ਹੀ ਕਿਤੇ ਹੋਰ ਸੈਟਿੰਗ ਸੀਗੀ, ਜਾਂ ਉਹ ਤਦ ਤੱਕ ਰਿਹਾ ਜਾਂ ਰਹੀ ਜਦ ਤੱਕ ਕੰਡੀਸ਼ਨਲ ਗ੍ਰੀਨ ਕਾਰਡ ਨਹੀਂ ਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸੀਗਾ ਆਪਣੇ ਰੰਗ ਦਿਖਾਤੇ ਤੇ ਘਰ ਛੱਡ ਕੇ ਚਲ ਗਏ। ਏਦਾਂ ਦਾ ਬੜੀਆਂ ਜ਼ਿਆਦਾ ਜਿਹੜੀ ਚੀਜ਼ਾਂ ਹੈਗੀ ਆਪਾਂ ਕੀ ਕਰ ਸਕਦੇ, ਉਹਨੂੰ ਰਿਵੋਕ ਕਿੱਦਾਂ ਕਰ ਸਕਦੇ ਆ। ਸੋ ਉਹਦਾ ਕੋਈ ਮੈਕੈਨਿਜ਼ਮ ਨਹੀਂ ਸੀਗਾ। ਠੀਕ ਹੈ, ਹੁਣ ਦੇਖੋ ਜਿਹੜਾ ਡੋਮੈਸਟਿਕ ਵਾਇਲੈਂਸ ਆ, ਜਾਂ ਜਿਹੜਾ ਤੁਸੀਂ ਕਹਿ ਲਓ ਕਿ ਮਤਭੇਦ ਜਿਹੜੇ ਹੁੰਦੇ ਉਹ ਦੋਨੋਂ ਬੰਨੇ ਆ ਸਕਦੇ ਆ। ਕੋਈ ਜ਼ਰੂਰੀ ਨਹੀਂ ਕਿ ਇਮੀਗ੍ਰੈਂਟ ਨੇ ਕੰਮ ਖਰਾਬ ਕਰਨਾ ਜਾਂ ਸਿਟੀਜ਼ਨ ਨੇ ਕਰਨਾ, ਦੋਨੋਂ ਪਾਸੋਂ ਹੀ ਆਪਾਂ ਜਿਹੜੀਆਂ ਚੀਜ਼ਾਂ ਖਬਰਾਂ ਜਿਹੜੀਆਂ ਸੁਣੀਆਂ ਸੀਗੀਆਂ ਪਹਿਲੇ ਦੱਸਦੇ ਜਾਈਏ। ਆਪਾਂ ਗੱਲ ਕਰ ਰਹੇ ਉਹ ਕੇਸਾਂ ਦੇ ਵਿੱਚ ਜਿਹਦੇ ਵਿੱਚ ਕਿ US ਸਿਟੀਜ਼ਨ ਜਿਹੜਾ ਸੀਗਾ ਉਹਨੇ ਇਹ ਸੋਚ ਕੇ ਵਿਆਹ ਕਰਾਇਆ ਕਿ ਮੈਂ ਅਸਲੀ ਵਿਆਹ ਕਰਾ ਰਿਹਾ, ਪਰ ਜਿਹੜਾ ਦੂਜਾ ਬੰਦਾ ਸੀਗਾ ਕਰਾਇਆ ਤਾਂ ਵਿਆਹ ਉਹਨਾਂ ਨੇ ਅਸਲੀ ਪੂਰਾ ਧੂਮਧਾਮ ਦੇ ਨਾਲ ਇੰਡੀਆ ਦੇ ਵਿੱਚ, ਪਰ ਉਹਨਾਂ ਦਾ ਜਿਹੜਾ ਸੀਗਾ ਇਰਾਦਾ ਨਹੀਂ ਸੀਗਾ, ਮਤਲਬ ਵਨ ਸਾਈਡਡ ਸੀਗਾ। ਇੱਕ ਬੰਦਾ ਇਹ ਸੋਚ ਰਿਹਾ ਕਿ ਵਿਆਹ ਅਸਲੀ ਹੈ, ਇੱਕ ਪਰਿਵਾਰ ਇਹ ਸੋਚ ਰਿਹਾ।
ਤੇ ਦੂਜਾ ਪਰਿਵਾਰ ਜਿਹੜਾ ਸੀਗਾ ਉਹ ਸੋਚ ਰਿਹਾ ਕਿ ਨਹੀਂ ਆਪਾਂ ਗ੍ਰੀਨ ਕਾਰਡ ਤੱਕ ਹੀ ਮਤਲਬ ਜਿਹੜਾ ਰੱਖਣਾ। ਸੋ ਉਹ ਚੀਜ਼ ਬਾਰੇ ਜਿਹੜਾ ਕੇਸ ਇਹਨਾਂ ਨੇ ਕੀਤਾ। ਓਕੇ, ਮਤਲਬ ਜਿਹਦੇ ਵਿੱਚ ਕਿ ਇੱਕ ਬੰਦੇ ਨੂੰ ਲੱਗ ਰਿਹਾ ਕਿ ਵਿਆਹ ਸਹੀ ਸੀਗਾ, ਉਹਨਾਂ ਧੋਖਾ ਹੋ ਗਿਆ ਕਾਇੰਡ ਆਫ, ਉਹ ਚੀਜ਼ ਤੇ ਸੀਗਾ। ਸੋ ਉਹਦਾ ਇੱਕ ਇਹਨਾਂ ਨੇ ਰਾਹ ਬਣਾਇਆ ਹੁਣ ਕਿ ਭਾਵੇਂ ਗ੍ਰੀਨ ਕਾਰਡ ਅਪਰੂਵ ਵੀ ਹੋਏ ਆ, ਉਹਨੂੰ ਜਿਹੜਾ ਸੀਗਾ ਤੁਸੀਂ ਕੈਂਸਲ ਜਿਹੜਾ ਕਰਾ ਸਕਦੇ। ਠੀਕ ਹੈ। ਇੱਥੇ ਬੜੇ ਲੋਕਾਂ ਨੇ ਸਵਾਲ ਜਿਹੜਾ ਓਵਰ ਅ ਪੀਰੀਅਡ ਆਫ ਈਅਰਸ ਪੁੱਛੇ ਆ, ਉਹਨਾਂ ਨੂੰ ਜਵਾਬ ਇਹੀ ਹੁੰਦਾ ਸੀਗਾ ਕਿ ਨਹੀਂ ਏਦਾਂ ਤੁਸੀਂ ਨਹੀਂ ਕਰ ਸਕਦੇ। ਪਰ ਹੁਣ ਇਹਨਾਂ ਨੇ ਜਿਹੜਾ ਰਾਹ ਸੀਗਾ ਖੋਲ ਦਿੱਤਾ। ਓਕੇ, ਰਾਹ ਖੋਲਿਆ ਕਿੰਨੇ? ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ। ਮਤਲਬ ਕਿ ਇੱਕ ਵਿਆਹ ਵਾਲੇ ਕੇਸਾਂ 'ਚ ਕਾਫੀ ਹਾਈ ਜਿਹੜੀ ਸੰਸਥਾ ਜਿਹੜੀ ਤੁਸੀਂ ਕਹ ਲਓ ਆ ਜਾਂਦੀ ਹੈ ਕਿ ਸਾਰੇ ਡਿਸੀਜਨ ਜਿਹੜੇ ਇਹਨਾਂ ਨੂੰ ਅਪੀਲ ਜਿਹੜੇ ਹੁੰਦੇ ਆ। ਸੋ ਕੇਸ ਲਾਅ ਆਇਆ ਦੀ ਹਾਓ ਜਿਨ, ਇਹਦੀ ਜਿਹੜੀ ਪਟੀਸ਼ਨ ਸੀਗੀ ਫਾਈਲ ਕੀਤੀ ਸੀਗੀ ਜਿਹੜੇ ਮੁੰਡੇ ਨੇ, ਉਹਦਾ ਨਾਮ ਸੀਗਾ ਹਨਫੇਈ ਜ਼ਿਓਂਗ, ਪਟੀਸ਼ਨਰ ਜਿਹੜਾ ਸੀਗਾ। ਸੋ ਇਹ ਏਸ਼ੀਅਨ ਮੂਲ ਦੇ ਲੋਕ ਆਬਵੀਅਸਲੀ ਜਿਹੜੇ ਹੈਗੇ ਆ। ਸੋ ਇਹ ਫਰਵਰੀ 13 2026 ਨੂੰ ਕੱਲ ਹੀ ਜਿਹੜਾ ਇਹ ਫੈਸਲਾ ਜਿਹੜਾ ਆਇਆ, ਕਾਫੀ ਇਹ ਹਿਸਟੋਰੀਕਲ ਫੈਸਲਾ ਜਿਹੜਾ ਹੋਣਾ। ਇਹਦੇ ਨਾਲ ਕੀ ਹੋਣਾ ਕਿ ਜਿਹੜੇ ਲੋਕਾਂ ਨਾਲ ਵੀ ਫਰਾਡ ਹੋਇਆ, ਜਿਹੜੇ ਵੀ ਪਰਿਵਾਰ ਮੈਂਬਰਾਂ ਨਾਲ ਫਰਾਡ ਹੋਇਆ, ਮੁੰਡੇ ਨੇ ਜਾਂ ਕੁੜੀ ਨੇ ਕਿਸੇ ਨੇ ਵੀ ਕੀਤਾ, ਕਿ ਮਤਲਬ ਉਹ ਉਨਾ ਕੁ ਟਾਈਮ ਜਿਹੜਾ ਤੁਹਾਡੇ ਨਾਲ ਰਹੇ ਆ ਕਿ ਸਿਰਫ ਉਹਨਾਂ ਨੂੰ ਐਂ ਲੱਗਦਾ ਕਿ ਇੱਕ ਵਾਰੀ ਕੰਡੀਸ਼ਨਲ ਗ੍ਰੀਨ ਕਾਰਡ ਆ ਜਾਵੇ, ਉਸ ਤੋਂ ਬਾਅਦ ਆਪਾਂ ਵਾਹਵਾ ਲਾ ਦਾਂਗੇ ਜਾਂ ਹਾਰਡਸ਼ਿਪ ਸ਼ੋ ਕਰ ਦਾਂਗੇ ਜਾਂ ਆਪਾਂ ਡਿਵੋਰਸ ਲੈ ਕੇ ਜਿਹੜਾ ਫਾਈਲ ਕਰ ਲਾਂਗੇ। ਉਸ ਚੀਜ਼ ਬਾਰੇ ਇਹ ਕੇਸ ਹੈਗਾ ਕਿ ਉਹਦੇ ਪ੍ਰੋਸੈਸ ਦੇ ਵਿੱਚ ਜਿਹੜੀ ਸਿਟੀਜ਼ਨ ਪਰਿਵਾਰ ਵਾਲੀ ਜਿਹੜੀ ਫੈਮਿਲੀ ਹੈਗੀ ਆ ਜਾਂ ਗ੍ਰੀਨ ਕਾਰਡ ਸਪਾਊਸ ਜਿਹੜੀ ਫੈਮਿਲੀ ਜਿਹੜੀ ਹੈਗੀ ਆ, ਉਹ ਕੀ ਕਰ ਸਕਦੇ ਆ, ਉਹ ਕਿਸ ਤਰੀਕੇ ਨਾਲ ਜਿਹੜਾ ਦੂਜਾ ਗ੍ਰੀਨ ਕਾਰਡ ਜਿਹੜਾ ਰੱਦ ਕਰਾ ਸਕਦੇ ਆ। ਸੋ ਉਸ ਕੇਸ ਬਾਰੇ ਜਿਹੜਾ ਹੈਗਾ। ਸੋ ਇਹਦੇ ਵਿੱਚ ਕੀ ਹੋਇਆ ਸੀਗਾ ਕੇਸ ਦੇ ਵਿੱਚ ਕਿ ਯੂਐਸ ਸਿਟੀਜ਼ਨ ਨੇ ਵਿਆਹ ਕੀਤਾ ਚਾਈਨਾ ਦੇ ਵਿੱਚ ਮਾਰਚ 3 2022 ਨੂੰ, ਤੇ ਮਾਰਚ 2022 ਦੇ ਵਿੱਚ ਹੀ ਉਹਨਾਂ ਨੇ ਜਿਹੜਾ ਸੀਗਾ I-130 ਜਿਹੜਾ ਫਾਈਲ ਕਰਤਾ। ਜੁਆਇੰਟ ਐਵੀਡੈਂਸ ਉਹਨਾਂ ਨੇ ਲਗਾਏ ਸਾਰੇ, ਲੀਜ਼ ਇਕੱਠੇ ਉਹਨਾਂ ਦੀ ਹੋ ਗਈ, ਇੰਸ਼ੋਰੈਂਸ ਸੀਗੀ, ਫੋਟੋਆਂ ਸੀਗੀਆਂ, ਟਰੈਵਲ ਕਨਫਰਮੇਸ਼ਨ, ਜਿੱਦਾਂ ਹਰੇਕ ਚੀਜ਼ ਜਿਹੜੀ ਸੀਗੀ, ਨਿਆਣਾ ਵੀ ਸੀਗਾ ਵਿੱਚ ਲਿਖਿਆ। ਤੇ ਸਾਰੇ ਜਿਹੜੀ ਪ੍ਰੋਪਰ ਜਿਹੜੀ ਤੁਸੀਂ ਕਹਿ ਲਓ ਕਿ ਜਿੱਦਾਂ ਡਾਕੂਮੈਂਟ ਜਿਹੜਾ ਬੰਦਾ ਕਰਦਾ ਅਸਲੀ ਵਿਆਹ ਸੀਗਾ। ਮਤਲਬ ਐਟਲੀਸਟ ਜਿਹੜਾ ਯੂਐਸ ਸਿਟੀਜ਼ਨ ਸੀਗਾ ਉਹਨੂੰ ਐਂ ਲੱਗਿਆ ਕਿ ਇਹ ਵਿਆਹ ਪੂਰਾ ਅਸਲੀ ਹੈ, ਪੂਰਾ ਜਿਹੜਾ ਸਬੂਤ ਸੀਗਾ ਘੁੰਮਣ ਫਿਰਨ ਦਾ ਸਾਰਾ। ਹੁਣ USCIS ਨੇ ਕੰਡੀਸ਼ਨਲ ਗ੍ਰੀਨ ਕਾਰਡ ਜਿਹੜਾ ਗ੍ਰਾਂਟ ਕਰਤਾ, ਮਈ 23 2023 ਨੂੰ ਗ੍ਰਾਂਟ ਹੋ ਗਿਆ। ਤੇ ਜਿਹੜਾ ਆਪਣਾ ਬੈਨੀਫਿਸ਼ਰੀ ਸੀਗਾ ਉਹਦਾ ਉਹ ਪਰਮਾਨੈਂਟ ਰੈਜ਼ੀਡੈਂਸ ਉਹਨੂੰ ਮਿਲ ਗਈ 2 ਸਾਲ ਦਾ ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਜਿਹੜਾ ਹੁੰਦਾ। ਜਿਹੜਾ ਇਹ ਕਪਲ ਸੀਗਾ ਇਹਨਾਂ ਦੇ ਜਵਾਕ ਪੈਦਾ ਹੋਇਆ ਜਨਵਰੀ 2023 ਨੂੰ। ਠੀਕ ਆ, ਸੋ ਆਹ ਚੀਜ਼ ਸਾਰੇ ਜਣੇ ਧਿਆਨ ਨਾਲ ਜਿਹੜੀ ਸੁਣਿਓ। ਠੀਕ ਆ, ਕਈ ਵਾਰੀ ਰਾਜ ਕਹਿੰਦੇ ਜੀ ਉਹ ਬੜਾ ਵਾ ਕਿ ਯਾਰ ਇਹ ਦੋ ਜਣੇ ਨਾ ਡਰਾਉਂਦੇ ਬੜਾ ਵਾ, ਖਬਰਾਂ ਏਦਾਂ ਵਾ, ਖਬਰਾਂ ਪਰ ਹੁੰਦੀਆਂ ਅਸਲੀ ਆ। ਠੀਕ ਆ, ਅਸਲੀ ਕਿੱਦਾਂ ਕਿ ਹੁਣ ਅਗਲਿਆਂ ਦੇ ਇੱਕ ਨਿਆਣਾ ਵੀ ਸੀਗਾ। ਠੀਕ ਆ, ਹੁਣ ਇਸ ਤੋਂ ਪਰੇ ਤਾਂ ਨਹੀਂ ਨਾ ਤੁਸੀਂ ਜਾ ਸਕਦੇ ਕਿ ਤੁਸੀਂ ਵਿਆਹ ਆਪਣੀ ਕੰਟਰੀ 'ਚ ਕਰਾਇਆ, ਸਾਰੇ ਤੁਹਾਡੇ ਕੋਲ ਡਾਕੂਮੈਂਟ ਆ, ਲੀਜ਼ ਆ, ਨਿਆਣਾ ਵੀ ਤੁਹਾਡਾ ਹੋ ਗਿਆ, ਤੁਸੀਂ ਇਕੱਠੇ ਰਹਿ ਰਹੇ ਆ। ਉਸ ਤੋਂ ਬਾਅਦ ਵੀ ਉਹਨਾਂ ਨੇ ਗ੍ਰੀਨ ਕਾਰਡ ਜਾ ਕੇ ਬੰਦੇ ਦਾ ਰਿਵੋਕ ਕੀਤਾ, ਕਿਉਂਕਿ ਉਹ ਵਨ ਸਾਈਡਡ ਸੀਗਾ, ਬੰਦੇ ਦੇ ਦਿਮਾਗ 'ਚ ਚੋਰ ਸੀਗਾ ਉਹਦਾ। ਹੁਣੇ ਕਈ ਚੀਜ਼ਾਂ ਹੁੰਦੀਆਂ, ਕਈ ਵਾਰੀ ਬੰਦੇ ਦਾ ਪਹਿਲਾਂ ਕਿਤੇ ਰਿਲੇਸ਼ਨਸ਼ਿਪ ਚੱਲਦਾ ਹੁੰਦਾ, ਉਹ ਵਿਆਹ ਕਰਾ ਲੈਂਦਾ, ਉਹ ਫੇਰ ਦੁਬਾਰਾ ਗ੍ਰੀਨ ਕਾਰਡ ਲੈ ਕੇ ਫੇਰ ਦੁਬਾਰਾ ਜਿਹੜਾ ਪਹਿਲੇ ਵਾਲੇ ਰਿਲੇਸ਼ਨਸ਼ਿਪ ਵੱਲ ਜਿਹੜਾ ਵਾਪਸ ਹੋ ਜਾਂਦਾ। ਸੋ ਇੱਕ ਸਬੂਤ ਆ ਗਿਆ ਨਾ ਵਿੱਚ ਚੀਜ਼ਾਂ ਦੇ ਕਿ ਇਹ ਜਿਹੜਾ ਸੀਗਾ ਇਹਦਾ ਕਰਨ ਦਾ ਧੋਖਾ ਸੀਗਾ ਨਾ। ਸੋ ਕਈ ਐਗਜ਼ਾਮਪਲ ਆਪਾਂ ਜਿਹੜੀਆਂ ਡਿਸਕਸ ਇੱਥੇ ਕਰ ਸਕਦੇ ਹਾਂ, ਪਰ ਆਪਾਂ ਜੇ ਮੁੱਦੇ ਵੱਲ ਵਧੀਏ ਤਾਂ ਕੀ ਸੀਗਾ ਕਿ ਇਹਦੇ ਫੈਕਟ ਇਹ ਸੀਗੇ ਕਿ ਤੁਸੀਂ ਦੇਖ ਲਓ ਕਿ ਨਿਆਣੇ ਨੂਣੇ ਵੀ ਇਹਨਾਂ ਦੇ ਸੀਗੇ। ਇਹ ਤੋਂ ਅਸਲੀ ਦਾ ਹੁਣ ਵਿਆਹ ਕੀ ਹੋ ਸਕਦਾ। ਹੁਣ ਜਿਹੜਾ ਸੀਗਾ ਗ੍ਰੀਨ ਕਾਰਡ ਉਹਦਾ ਅਪਰੂਵ ਹੋ ਗਿਆ, ਤੇ ਪਟੀਸ਼ਨਰ ਨੇ ਇਹ ਅਲੈਜ ਕੀਤਾ ਕਿ ਜਦੋਂ ਇਹ ਵਿਆਹ ਵੀ ਜਿਹੜਾ ਦਾ ਹੋ ਗਿਆ, ਕੰਡੀਸ਼ਨਲ ਗ੍ਰੀਨ ਕਾਰਡ ਆ ਗਿਆ, ਇੱਕਦਮ ਹੀ ਉਹਨੇ ਦੇਖਿਆ ਕਿ ਫਰਕ ਜਿਹੜਾ ਆਉਣ ਲੱਗ ਪਿਆ, ਕਿ ਪ੍ਰੈਗਨੈਂਸੀ ਵੱਲ ਕੋਈ ਇੰਟਰਸਟ ਨਹੀਂ ਸੀਗਾ ਜਿਹੜਾ ਫੋਰਨ ਸਪਾਊਸ ਸੀਗਾ, ਤੇ ਉਹਨੇ ਇੱਕ ਤਰ੍ਹਾਂ ਅਬੈਂਡਨਮੈਂਟ ਕਰਤੀ, ਛੱਡ ਕੇ ਜਿਹੜਾ ਚਲ ਗਿਆ। ਸੋ ਉਹਨੇ ਕੀ ਕੀਤਾ ਕਿ ਪਟੀਸ਼ਨਰ ਨੇ ਇਹਨਾਂ ਨੇ ਸੈਪਰੇਸ਼ਨ ਲੈ ਲਈ ਸੀਗੀ ਦਸੰਬਰ 2023 ਦੇ ਵਿੱਚ, ਤੇ ਉਹਨੇ ਕੀ ਕੀਤਾ ਜਿਹੜਾ ਯੂਐਸ ਸਿਟੀਜ਼ਨ ਸਪਾਊਸ ਸੀ ਉਹਨੇ ਜਾ ਕੇ ਅਨਲਮੈਂਟ ਦੀ ਪਟੀਸ਼ਨ ਫਾਈਲ ਕੀਤੀ। ਸੋ ਇਹਦੇ ਵਿੱਚ ਕੀ ਹੈ ਕਿ ਸਾਰਿਆਂ ਨੇ ਜਿਹੜਾ ਸੀਗਾ ਡਿਵੋਰਸ ਨਹੀਂ ਲੈਣਾ, ਇਹਦੇ ਵਿੱਚ ਫਿਰ ਅਨਲਮੈਂਟ ਜਿਹੜੀ ਲੈਣੀ ਹੈ। ਸੋ ਜੇ ਤੁਸੀਂ ਫਾਈਟ ਕਰਨਾ, ਵਿਆਹ ਹੀ ਰੱਦ ਕਰਦਾ ਵੀ ਵਿਆਹ ਹੋਇਆ ਹੀ ਨਹੀਂ, ਸੋ ਇਹ ਮੈਟਰ ਨਹੀਂ ਕਰਦਾ ਕਿ ਜਵਾਕ ਜੂਕ ਸੀਗੇ ਜਾਂ ਕਿੱਦਾਂ, ਅਨਲਮੈਂਟ ਦੇ ਮਤਲਬ ਇਹਦੇ ਵਿੱਚ ਤੁਸੀਂ ਤਕੜਾ ਜਿਹੜਾ ਫੈਮਿਲੀ ਵਾਲਾ ਲਾਇਰ ਲੈਣਾ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਧੋਖਾ ਹੋਇਆ, ਠੀਕ ਹੈ, ਤੇ ਤੁਸੀਂ ਤਕੜਾ ਜਿਹੜਾ ਫੈਮਿਲੀ ਵਾਲਾ ਵਕੀਲ ਲੱਭ ਕੇ ਡਿਵੋਰਸ ਨਹੀਂ ਕਰਾਉਣਾ, ਅਨਲਮੈਂਟ ਜਿਹੜੀ ਕਰਾਣੀ ਹੈ। ਠੀਕ ਹੈ, ਸੋ ਪਹਿਲੀ ਚੀਜ਼ ਉਹ ਆ। ਸੋ ਆਪਣੇ ਆਪ ਕੁਝ ਨਹੀਂ ਹੋਣਾ, ਜੇ ਤੁਹਾਨੂੰ ਗੁੱਸਾ ਜਾਂ ਕੁਝ ਯਾਦ ਆ, ਤੁਸੀਂ ਦੇਖੋ ਮੂਵ ਔਨ ਕਰ ਸਕਦੇ ਆ ਆਪਣੀ ਲਾਈਫ 'ਚ, ਉਹਨੂੰ ਭੁੱਲ ਸਕਦੇ ਆ ਕਿ ਠੀਕ ਆ ਗੱਲ ਖਤਮ ਕਰੋ, ਆਪਾਂ ਦੋਵੇਂ ਅਲੱਗ-ਅਲੱਗ ਰਾਹ ਤੇ ਹੋ ਜਾਣਾ। ਪਰ ਜੇ ਤੁਸੀਂ ਅਦਰਵਾਈਜ਼ ਇਹਨੂੰ ਫਾਈਟ ਕਰਨੀ ਹੈ ਤਾਂ ਤੁਸੀਂ ਅਨਲਮੈਂਟ ਦੀ ਪਟੀਸ਼ਨ ਜਿਹੜੀ ਫਾਈਲ ਕਰਨੀ ਹੈ, ਡਿਵੋਰਸ ਦੀ ਨਹੀਂ ਫਾਈਲ ਕਰਨੀ। ਤਾਂ ਤੁਹਾਡੀ ਜਿਹੜੀ ਪਹਿਲੀ ਫਾਈਟ ਹੋਣੀ ਹੈ ਫੈਮਿਲੀ ਕੋਰਟ ਦੇ ਵਿੱਚ ਹੋਣੀ ਹੈ। ਠੀਕ ਹੈ ਜੀ। ਸੋ ਅਨਲਮੈਂਟ ਦੇ ਵਿੱਚ ਇਹ ਬੰਦੇ ਇਹਨੇ 19 ਐਫੀਡੇਵਿਟ ਜਿਹੜੇ ਲਾਏ ਸੀਗੇ ਅਲੱਗ-ਅਲੱਗ ਰਿਸ਼ਤੇਦਾਰਾਂ ਦੇ, ਗਵਾਹਾਂ ਦੇ, 19 ਐਫੀਡੇਵਿਟ ਜਿਹੜੇ ਸੀਗੇ ਕਿ
ਜਿਹੜੇ ਪ੍ਰੂਵ ਕਰਦੇ ਸੀਗੇ ਕਿ ਮੈਰਿਜ ਇਹ ਫਰਾਡ ਜਿਹੜੀ ਹੈਗੀ ਆ। ਨਵਾਂ ਐਵੀਡੈਂਸ ਜਿਹੜਾ ਇਹਨੇ ਪ੍ਰੈਜ਼ੈਂਟ ਕੀਤਾ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਵਕੀਲ ਦੇ ਥਰੂ BIA ਦੇ ਵਿੱਚ ਜਿਹੜੀ ਪਟੀਸ਼ਨ ਜਿਹੜੀ ਫਾਈਲ ਕਰਤੀ। ਹੁਣ BIA ਦੇ ਵਿੱਚ 30 ਦਿਨਾਂ ਦੇ ਵਿੱਚ ਅਪੀਲ ਹੁੰਦੀ ਆ। BIA ਅੱਗੋਂ ਕੀ ਕਹਿੰਦੀ ਹੈ ਮੈਰਿਜ ਫਰਾਡ ਦਾ ਕੇਸ ਹੈਗਾ, ਸਾਨੂੰ ਨਹੀਂ ਮੈਟਰ ਕਰਦਾ ਇਹਦੇ ਵਿੱਚ, ਭਾਵੇਂ ਤੁਸੀਂ ਲੇਟ ਵੀ ਅਪੀਲ ਲਾਈ ਆ। ਸੋ ਆ ਬੜੀ ਵੱਡੀ ਚੀਜ਼ ਹੈਗੀ ਆ। ਜੇ ਲੇਟ ਵੀ ਤੁਸੀਂ ਪਟੀਸ਼ਨ ਜਿਹੜੀ ਲਾਈ ਆ, ਉਹ ਵੀ BIA ਨੇ ਇਹਦੇ ਵਿੱਚ ਐਂਟਰਟੇਨ ਕੀਤੀ ਆ, ਕਿਉਂਕਿ ਉਹ ਕਹਿੰਦੇ ਕਿ ਮੈਰਿਜ ਫਰਾਡ ਦਾ ਜਿਹੜਾ ਮਸਲਾ ਜਿਹੜਾ ਹੈਗਾ, ਤੇ ਇਹਨਾਂ ਨੇ 19 ਐਫੀਡੇਵਿਟ ਸੀਗੇ, ਅਨਲਮੈਂਟ ਮਟੀਰੀਅਲ ਸੀਗੇ, ਪੁਲਿਸ ਦੀਆਂ ਰਿਪੋਰਟਾਂ ਸੀਗੀਆਂ, ਮੈਡੀਕਲ ਰਿਕਾਰਡ ਵਗੈਰਾ, ਹਰੇਕ ਚੀਜ਼ ਸੀਗੇ। ਇਹਨਾਂ ਨੇ ਸਾਰੀ ਜਿਹੜੀ ਇਹਨਾਂ ਨੇ ਮਤਲਬ ਪ੍ਰੂਵ ਕਰਤਾ ਹੈ ਕਿ ਇੱਕ ਵਨ ਸਾਈਡਡ ਸੀਗਾ ਇਹ ਬੰਦਾ, ਸਿਰਫ ਜਿਹੜਾ ਸੀਗਾ ਫਾਇਦਾ ਚੱਕਣ ਆਇਆ ਸੀ, ਫਾਇਦਾ ਚੱਕਣ ਵਾਲਾ ਹਿਸਾਬ ਕਿਤਾਬ ਜਿਹੜਾ ਸੀਗਾ। BIA ਕਹਿੰਦਾ ਕਿ ਅਨਟਾਈਮਲੀ ਅਪੀਲ ਦਾ ਕੋਈ ਚੱਕਰ ਨਹੀਂ ਹੈਗਾ, ਆਪਾਂ ਐਕਸੈਪਟ ਕਰਨੀ ਹੈ ਇਹ ਅਪੀਲ, ਕਿਉਂਕਿ ਸਾਡਾ ਇਹਦੇ ਵਿੱਚ ਇੰਟਰਸਟ ਹੈਗਾ। ਤੇ ਇਹਦੇ ਵਿੱਚ ਉਹਨਾਂ ਨੇ ਸ਼ੋਅ ਕਰਤਾ ਕਿ ਜਦੋਂ ਵਿਆਹ ਕਰਾਇਆ ਹੀ ਸੀਗਾ ਨਾ, ਜਦੋਂ I-130 ਫਾਈਲ ਹੀ ਹੋਇਆ ਸੀਗਾ, ਉਦੋਂ ਹੀ ਬੰਦੇ ਦੇ ਮਨ 'ਚ ਜਿਹੜਾ ਚੋਰ ਜਿਹੜਾ ਸੀਗਾ। ਤਾਂ ਹੁਣ ਇਹ ਐਫੀਡੇਵਿਟ ਵਗੈਰਾ ਸਾਰਾ ਉਹ ਚੀਜ਼ਾਂ ਨਾਲ ਸਾਬਤ ਹੋ ਗਿਆ ਕਿ ਇਹ ਬੰਦਾ ਕਿੱਦਾਂ ਐਕਟ ਕਰਦਾ ਸੀ ਜਾਂ ਨਹੀਂ ਸੀਗਾ। ਸੋ ਕੀ ਕਹਿੰਦੇ ਆ BIA ਵਾਲੇ ਕਿ ਇਹ ਉਹਨਾਂ ਨੇ ਕਿਹਾ ਕਿ ਜਿਹੜੀ ਬਾਈਡਨ ਸਰਕਾਰ ਸੀਗੀ, ਉਹਨਾਂ ਨੇ ਕਈ ਸਾਰੇ ਕੇਸ ਜਿਹੜੇ ਸੀਗੇ ਬਿਨਾਂ ਇੰਟਰਵਿਊ ਦੇ ਗ੍ਰਾਂਟ ਕਰਤੇ ਸੀਗੇ। ਇਹ ਵਾਲਾ ਕੇਸ ਵੀ ਬਿਨਾਂ ਇੰਟਰਵਿਊ ਦੇ ਗ੍ਰਾਂਟ ਹੋਇਆ। ਸੋ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜਾ ਬਿਨਾਂ ਇੰਟਰਵਿਊ ਦੇ ਗ੍ਰਾਂਟ ਹੋਇਆ, ਉਹਨੂੰ ਸਿੱਧੇ ਤੁਸੀਂ ਚੈਲੰਜ ਜਿਹੜਾ ਕਰ ਸਕਦੇ ਆ ਕਿ ਇਹ ਬਿਨਾਂ ਇੰਟਰਵਿਊ ਦੇ ਗ੍ਰਾਂਟ ਹੋਇਆ। ਇਹਦੇ ਵਿੱਚ ਸਰਕਾਰ ਨੇ ਵੈਟਿੰਗ ਨਹੀਂ ਕੀਤੀ। ਜਿਹੜੀ ਹੁਣ ਵਾਲੀ ਸਰਕਾਰ ਆ ਉਹ ਕਾਹਲੀ ਪਊਗੀ ਕਿ ਉਹ ਵਾਲੇ ਕੇਸਾਂ ਨੂੰ ਇਹ ਦੁਬਾਰਾ ਖੋਲੇ। ਮਤਲਬ ਤੁਸੀਂ ਉਹਨਾਂ ਨੂੰ ਸਬੂਤ ਦਓਗੇ ਤਾਂ ਇਹਨਾਂ ਨੂੰ ਰੀਓਪਨ ਕਰੂਗੇ ਜਿਹਨਾਂ ਕੇਸਾਂ ਦੇ ਵਿੱਚ ਫਰਾਡ ਹੈਗਾ। ਸੋ ਹੁਣ ਜਿਹੜੀ BIA ਸੀਗੀ ਉਹ ਕੀ ਕਹਿੰਦੀ ਹੈ ਕਿ ਆਪਾਂ ਇਹਨੂੰ ਸਿੱਧੇ ਫੈਸਲਾ ਨਹੀਂ ਇਹਦੇ ਤੇ ਦੇ ਸਕਦੇ, ਆਪਾਂ ਇਹਨੂੰ ਥੱਲੇ ਰਿਮਾਂਡ ਕਰ ਸਕਦੇ ਹਾਂ, ਕਿਉਂਕਿ ਆਪਾਂ ਦੂਜੇ ਬੰਦੇ ਦੇ ਵੀ ਗੱਲ ਜਿਹੜੀ ਸੁਣਨੀ ਹੈ, ਕਿਉਂਕਿ ਝੂਠੇ ਕੇਸ ਵੀ ਲੋਕੀ ਫਾਈਲ ਕਰ ਸਕਦੇ ਆ। ਬਿਲਕੁਲ। ਤੇ ਉਹ ਇਹ ਕਹਿੰਦੇ ਆ ਕਿ ਆਪਾਂ ਇਹਨੂੰ ਥੱਲੇ ਜਿਹੜਾ ਸੀਗਾ ਰਿਮਾਂਡ ਕਰਨਾ USCIS ਨੂੰ, ਤਾਂ ਕਿ ਦੂਜੇ ਬੰਦੇ ਨੂੰ ਫਿਰ ਓਪਰਚੁਨਿਟੀ ਮਿਲੇ ਕਿ ਆਪਣਾ ਪੱਖ ਜਿਹੜਾ ਅੱਗੇ ਰੱਖੇ, ਕਿਉਂਕਿ ਆਪਾਂ ਇੱਕ ਅਪੈਲਟ ਬੋਡੀ ਜਿਹੜੀ ਹੈਗੀ ਆਪਾਂ ਪੂਰਾ ਫੈਸਲਾ ਜਿਹੜਾ ਨਹੀਂ ਕਰ ਸਕਦੇ। ਸੋ ਹੁਣ ਇਹਨਾਂ ਨੇ USCIS ਨੂੰ ਇਹ ਜਿਹੜੀ ਰਿਟਰਨ ਕਰ ਦਿੱਤੀ ਹੈ, ਤੇ ਇਹਦੇ ਨਾਲ ਇਹਨਾਂ ਨੇ ਇੱਕ ਰਾਹ ਖੋਲਤਾ ਕਿ ਜਿਹੜੇ ਕੇਸਾਂ ਦੇ ਵਿੱਚ ਫਰਾਡ ਜਿਹੜਾ ਹੋਇਆ, ਤੁਸੀਂ BIA ਨੂੰ ਜਿਹੜਾ ਅਪੀਲ ਕਰ ਸਕਦੇ ਆ, ਤੁਸੀਂ ਥੱਲੇ ਕੇਸ ਰਿਮਾਂਡ ਕਰ ਸਕਦੇ ਆ। ਉਹ USCIS ਨੂੰ ਹੁਕਮ ਦਊਗੇ ਆ ਸਾਰੀਆਂ ਚੀਜ਼ਾਂ ਜਿਹੜੀਆਂ, ਭਾਵੇਂ ਕਪਲ ਦਾ ਨਿਆਣਾ ਵੀ ਸੀਗਾ, ਉਸ ਤੋਂ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਕੇਸ ਨੂੰ ਜਿਹੜਾ ਸੀਗਾ ਦੁਬਾਰਾ ਰੀਓਪਨ ਕੀਤਾ ਜਾਵੇ। ਸੋ ਬੜੀ ਵੱਡੀ ਗੱਲ ਆ ਵੀ 22 'ਚ ਵਿਆਹ ਹੁੰਦਾ, 26 'ਚ ਜਾ ਕੇ ਉਸਦੇ ਉਲਟ ਜਾ ਕੇ ਇਹਦਾ ਫੈਸਲਾ ਇਹ ਆਉਂਦਾ ਆ। ਪਰ ਇਹ ਆ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਵੀ ਆਪਣੇ ਬੰਦੇ ਕਈ ਵਾਰੀ ਹੁੰਦਾ ਵੀ ਗੁੱਸਾ ਹੀ ਖਾ ਜਾਂਦੇ, ਗੁੱਸਾਖੋਰ ਹੁੰਦੇ ਆ ਵੀ ਇੱਦਾਂ ਕਰ ਦਾਂਗੇ। ਪਰ ਆਹ ਬੰਦੇ ਨੇ ਪੂਰਾ ਕਾਨੂੰਨੀ ਰਾਹ ਅਖਤਿਆਰ ਕਰਕੇ ਛੋਟੀ ਤੋਂ ਵੱਡੀ ਚੀਜ਼ ਦੇ ਨਾਲ ਪ੍ਰੂਵ ਕੀਤਾ ਵੀ ਨਾ ਭਾਈ ਇਹ ਤਾਂ ਵਿਆਹ ਸਿਰਫ ਫਾਇਦਾ ਚੱਕਣ ਲਈ ਸੀ, ਗ੍ਰੀਨ ਕਾਰਡ ਲੈਣ ਖਾਤਰ ਸੀਗਾ। ਸੋ ਪੂਰਾ ਉਹਨਾਂ ਨੇ ਲੀਗਲ ਪ੍ਰੋਸੈਸ ਕੀਤਾ। ਇਟਸ ਅ ਲੌਂਗ ਪ੍ਰੋਸੈਸ। ਉਹਦਾ ਲੌਂਗ ਪ੍ਰੋਸੈਸ ਆ। ਤੁਸੀਂ ਬਾਕੀ ਦੂਜੀ ਇਹ ਵੀ ਦੇਖੋ ਕਿ ਮੈਂ ਕਿਹਾ ਹੁਣ ਇਮੀਗ੍ਰੈਂਟ ਸੀਗਾ, ਆਹ ਵਾਲੇ ਕੰਟਰੀ ਦੇ ਬੈਟਰ ਓਪਰਚੁਨਿਟੀ ਸੀਗੀਆਂ, ਵਿਆਹ ਹੋਇਆ ਸੀਗਾ, ਜਵਾਕ ਹੋ ਗਿਆ ਸੀ। ਪਰ ਤੁਸੀਂ ਦੇਖ ਲਓ ਅੱਗੋਂ, ਮੈਂ ਕਿਹਾ ਮਤਲਬ ਦੋਨੋਂ ਬੰਨੇ ਗੱਲ ਜਿਹੜੀ ਢੁਕਦੀ ਹੈ ਕਿ ਮੈਂ ਕਿਹਾ ਕਿੱਦਾਂ ਜਿਹੜਾ ਸੀਗਾ ਮਤਲਬ ਕਿੱਡੀ ਵੱਡੀ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਗੇਮ ਖੇਡੀ ਗਈ ਕਿ ਜਵਾਕ ਵੀ ਵਿੱਚ ਲੈ ਕੇ ਆ ਗਿਆ ਕਿ ਸਿਰਫ ਗ੍ਰੀਨ ਕਾਰਡ ਵਾਸਤੇ, ਤੇ ਬਾਅਦ ਚ ਕੋਈ ਮਤਲਬ ਨਹੀਂ। ਮਤਲਬ ਤੁਸੀਂ ਦੇਖ ਆਊਟ ਆਫ ਦਾ ਮੂਵੀ ਵਾਲਾ ਸੀਨ ਸੀਗਾ ਜਿਹੜਾ, ਦੂਜੇ ਵਾਲੇ ਨੇ ਵੀ ਜਿਹੜਾ ਸੀਗਾ ਗੁੱਸੇ ਚ ਸੀਗੇ, ਤੇ ਉਹਨਾਂ ਨੇ ਵੀ ਪੂਰਾ BIA ਤੇ ਜਾ ਕੇ ਪੂਰੀ ਧੱਕ ਪਾਈ, ਤੇ ਜਿਹੜਾ ਸੀਗਾ ਨਾ ਸਿਰਫ ਆਪਣਾ ਉਹਨਾਂ ਨੇ ਰਾਹ ਬਣਾਇਆ, ਪਰ ਬਾਕੀਆਂ ਦਾ ਵੀ ਤੁਸੀਂ ਦੇਖ ਲਓ ਕਿ ਰਾਹ ਜਿਹੜਾ ਖੋਲਤਾ ਸਾਰਿਆਂ ਦਾ। ਸੋ ਮੰਨ ਲਓ ਹੁਣ ਜਿਨ੍ਹਾਂ ਦੇ ਕੋਈ ਇਦਾਂ ਦਾ ਕੇਸ ਆ, ਹੁਣ ਉਹਨਾਂ ਦੇ ਲਈ ਕੀ ਆ? ਉਹਨਾਂ ਨੂੰ ਫਿਰ BIA ਦੇ ਵਿੱਚ ਅਪੀਲ ਲਾਉਣੀ ਆ? ਉਹਨਾਂ ਨੇ ਕੀ BIA ਦੇ ਵਿੱਚ ਅਪੀਲ ਲਾ ਸਕਦੇ। ਠੀਕ ਆ। ਤੇ ਇਹਦੇ ਵਿੱਚ ਫੈਮਿਲੀ ਲਾਇਰ ਜਿਹੜਾ ਆ, ਫੈਮਿਲੀ ਲਾਅ ਵਾਲਾ ਲਾਇਰ ਆ, ਉਹਦੀ ਪਹਿਲੋਂ ਵਰਤੋਂ ਕਰਨੀ ਪੈਣੀ ਆ? ਦੇਖੋ ਪਹਿਲੇ ਤਾਂ ਇਹ ਹੈ ਕਿ ਅਨਲਮੈਂਟ ਜਿਹੜੀ ਲੈਣੀ ਚਾਹੀਦੀ ਹੈ, ਅਨਲਮੈਂਟ ਲਈ ਫਾਈਟ ਕਰਨਾ ਪੈਂਦਾ, ਉਹ ਵੀ ਫੈਮਿਲੀ ਕੋਰਟ 'ਚ ਨਾ। ਡਿਵੋਰਸ ਜਿਹੜੇ ਛੇਤੀ ਮਿਲ ਜਾਂਦੇ ਆ, ਡਿਵੋਰਸ ਜਿਹੜੇ ਸਸਤੇ ਮਿਲ ਜਾਂਦੇ, ਉਹ ਪੈਰਾਲੀਗਲ ਪੂਰਾ ਲੀਗਲ ਬੈਠੇ ਹੁੰਦੇ ਆ, ਫਾਰਮ ਵਗੈਰਾ ਭਰ ਦਿੰਦੇ ਆ। ਅਨਲਮੈਂਟ ਤੁਹਾਨੂੰ ਜਿਹੜੀ ਕੋਰਟ ਦੇ ਵਿੱਚ ਫਾਈਟ ਕਰਨੀ ਚਾਹੀਦੀ ਹੈ ਕਿ ਕਿਉਂ ਅਨਲਮੈਂਟ ਜਿਹੜੀ ਹੋਣੀ ਚਾਹੀਦੀ ਆ। ਤੇ ਅਨਲਮੈਂਟ ਤੇ ਡਿਵੋਰਸ 'ਚ ਫਰਕ ਹੁੰਦਾ। ਡਿਵੋਰਸ ਦਾ ਮਤਲਬ ਇਹ ਹੁੰਦਾ ਕਿ ਵਿਆਹ ਹੋਇਆ ਸੀਗਾ ਤੇ ਹੁਣ ਆਪਾਂ ਵਿਆਹ ਚੱਲ ਨਹੀਂ ਰਿਹਾ, ਆਪਾਂ ਡਿਵੋਰਸ ਲੈ ਲਿਆ। ਤੇ ਜਿਹੜਾ ਆਹ ਵਾਲਾ ਪਰਿਵਾਰ ਸੀਗਾ, ਇਹਨਾਂ ਨੇ ਬੱਚਾ ਹੋਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੇ ਕਿਹਾ ਕਿ ਨਹੀਂ ਆਪਾਂ ਇਹ ਅਨਲਮੈਂਟ ਸੀਗਾ, ਇਹ ਫਰਾਡ ਹੀ ਵਿਆਹ ਜਿਹੜਾ ਮੰਨਣਾ ਚਾਹੀਦਾ। ਤੇ ਅਨਲਮੈਂਟ ਤਾਂ ਲੈਣੀ ਔਖੀ ਜਿਹੜੀ ਹੁੰਦੀ ਆ। ਤੇ ਮਤਲਬ ਇਹਦੇ ਵਿੱਚ ਇਹ ਹੈਗਾ ਕਿ BIA ਨੇ ਜਿਹੜਾ ਰਾਹ ਖੋਲ ਦਿੱਤਾ ਪ੍ਰੂਫ ਦੇ ਨਾਲ, ਤੇ ਰਾਹ ਖੁੱਲਿਆ ਇਹ ਹੈਗਾ ਕਿ ਹੁਣ ਜਿੱਦਾਂ ਇਹ ਡਿਸਾਈਡਡ ਕੇਸ ਹੈਗਾ, ਇਹਦੇ ਬੇਸ ਤੇ ਜਿਹੜਾ ਸੀਗਾ ਲੋਕੀ BIA ਦੇ ਕੋਲ ਅਪੀਲ ਕਰ ਸਕਦੇ ਆ ਕਿ ਜਿੱਦਾਂ ਉਹਦੇ ਕੇਸ 'ਚ ਹੋਇਆ ਉਦਾਂ ਸਾਡੇ ਨਾਲ ਵੀ ਹੋਇਆ। ਇਹ ਕੇਸ ਥੱਲੇ ਜਿਹੜਾ ਸੀਗਾ ਇਮੀਗ੍ਰੇਸ਼ਨ ਦੇ ਵਿੱਚ ਰਿਮਾਂਡ ਕੀਤਾ ਜਾਵੇ। ਸੋ ਇਹਦਾ ਕੋਈ ਸਰਕਟ ਦੇ ਨਾਲ ਨਹੀਂ ਹੈ, ਫੁੱਲ ਅਕ੍ਰੋਸ USA ਸਾਰੀ ਜਗ੍ਹਾ ਤੇ ਲਾਗੂ ਆ ਇਹ ਪ੍ਰੈਸੀਡੈਂਟ ਸੈੱਟ ਆ? ਹਾਂਜੀ ਸਾਰੇ ਇਹ ਫੈਡਰਲ ਲੈਵਲ ਤੇ ਆ। ਮਤਲਬ ਉਹਨਾਂ ਨੇ
ਜਿਹੜਾ ਵੈਸੇ ਤਾਂ ਜਿਹੜੀ ਕੋਰਟ ਜਿਹੜੀ BIA ਦਾ ਫੈਸਲਾ ਨਾ ਬੜਾ ਡਿਟੇਲਡ ਹੈਗਾ, ਇਹ ਤੋਂ ਵੀ ਜ਼ਿਆਦਾ ਜਿਹੜਾ ਆਪਾਂ ਡਿਸਕਸ ਨਹੀਂ ਰੇਡੀਓ ਤੇ ਕੀਤਾ। ਉਹਨਾਂ ਨੇ ਬਿਲਕੁਲ ਗੱਲ ਕੀਤੀ ਕਿ ਕਿੱਦਾਂ ਪੈਲਟ ਮੈਕੈਨਿਜ਼ਮ ਕਿੱਦਾਂ ਹੋਣੇ ਚਾਹੀਦੇ ਆ, USCIS ਨੂੰ ਕੀ ਕਰਨਾ ਚਾਹੀਦਾ। ਜਿਹੜੀ ਪੁਰਾਣੀ ਸਰਕਾਰ ਆ ਉਹਨਾਂ ਨੂੰ ਵੀ ਉਹਨਾਂ ਨੇ ਝਿੜਕਾਂ ਜਿਹੜੀਆਂ ਮਾਰੀਆਂ ਕਿ ਇਹਨਾਂ ਨੇ ਬਿਨਾਂ ਉਹਦੇ ਇੰਟਰਵਿਊਆਂ ਦੇ ਕੇਸ ਜਿਹੜੇ ਅਪਰੂਵ ਕਰਨੇ ਸ਼ੁਰੂ ਕਰਤੇ ਸੀਗੇ। ਬਾਕੀ ਰਾਜਕਰਨ ਜੀ ਹੋਇਆ ਵੀ ਏਦਾਂ ਹੀ ਸੀਗਾ ਤੇ ਸਿੱਧੇ ਕੇਸ ਜਿਹੜੇ ਸੀਗੀ ਸਰਕਾਰ ਬਿਨਾਂ ਇੰਟਰਵਿਊ ਦੇ ਅਪਰੂਵ ਕਰੀ ਜਾ ਰਹੀ ਸੀਗੀ। ਠੀਕ ਹੈ। ਤੇ ਗੱਲ ਉਹੀ ਹੋਈ ਕਿ ਉਦੋਂ ਜਿਹੜੇ ਸ਼ਾਰਟਕਟ ਸੀਗੇ, ਆਪਾਂ ਹੁਣੇ ਜਿੱਦਾਂ ਗੱਲ ਕਰਕੇ ਹਟेंगे, ਡਬਲ ਕੰਮ ਪੈ ਗਿਆ ਨਾ ਕਿ ਨਾ ਤੁਸੀਂ ਉਦੋਂ ਅਪਰੂਵ ਕਰਦੇ, ਤੁਸੀਂ ਆਪਣੀ ਇੰਟਰਵਿਊ ਕਰ ਲੈਂਦੇ ਉਦੋਂ। ਤੇ ਉਹ ਜਿਹੜੇ ਸੀਗੇ ਹੁਣ ਜਿਹੜੇ ਕੇਸ ਸੀਗੇ, ਆਹ ਕੇਸ ਨੂੰ ਜਜਮੈਂਟ ਨੂੰ ਬੇਸ ਰੱਖ ਕੇ ਜਿਹੜਾ ਸੀਗਾ BIA ਦੇ ਕੋਲ ਜਿਹੜਾ ਸੀਗਾ ਉਹ ਲੋਕੀ ਜਾ ਸਕਦੇ ਆਪਣੇ ਜਿਹੜੇ ਕੇਸ ਸੀਗੇ ਉਹ ਦੁਬਾਰਾ ਜਿਹੜੇ ਗ੍ਰਾਂਟਡ ਕੇਸ ਵੀ ਉਹਨੂੰ ਰੀਓਪਨ ਕਰਾ ਸਕਦੇ। ਜੀ ਜੀ ਬਿਲਕੁਲ। ਟਨੀ ਟੇਰ ਕਹਿਣਾ ਜੀ ਮੈਰਿਜ ਫਰਾਡ ਦੀ ਕਾਫੀ ਰੌਲਾ ਜਿਹੜਾ ਚੱਲ ਰਿਹਾ ਆ ਹੁਣ। USCIS ਨੇ ਕਹਿੰਦੇ ਵੀ ਮਦਦ ਕੀਤੀ ਆ ਮੈਰਿਜ ਫਰਾਡ ਕਨਸਪੀਰੇਸੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਤੇ 11 ਇੰਡਾਈਟਮੈਂਟਸ ਆਈਆਂ। ਹਾਂਜੀ, ਵੈਸੇ ਇੱਕ ਗੱਲ ਆਦਾ ਮੈਨੂੰ ਕਈ ਹੁਣ ਜਿੱਦਾਂ ਆਪਾਂ ਵਾਲੀ ਖਬਰ ਕੀਤੀ ਨਾ ਤੇ ਲਾਈਵ ਆਪਣਾ ਫੀਡ ਚੱਲਦਾ, 2-4 ਕਾਫੀ ਜਿਹੜੇ ਮਚੇ ਆ ਮੁੰਡੇ ਵੀ ਵਿੱਚ ਕੁੜੀਆਂ ਵੀ ਵਿਆਹ ਵਾਲੇ ਫਰਾਡ ਨੂੰ ਸੁਣ ਕੇ। ਅੱਛਾ ਮਤਲਬ ਭਾਵੇਂ ਆਪਾਂ ਖਬਰ ਸੁਣਾ ਰਹੇ ਕਿ ਪਤਾ ਕਿ ਇਹ ਗਲਤ ਕੰਮ ਹੋਇਆ ਤੇ ਬਾਕੀ ਤੁਸੀਂ ਆਪ ਹਿਸਾਬ ਲਾ ਲਓ ਕਿ ਮਚੇ ਕਿਉਂ ਆ। ਚੋਰ ਦੀ ਦਾੜੀ ਜਿਹੜੀ ਆ ਜਿਹੜੀ ਖਬਰ ਆ ਰਾਹ ਜਿਹੜਾ ਖੋਲਿਆ ਇਹ ਸਾਰਿਆਂ ਨੂੰ ਵਧੀਆ ਨਹੀਂ ਲੱਗਣਾ, ਠੀਕ ਹੈ, ਇਹ ਹਰੇਕ ਬੰਦੇ ਨੂੰ ਵਧੀਆ ਨਹੀਂ ਲੱਗਣਾ। ਪਰ ਗੱਲ ਏਦਾਂ ਹੈਗਾ ਕਿ ਜਿਹੜਾ US ਸਿਟੀਜ਼ਨ ਹੈਗਾ ਨਾ ਉਹਦੀ ਪਹਿਲ ਹੈਗੀ ਇੱਥੇ। ਜੇ ਕਿਸੇ ਨਾਲ ਧੱਕਾ ਹੋਇਆ ਹੁੰਦਾ ਉਹਨੂੰ ਵਾਵਾ ਦੇ ਉਹਨੂੰ ਹੋਰ ਕਈ ਸਾਰੇ ਰਾਸਤੇ ਜਿਹੜੇ ਅਵੇਲੇਬਲ ਹੁੰਦੇ ਆ। 911 ਦੀ ਆਪਸ਼ਨ ਹੁੰਦੀ ਆ। ਇਸ ਕੇਸ ਦੇ ਵਿੱਚ ਪੁਲਿਸ ਨੇ ਵੀ ਰਿਪੋਰਟ ਜਿਹੜੀ ਦਿੱਤੀ ਹੋਈ ਹੈ ਕਿ ਜਿਹੜੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਝੂਠੀਆਂ ਸੀਗੀਆਂ। ਤੇ ਰਵਨੀਤ ਕੌਰ ਕਰਕੇ ਮੇਰੇ ਕੋਈ ਪ੍ਰੋਫਾਈਲ ਤੇ ਸੀ, ਮੈਂ ਨਾਰਮਲੀ ਨਾਮ ਨਹੀਂ ਲੈਂਦਾ, ਇਹਨੂੰ ਬੜੀ ਅੱਗ ਜੀ ਲੱਗੀ ਹੋਈ ਸੀ। ਸੋ ਇਹਨੇ ਮੈਸੇਜ ਮੂਸੇ ਜਿਹੜਾ ਰੌਲਾ ਜਿਹਾ ਪਾਇਆ ਹੋਇਆ ਕਿ ਨਹੀਂ ਜੀ ਏਦਾਂ ਏਦਾਂ ਗਲਤ ਆ। ਸੋ ਹੁਣ ਏਦਾਂ ਕਿ ਜੇ ਕੋਈ ਇਹਦਾ ਸੁਣ ਰਿਹਾ ਹੈਗਾ, ਠੀਕ ਹੈ, ਜਿਹਨੂੰ ਕਿਸੇ ਨੂੰ ਪਤਾ ਕੌਣ ਜੇ ਇਹਨੇ ਕਿਸੇ ਨਾਲ ਏਦਾਂ ਕੀਤਾ ਤੁਸੀਂ ਸਾਡੇ ਆਫਿਸ ਕੰਟੈਕਟ ਕਰੋ, ਸਿੱਧੀ ਗੱਲਬਾਤ ਹੈਗੀ। ਤੇ ਜਿਹੜੇ ਬਾਕੀ ਆਪਣੇ ਜਿਹੜੇ ਪ੍ਰੋਫਾਈਲ ਵਾਲੇ ਵੀ ਸੁਣਦੇ ਆ ਨਾ, ਜੇ ਕੋਈ ਇਹਦੀ ਪ੍ਰੋਫਾਈਲ ਵੀ ਜਿਹੜੀ ਹੈਗੀ ਉਹ ਤੋਂ ਲੱਭ ਕੇ ਮੈਨੂੰ ਦੱਸੋ ਕੌਣ ਆ ਇਹ, ਹਨਾ। ਕਿਉਂਕਿ ਮੈਂ ਤਾਂ ਹੁਣ ਜਿਹੜਾ USCIS ਦੀ ਜਿਹੜੀ ਖਬਰ ਆ ਸਰਕਾਰ ਦੀ ਉਹ ਸੁਣਾ ਰਿਹਾ, ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿਸੇ ਨੂੰ ਮੇਰੇ ਨਾਲ ਕੀ ਪ੍ਰੋਬਲਮ ਜਿਹੜੀ ਹੋਣੀ ਚਾਹੀਦੀ ਆ। ਇਹ ਤਾਂ ਹੁਣ ਲੀਗਲ ਜਿਹੜੀ ਖਬਰ ਹੈਗੀ ਨਾ ਅਗਲਿਆਂ ਨੇ ਰਾਹ ਖੋਲਿਆ। ਸੋ ਪਲੀਜ਼ ਜੇ ਕੋਈ ਸੋਸ਼ਲ ਮੀਡੀਆ ਵਾਲਾ ਜਿਹੜਾ ਹੈਗਾ ਇਹ ਦੱਸੋ ਕਿ ਕੀ ਡਿਟੇਲਸ ਜਿਹੜੀਆਂ ਇਹਨਾਂ ਦੀਆਂ ਹੈਗੀਆਂ। ਜੀ ਆਪਾਂ ਚਾਹੁੰਦੇ ਨਹੀਂ ਕਿ ਏਦਾਂ ਦਾ ਬੰਦਾ ਏਦਾਂ ਦੀ ਕੁੜੀ ਆਵੇ। ਸਿੱਧਾ ਜਿਹੜਾ ਹਿਸਾਬ ਕਿਤਾਬ ਆ, ਇੱਕ ਤਾਂ ਖਬਰ ਆ, ਇੱਕ ਮੈਂ ਕਿਹਾ ਦੂਜੇ ਨੂੰ ਇਹਨੇ ਤੰਗ ਕੀਤਾ ਹੋਣਾ ਤੇ ਹੁਣ ਮੈਂ ਕਿਹਾ ਉਤੋਂ ਮੈਨੂੰ ਕਹਿ ਰਹੀ ਹੈ। ਆਪਣੇ ਨਾ ਕਈ ਜਾਣਿਆਂ ਦੀ ਇਹ ਬਿਰਤੀ ਜਿਹੜੀ ਉਹ ਬਣ ਗਈ ਆ ਵੀ ਉਹ ਡਿਸੀਵ ਹੋਣਾ ਚਾਹੁੰਦੇ ਆ ਤੇ ਕਹਿੰਦੇ ਵੀ ਸਾਨੂੰ ਡਿਸੀਵ ਕਰੀ ਜਾਓ, ਵੀ ਸਾਨੂੰ ਧੋਖੇ 'ਚ ਰੱਖੋ, ਰਿਐਲਿਟੀ ਜਿਹੜੀ ਉਹ ਨਾ ਪਤਾ ਲੱਗੇ। ਉਹ ਸਬਜ਼ ਬਾਗ ਦੀ ਦੁਨੀਆ ਦੇ ਵਿੱਚ ਰਹਿਣਾ ਚਾਹੁੰਦੇ, ਪਰ ਜਿਹੜੀ ਰੀਅਲ ਦੁਨੀਆ ਹੁੰਦੀ ਆ, ਰੀਅਲ ਵਰਲਡ ਆ, ਉਹ ਥੋੜਾ ਜਿਹਾ ਵੱਖਰਾ ਹੁੰਦਾ, ਥੋੜਾ ਨਹੀਂ ਕਾਫੀ ਵੱਖਰਾ ਹੁੰਦਾ ਜਿਹੜੀ ਸੁਪਨਿਆਂ ਦੀ ਦੁਨੀਆ ਦੇ ਨਾਲੋਂ। ਤੇ ਉੱਥੇ ਜਿਹੜਾ ਸੱਚੀ ਚੀਜ਼ ਆ ਉਹ ਤੁਹਾਡੇ ਸਾਹਮਣੇ ਆ। ਨਹੀਂ ਤੁਹਾਨੂੰ ਯਕੀਨ ਤਾਂ ਜਾ ਕੇ USCIS ਦੀ ਵੈਬਸਾਈਟ ਦੇਖ ਲਓ, ਮੈਟਰ ਆਫ Z ਹਾਊਸ ਇਨ ਕਰਕੇ ਜਿਹੜਾ ਉਹ ਸਰਚ ਕਰ ਲਿਓ, ਤੁਹਾਡੇ ਸਾਹਮਣੇ ਆ ਜਾਊਗੀ। ਕੱਲ ਦੀ ਹੋਈ ਇਹ ਖਬਰ ਆ। ਵੈਲੈਂਟਾਈਨ ਡੇ ਵਾਲੇ ਦਿਨ ਕਰੀ ਜਾਂਦੇ ਆ ਨਾ ਤੁਸੀਂ, ਤਾਂ ਇਦਾਂ ਉਹਨਾਂ ਨੂੰ ਡਰ ਲੱਗਦਾ ਆ ਵੀ ਅੱਜ ਤਾਂ ਜਿਹੜੇ ਰੋਜ਼ ਜਿਹੜੇ ਵੰਡਣੇ ਸੀਗੇ ਤੇ ਤੁਸੀਂ ਕਿਹੜੇ ਵਿਆਹ ਦੀਆਂ ਅਨਲਮੈਂਟ ਦੀਆਂ ਗੱਲਾਂ ਕਹਿੰਦੇ ਵੀ ਤੁਸੀਂ ਛੇੜ ਬੈਠੇ ਆ, ਵੀ ਨਕਲੀ ਵਿਆਹ ਵਾਲੇ ਜਿਹੜੇ ਉਹ ਨਾ ਤੁਸੀਂ ਕਹਿੰਦੇ ਵੀ ਸਾਨੂੰ ਤੰਗ ਨਾ ਕਰੋ, ਸਾਡਾ ਚੱਲਣ ਦਿਓ ਏਦਾਂ ਕੰਮ, ਸਾਡੇ ਗ੍ਰੀਨ ਕਾਰਡ ਨਾ ਕਿਤੇ ਰੱਦ ਹੋ ਜਾਣ। ਸੋ ਉਹਨਾਂ ਨੂੰ ਇਹ ਟੈਨਸ਼ਨ ਜਿਹੜੀ ਉਹ ਕਈਆਂ ਨੂੰ ਜਿਹੜੀ ਵਿੱਚ ਨਾਲ ਦੇ ਨਾਲ ਪੈ ਜਾਂਦੀ ਹੈਗੀ ਆ। ਇੱਕ ਮਿੰਟ ਹੋਰ ਲਓ, ਤੁਹਾਨੂੰ ਮੈਂ ਇੱਕ ਫਨੀ ਚੀਜ਼ ਦੱਸ ਦੇਣਾ। ਚਲੋ ਬਾਕੀ ਜਿਹੜੇ ਸੁਣਦੇ ਆ ਕਿ ਬਈ ਇਮੀਗ੍ਰੇਸ਼ਨ ਟੌਪਿਕ ਤੋਂ ਬਾਅਦ ਵੀ ਚਲੋ ਹੁਣ ਆਪਣਾ ਫਾਰਮੈਟ ਹੀ ਸ਼ੋਅ ਦਾ ਏਦਾਂ ਦਾ। ਇੱਕ ਕੋਈ ਹੇਵਰਡ ਦਾ ਸੀਗਾ ਟਰਕਿੰਗ ਕੰਪਨੀ ਵਾਲਾ, ਉਹ ਨਾ ਏਦਾਂ ਹੀ ਕਿਤੇ ਪਿਆ, ਉਹਨੇ ਨਾ ਕੁਛ ਪੁੱਠਾ ਸਿੱਧਾ ਕਹਿਣਾ ਸ਼ੁਰੂ ਕਰਤਾ। ਅੱਗੋਂ ਟਿਕਟੌਕ ਵਾਲੀ ਜਨਤਾ ਜਿਹੜੀ ਸੁਣਦੀ ਸੀਗੀ ਉਹਨਾਂ ਨਾਲ ਹੀ ਗਏ, ਉਹਨਾਂ ਨੇ ਜਾ ਕੇ ਨਾ ਪ੍ਰੋਫਾਈਲ ਉਹਦਾ ਕੱਢ ਲਿਆਂਦਾ, ਸਕਰੀਨਸ਼ਾਟ ਲੈ ਲਿਆ। ਉਹਨਾਂ ਬੰਦੇ ਨੇ ਏਦਾਂ ਹੀ ਜਿੱਦਾਂ ਹੁਣ ਮੈਂ ਗੱਲ ਕਰਦਾ ਏਦਾਂ ਕੁਛ ਬੋਲਤਾ ਸੀਗਾ। ਉਹਨੇ ਨਾ ਬਾਅਦ ਚ ਮੈਨੂੰ ਕਹਿੰਦੇ ਭਾਜੀ ਕਹਿੰਦਾ ਇਹਨੇ ਪ੍ਰੋਫਾਈਲ ਹੀ ਡਿਲੀਟ ਕਰਤੀ ਆ। ਤੇ ਉਹ ਪ੍ਰੋਫਾਈਲ ਡਿਲੀਟ ਕਰ ਗਿਆ। ਮੈਂ ਕਿਹਾ ਯਾਰ ਬੋਲਣ ਲੱਗੇ ਤੇ ਤੂੰ ਪਹਿਲਾਂ ਸੋਚ ਲਾ ਕਿ ਤੂੰ ਆਪ, ਮੈਂ ਖਬਰ ਸੁਣਾ ਰਿਹਾ ਕਿ ਯਾਰ ਏਦਾਂ ਫਰਾਡ ਆ, ਤੂੰ ਆਪ ਆ ਕੇ ਵਿੱਚ ਕਹਿ ਰਿਹਾ ਕਿ ਆ ਮਾੜਾ ਵਕੀਲ ਆ, ਮਾੜੀ ਖਬਰ ਜਿਹੜੀ ਸੁਣਾਉਂਦਾ। ਉਹ ਮੈਨੂੰ ਲੋਕੀ ਕਹਿਣਗੇ ਯਾਰ ਕਹਿੰਦਾ ਭਾਜੀ 1 ਮਿੰਟ ਚ ਹੀ ਕਹਿੰਦਾ ਪ੍ਰੋਫਾਈਲ ਹੀ ਬੰਦੇ ਨੇ ਡਿਲੀਟ ਕਰਤਾ ਆਪਣਾ ਸੋਸ਼ਲ ਮੀਡੀਆ ਦਾ। ਚਲੋ ਹੁਣ ਨਕਲੀ ਪ੍ਰੋਫਾਈਲਾਂ ਬਣਾ ਲੈਂਦੇ, ਤੁਹਾਨੂੰ ਪਤਾ ਗੂਗਲ ਪੇਜਾਂ ਤੇ ਇੱਧਰ ਉੱਧਰ। ਤੇ ਦੁਖੀ ਆਤਮਾ ਇੱਕ ਅੱਧੀ ਹੁੰਦੀ ਹੈ, ਹਨਾ, ਮੈਂ ਨਾਮ ਹੀ ਹਨਾ ਦੁਖੀ ਆਤਮਾ ਪਾਇਆ। ਕਹਿੰਦਾ ਭਾਜੀ ਪ੍ਰੋਫਾਈਲ ਹੀ ਡਿਲੀਟ ਕਰ ਗਿਆ, ਪਰ ਜਿਹੜੀ ਜਨਤਾ ਉਤੋਂ ਵੀ ਕਾਲੀ ਆ, ਉਹ ਜਦ ਤੱਕ ਉਹਨੂੰ 1 ਮਿੰਟ ਡਿਲੀਟ ਕਰਨ ਲੱਗਾ ਉਹਨੇ ਜਾ ਕੇ ਉਹਦਾ ਸਕਰੀਨ ਸ਼ਾਟ ਲੈ ਕੇ ਇਨਫੋਰਮੇਸ਼ਨ ਵੀ ਉਹਦੀ ਜਿਹੜੀ ਇਨਵੈਸਟੀਗੇਟਰ ਸਾਰੇ ਹੀ ਬੈਠੇ ਨੇ। ਹਾਂਜੀ ਜੀ। ਅੱਛਾ, ਜਿਹੜੀਆਂ 11 ਇੰਡਾਈਟਮੈਂਟ ਵਾਲੀ ਦੱਸ ਦਿਓ ਤੇ ਫਿਰ ਆਪਾਂ ਬ੍ਰੇਕ ਲੈ ਕੇ ਤੇ ਕਾਲਸ ਵੱਲ ਨੂੰ ਵੱਧਦੇ ਆ। ਮੈਰਿਜ ਫਰਾਡ ਕਨਸਪੀਰੇਸੀ ਦੀ ਇਨਵੈਸਟੀਗੇਸ਼ਨ ਦੇ ਵਿੱਚ 11 ਜਾਣੇ ਇੰਡਾਈਟ ਹੋਏ।
ਸ਼ੈਮ ਮੈਰਿਜਸ ਦੇ ਮਾਮਲੇ 'ਚ? 11 ਜਾਣੇ ਇੰਡਾਈਟ ਹੋਏ ਆ। ਤੁਸੀਂ ਸਿਸਟਮ ਦੇਖੋ ਕਿ ਪਹਿਲਾਂ ਦੇਖੋ ਕਿ ਸਿਸਟਮ ਇਹ ਚੱਲਦੇ ਸੀਗੇ ਕਿਹੜੀ ਲੈਵਲ ਤੱਕ ਜਿਹੜੇ ਚੱਲਦੇ ਸੀਗੇ। ਸੋ ਇਨਵੈਸਟੀਗੇਸ਼ਨ ਦੇ ਵਿੱਚ 3 ਕਾਊਂਟ ਇੰਡਾਈਟਮੈਂਟ ਇਹਨਾਂ ਨੇ ਕੀਤੀ ਹੈ। 11 ਬੰਦੇ ਇਹਨਾਂ ਨੇ ਚਾਰਜ ਕੀਤੇ ਆ। ਫੈਡਰਲ ਕਨਸਪੀਰੇਸੀ ਕਹਿੰਦੇ ਇਹ ਕਰਦੇ ਸੀਗੇ। ਯੂਐਸ ਸਿਟੀਜ਼ਨ ਨੂੰ ਰਿਕਰੂਟ ਕਰਦੇ ਸੀਗੇ, ਸਪੈਸ਼ਲੀ ਜਿਹੜੇ ਆਰਮੀ ਵਾਲੇ ਬੰਦੇ ਜਿਹੜੇ ਸੀਗੇ, ਕਿਉਂਕਿ ਆਰਮੀ ਵਾਲੇ ਬੰਦਿਆਂ ਨਾਲ ਛੇਤੀ ਗ੍ਰੀਨ ਕਾਰਡ ਆ ਜਾਂਦੇ ਆ ਤੇ ਆਰਮੀ ਵਾਲੇ ਬੰਦਿਆਂ ਨਾਲ ਜਲਦੀ ਇੰਟਰਵਿਊ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਦੇਸ਼ ਨੂੰ ਸਰਵ ਕੀਤਾ ਹੁੰਦਾ, ਅਸਲੀ ਲੱਗਦੇ ਆ, ਰਾਈਟ। 11 ਬੰਦੇ ਇਹਨਾਂ ਨੇ ਇੰਡਾਈਟ ਕੀਤੇ। ਚਾਈਨੀਜ਼ ਨੈਸ਼ਨਲ ਜਿਹੜੇ ਜ਼ਿਆਦਾਤਰ ਲੋਕੀ ਜਿਹੜੇ ਸੀਗੇ, ਇਹਨਾਂ ਦੇ ਇਹ ਝੂਠੇ ਵਿਆਹ ਜਿਹੜੇ ਕਰਾਉਂਦੇ ਸੀਗੇ, ਜ਼ਿਆਦਾਤਰ ਇਹ ਜੈਕਸਨਵਿਲ ਫਲੋਰੀਡਾ ਏਰੀਆ ਦੇ ਵਿੱਚ, ਨਿਊਯਾਰਕ ਦੇ ਵਿੱਚ, ਕਨੈਟੀਕਟ ਦੇ ਵਿੱਚ, ਨਿਵਾਡਾ ਦੇ ਵਿੱਚ। ਤਾਂ ਨਿਊਯਾਰਕ ਕਨੈਟੀਕਟ ਵੱਲ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਜਿਹੜਾ ਮੈਰਿਜ ਫਰਾਡ ਵਾਲਾ, ਵਾਵਾ ਫਰਾਡ ਵਾਲਾ ਜਿਹੜਾ ਕੰਮ ਜ਼ਿਆਦਾ ਉੱਧਰ ਹੈਗਾ। ਤੇ ਇਹਦੇ ਵਿੱਚ ਕੀ ਕਰਦੇ ਸੀਗੇ ਕਿ ਫੋਟੋਆਂ ਜਿਹੜੀਆਂ ਖਿੱਚਦੇ ਸੀਗੇ, ਇਹ ਸ਼ੋ ਕਰਦੇ ਸੀਗੇ ਕਿ ਕਪਲ ਆਪਸ ਚ ਰਿਲੇਸ਼ਨਸ਼ਿਪ ਚ ਆਈ ਹੈ, ਸਾਰਾ ਕੁਝ। ਪੇਮੈਂਟ ਪਲਾਨ ਇਹਨਾਂ ਨੇ ਬਣਾਏ ਹੋਏ ਸੀ। ਇਹ ਇਹਨਾਂ ਦੀ ਵੈਬਸਾਈਟ ਤੋਂ ਖਬਰ ਆ। ਤੁਸੀਂ ਇਹ USCIS ਦੱਸ ਰਹੀ ਸਾਨੂੰ ਕਿ ਪੇਮੈਂਟ ਪਲਾਨ ਉਹਨਾਂ ਨੇ ਕਿਤੇ ਡਿਸਕਵਰ ਕੀਤੇ। ਪਹਿਲਾਂ ਇੱਕ ਅਪਫਰੰਟ ਜਿਹੜੀ ਡਾਊਨ ਪੇਮੈਂਟ ਮਿਲਦੀ ਹੁੰਦੀ ਸੀਗੀ, ਉਸ ਤੋਂ ਬਾਅਦ ਇੱਕ ਦੂਜੀ ਪੇਮੈਂਟ ਮਿਲਣੀ ਜਦੋਂ ਗ੍ਰੀਨ ਕਾਰਡ ਆ ਗਿਆ, ਤੇ ਤੀਜੀ ਪੇਮੈਂਟ ਜਿਹੜੀ ਮਿਲਣੀ ਜਦੋਂ ਡਿਵੋਰਸ ਹੋ ਗਿਆ। ਸੋ ਪੇਮੈਂਟ ਪਲਾਨ ਇਹਨਾਂ ਨੇ ਬਣਾਏ ਹੋਏ ਸੀਗੇ। ਇਹਦੇ ਵਿੱਚ ਜਿਹੜੇ ਸੀਗੇ 4 ਬੰਦੇ ਇਹਨਾਂ ਨੇ ਜਿਹੜੇ US ਨੇਵੀ ਦੇ ਬੰਦੇ ਸੀਗੇ। ਤੁਸੀਂ ਦੇਖ ਲਓ ਕਿ ਇਹਨਾਂ ਨੇ ਦੇਸ਼ ਨੂੰ ਜਿਹੜਾ ਸਰਵ ਕੀਤਾ। ਨੇਵੀ ਵਾਲੇ ਬੰਦੇ ਜਿਹੜੇ ਸੀਗੇ ਉਹਨਾਂ ਨੇ ਗਿਲਟੀ ਪਲੀ ਵੀ ਕਰ ਲਿਆ ਕਿ ਹਾਂਜੀ ਉਹ ਇਹਦੇ ਵਿੱਚ ਇਨਵੋਲਵ ਜਿਹੜੇ ਸੀਗੇ। ਇੱਕ ਇੰਡਾਈਟਮੈਂਟ ਦੇ ਵਿੱਚ ਇਹ ਸੀਗਾ ਕਿ 3 ਬੰਦੇ ਉਹਨਾਂ ਨੇ ਕਾਬੂ ਕੀਤੇ ਆ, ਉਹਨਾਂ ਤੇ ਚਾਰजेस ਲਗਾਇਆ ਕਿ ਇਹਨਾਂ ਨੇ USCIS ਵਾਲਿਆਂ ਨੂੰ ਬਰਾਈਬ ਦੇਣ ਦੀ, ਕਰਪਸ਼ਨ ਦੇ ਮਾਮਲੇ ਦੇ ਵਿੱਚ, ਕਿ ਇਹਨਾਂ ਨੇ ਅਫਸਰਾਂ ਨੂੰ ਕਰਪਸ਼ਨ ਕਰਕੇ, ਜਿੱਦਾਂ ਨੇਵੀ ਨੂਵੀ ਵਾਲਾ ਸਿਸਟਮ ਸਾਰਾ ਚਲਾ ਕੇ, ਏਦਾਂ ਕਰਕੇ ਜਿਹੜਾ ਗ੍ਰੀਨ ਕਾਰਡ ਜਿਹੜੇ ਦਵਾਉਂਦੇ ਸੀਗੇ। ਤੇ ਇਹਦੇ ਵਿੱਚ ਜਿਹੜਾ ਸੀਗਾ ਇਮੀਗ੍ਰੈਂਟ ਤਾਂ ਰਲੇ ਸੀਗੇ, ਵਿੱਚ ਏਜੰਟ ਵੀ ਸੀਗੇ, ਤੇ ਵਿੱਚ ਜਿਹੜਾ US ਸਿਟੀਜ਼ਨ ਸੀਗੇ ਜਿਹਨਾਂ ਨੇ ਨੇਵੀ ਲਈ ਕੰਮ ਕੀਤਾ, ਉਹਨਾਂ ਦੀ ਵੀ ਇੰਡਾਈਟਮੈਂਟ ਹੋਈ। ਉਹਨਾਂ ਨੂੰ ਵੀ ਸਜ਼ਾ ਜਿਹੜੀ ਸੈਂਟੈਂਸਿੰਗ ਜਿਹੜੀ ਮਿਲਣੀ ਆ, ਉਹ ਕਹਿੰਦੇ ਛੱਡਣਾ ਉਹਨਾਂ ਨੂੰ ਵੀ ਨਹੀਂ। ਤੇ ਜਿਹੜਾ ਆਪਣਾ ਈਵਨ ਪਬਲਿਕ ਅਫੀਸ਼ੀਅਲ ਵੀ ਉੱਥੇ ਤੱਕ ਜਿਹੜਾ ਪੈਸਾ ਜਿਹੜਾ ਸਿਸਟਮ ਜਿਹੜਾ ਕੰਪਰੋਮਾਈਜ਼ ਜਿਹੜਾ ਕੀਤਾ ਹੋਇਆ ਸੀਗਾ। ਤੇ ਤੁਸੀਂ ਦੇਖ ਲਓ ਪਹਿਲਾਂ ਹੀ ਸਿਸਟਮ ਜਿਹੜੇ ਚੱਲਦੇ ਸੀਗੇ, ਇਹ ਵਾਲੀ ਸਰਕਾਰ ਜਿਹੜੀ ਆ ਕੇ ਇਹਨਾਂ ਨੂੰ ਜਿਹੜੀ ਖੋਲਣ ਲੱਗ ਪਈ ਹੈ। ਸੋ ਇਹ ਆਲ ਅਕ੍ਰੋਸ ਬੋਰਡ ਜਿਹੜਾ ਸਿਸਟਮ ਜਿਹੜਾ ਹੈਗਾ ਜੀ। ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਸ ਲਾਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜਾ ਆ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੈਗੇ ਆ। ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਮਿਲਦੇ ਹਾਂ ਸਾਰਿਆਂ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ। ਆਪਣੇ ਨਾਲ ਜੁੜੇ ਹੋਏ ਨੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਤੇ ਕਾਲਰਸ ਦੇ ਵੱਲ ਨੂੰ ਵੱਧਦੇ ਹਾਂ। ਆਪਣੇ ਅੱਜ ਦੇ ਜਿਹੜੇ ਕਾਲਰਸ ਦੇ ਨਾਲ ਗੱਲ ਕਰਦੇ ਹਾਂ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਰ, ਮੇਰਾ ਕੁਐਸਚਨ ਸੀਗਾ ਕਿ ਮੇਰੇ ਵਾਈਫ ਇਲੀਗਲੀ ਯੂਐਸਏ ਵਿੱਚ ਐਂਟਰ ਹੋਏ ਹਨ। ਫਿਰ ਇੱਥੇ ਆਣ ਕੇ ਜੀ ਹੀ ਆਪਾਂ ਮੈਰਿਜ ਕਰਵਾਈ ਸੀ। ਉਹਨਾਂ ਦਾ ਵਰਕ ਪਰਮਿਟ ਦਸੰਬਰ ਵਿੱਚ ਉਹ ਆਏ ਸੀ ਤੇ ਜਨਵਰੀ ਵਿੱਚ ਉਹਨਾਂ ਦਾ ਆਪਾਂ ਅਸਾਈਲਮ ਫਾਈਲ ਕਰਤਾ ਜੀ। ਉਸ ਤੋਂ ਕਿਹੜੇ ਬਾਅਦ ਸਾਲ ਆਏ ਸੀਗੇ ਭਾਜੀ? ਤੇ 24 ਦਸੰਬਰ ਵਿੱਚ ਆਏ ਸੀਗੇ। ਠੀਕ ਹੈ, ਤੇ ਕੈਨੇਡਾ ਬਾਰਡਰ ਵੱਲੋਂ ਆਏ ਸੀਗੇ ਕਿ ਮੈਕਸੀਕੋ ਬਾਰਡਰ ਵੱਲੋਂ? ਕੈਨੇਡਾ ਬਾਰਡਰ ਤੋਂ ਜੀ। ਠੀਕ ਹੈ ਤੇ 25 ਵਿੱਚ ਜਨਵਰੀ ਵਿੱਚ ਆਪਾਂ ਉਹਨਾਂ ਦਾ ਅਸਾਈਲਮ ਫਾਈਲ ਕਰਤਾ 1 ਮਹੀਨੇ ਦੇ ਵਿੱਚ ਜੀ। ਤੇ ਉਹਨਾਂ ਦਾ ਵਰਕ ਪਰਮਿਟ ਆ ਗਿਆ। ਆਫਟਰ ਦੈਨ ਆਪਾਂ ਜਦੋਂ ਵਰਕ ਪਰਮਿਟ ਆ ਗਿਆ ਉਸ ਤੋਂ ਬਾਅਦ ਚ ਮੈਰਿਜ ਕਰ ਲਈ ਤੇ ਇਸ ਟਾਈਮ ਉਹਨਾਂ ਦਾ I-30 ਜਿਹੜਾ ਉਹ ਅਪਰੂਵ ਹੋ ਚੁੱਕਾ ਵਾ ਜੀ। ਠੀਕ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਚ ਨੈਕਸਟ ਸਟੈਪ ਕੀ ਹੈ ਜੀ? ਤੇ ਸਾਰਾ ਕੁਝ ਤੁਸੀਂ ਲਾਇਰ ਦੇ ਥਰੂ ਕੀਤਾ ਨਾ? ਹਾਂਜੀ, ਇਹ ਲਾਇਰ ਦੇ ਥਰੂ ਕੀਤਾ ਜਦੋਂ ਆਏ ਸੀਗੇ ਸੇਫ USA ਵਿੱਚ ਆਏ ਸੀਗੇ। ਤੇ ਕੇਸ ਜਿਹੜਾ ਅਸਾਈਲਮ ਆਫਿਸ ਦੇ ਵਿੱਚ ਲੱਗਾ ਨਾ ਤੁਹਾਡਾ? ਹਾਂਜੀ। ਤੁਸੀਂ ਭਾਜੀ ਜਿਹੜਾ ਨਾ 601A ਵੇਵਰ ਜਿਹੜਾ ਫਾਈਲ ਕਰੋ। ਦੋ ਤੁਹਾਡੇ ਕੋਲ ਆਪਸ਼ਨ ਜਿਹੜੀਆਂ ਹੈਗੀਆਂ। ਆਪਸ਼ਨ ਨੰਬਰ 1 ਇਹ ਹੈਗੀ ਕਿ ਤੁਸੀਂ 601A ਵੇਵਰ ਜਿਹੜਾ ਇੱਥੋਂ ਦੀ ਲੈ ਕੇ ਐਮਬੈਸੀ ਦੇ ਵਿੱਚ ਸਟੈਂਪ ਕਰਾਉਣ ਜਾਓ। ਠੀਕ ਹੈ, ਮੈਂ ਤੁਹਾਨੂੰ ਨਾ ਰੁਕਣ ਲਈ ਕਹਿ ਸਕਦਾ ਨਾ ਜਾਣ ਲਈ ਕਹਿ ਸਕਦਾ, ਤੁਹਾਡੇ ਆਪਣੇ ਫੈਸਲੇ, ਆਪਣੇ ਵਕੀਲ ਨਾਲ ਸਲਾਹ ਕਰੋ। ਪਰ ਜੇ ਤੁਸੀਂ ਰੁਕਣ ਲਈ ਚੂਜ਼ ਕਰਦੇ ਤਾਂ ਤੁਹਾਡਾ ਜਿਹੜੀ ਆਪਸ਼ਨ ਹੈਗੀ ਹੈ 601A ਵੇਵਰ ਲੈ ਕੇ ਐਮਬੈਸੀ ਜਾ ਕੇ ਆਓ। ਇੱਥੋਂ ਦੀ ਕੇਸ ਜਾਣ ਤੋਂ ਪਹਿਲਾਂ ਬੰਦ ਕਰਾ ਦਿਓ। ਦੂਜੀ ਆਪਸ਼ਨ ਜਿਹੜੀ ਇਹ ਹੈਗੀ ਆ, ਇਹ ਮੇਰਾ ਮੰਨਣਾ ਹੈਗਾ ਕਿ ਤੁਸੀਂ ਦੂਜੇ ਵਕੀਲ ਨਾਲ ਵੀ ਜਿਹੜਾ ਵੀ ਸੁਣ ਰਿਹਾ ਸਲਾਹ ਲਓ। ਮੈਂ ਇਹ ਸਟੈਂਡ ਲੈ ਲੈਂਦਾ, ਕਈ ਵਕੀਲ ਇਹ ਸਟੈਂਡ ਜਿਹੜਾ ਨਹੀਂ ਲੈਂਦੇ। ਮੇਰੇ ਹਿਸਾਬ ਨਾਲ ਜਦੋਂ ਤੁਸੀਂ 589 ਫਾਈਲ ਕਰ ਦਿੰਦੇ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਰੁਕ ਜਾਂਦੀ ਆ ਤੇ ਤੁਸੀਂ ਸਿੱਧੇ ਵੀ ਜਿਹੜਾ ਸੀਗਾ ਐਮਬੈਸੀ 'ਚ ਜਾ ਕੇ ਜਦੋਂ ਤੁਹਾਡੀ ਡੇਟ ਕਰੰਟ ਹੁੰਦੀ ਆ ਤੁਸੀਂ ਵੀਜ਼ਾ ਜਿਹੜਾ ਲੈ ਸਕਦੇ ਆ। ਗ੍ਰੀਨ ਕਾਰਡ ਹੋਲਡਰ ਵਾਲਿਆਂ ਦੀ ਜਿਹੜੀ ਵੇਟਿੰਗ ਹੁੰਦੀ ਆ ਥੋੜੀ ਜਿਹੀ, ਜਦੋਂ ਤੁਹਾਡੀ ਡੇਟ ਕਰੰਟ ਆ ਤੁਸੀਂ ਸਿੱਧੇ ਵੀ ਜਾ ਕੇ ਜਿਹੜਾ ਵੀਜ਼ਾ ਲੈ ਸਕਦੇ ਆ। 601 ਦੀ ਲੋੜ ਨਹੀਂ ਹੁੰਦੀ, ਪਰ ਤੁਸੀਂ ਇੱਕ ਸੈਕੰਡ ਓਪੀਨੀਅਨ ਲੈ ਕੇ ਦੂਜੇ ਵਕੀਲ ਕੋ ਤੇ ਫਿਰ ਤੁਸੀਂ ਫੈਸਲਾ ਲਓ ਕਿ ਤੁਸੀਂ ਆਪਸ਼ਨ 1 ਕਰਨੀ ਹੈ ਕਿ ਆਪਸ਼ਨ 2 ਕਰਨੀ ਹੈ। ਬਟ ਜੇ ਤੁਸੀਂ ਅਮਰੀਕਾ 'ਚ ਰੁਕਣ ਦਾ ਫੈਸਲਾ ਕਰਦੇ ਆ ਤਾਂ ਤੁਹਾਡਾ ਨੈਕਸਟ ਸਟੈਪ ਜਿਹੜਾ ਹੋਣਾ ਚਾਹੀਦਾ 601A ਵੇਵਰ ਹੋਣਾ ਚਾਹੀਦਾ। ਓਕੇ, ਉਹਦੇ ਲਈ ਜਿਵੇਂ ਮੇਰੀ ਵਕੀਲ ਨਾਲ ਜਿਵੇਂ ਗੱਲ ਹੋਈ, ਉਹ ਕਹਿੰਦੇ ਕਿ ਤੁਸੀਂ ਜਿਵੇਂ CA ਇੱਥੇ ਆ ਗਏ 1 ਮਹੀਨੇ ਦੇ ਵਿੱਚ ਤੁਸੀਂ ਅਸਾਈਲਮ ਫਾਈਲ ਕਰਤਾ ਤੇ ਇਸ ਲਈ ਤੁਹਾਨੂੰ ਜਿਹੜੀ ਵੇਵਰ ਵਾ ਉਹ ਲੈਣ ਦੀ ਲੋੜ ਨਹੀਂ ਹੈਗੀ। ਹਾਂਜੀ, 1 ਮਹੀਨੇ ਦੇ ਵਿੱਚ ਦੀ ਨਹੀਂ ਗੱਲ ਹੁੰਦੀ, 6 ਮਹੀਨੇ ਦੇ ਵਿੱਚ ਜਿਹਨੇ ਫਾਈਲ ਕਰਨਾ ਹੁੰਦਾ, ਜੇ 6 ਮਹੀਨੇ ਦੇ ਵਿੱਚ ਵੀ ਜਿਹੜਾ ਕਰ ਦਿੰਦਾ ਉਹਨੂੰ ਵੀ ਸੇਮ ਹੀ ਜਿਹੜੀ ਚੀਜ਼ ਲਾਗੂ ਹੁੰਦੀ ਹੈ। ਬਟ ਹਾਂਜੀ, ਕੰਟਰੀ ਤੋਂ ਬਾਹਰ ਜਾਣਾ ਪੈਣਾ ਇਵੈਂਚੁਅਲੀ। ਤੇ ਹੁਣ ਤੁਸੀਂ ਜਦੋਂ ਹੀ ਵੇਟ ਇੱਥੇ ਕਰ ਰਹੇ ਨਾ ਗ੍ਰੀਨ ਕਾਰਡ ਹੋਲਡਰ ਆ, ਤੇ ਤੁਹਾਨੂੰ ਜਿਹੜੀ ਤੁਸੀਂ ਆਲਰੇਡੀ ਇੱਥੇ ਜੇ ਵੇਟ ਕਰਨੀ ਹੈ ਕਿਉਂਕਿ ਤੁਹਾਡਾ ਹੁਣ ਐਮਬੈਸੀ 'ਚ ਨੰਬਰ ਨਹੀਂ ਆਉਣਾ। ਤੁਹਾਡੇ ਕੇਸ ਦੇ ਵਿੱਚ ਜਿਹੜੀ ਸੀਗੀ ਤੁਸੀਂ ਵਕੀਲ ਨਾਲ ਸਲਾਹ ਕਰ ਲਿਓ, ਭਾਵੇਂ ਦੱਸ ਵੀ ਦਿਓ ਮੇਰੇ ਬਾਰੇ ਨੂੰ, ਤੇ ਉਹਨੂੰ ਕਿਹਾ ਕਿ ਭਾਈ, ਉਹਨੇ ਕਿਹਾ ਕਿ ਹੁਣ ਜੇ ਆਪਾਂ ਵੇਟ ਕਰਨੀ ਆ ਆਪਾਂ ਆਪਣਾ ਟਾਈਮ ਕਿਉਂ ਖਰਾਬ ਕਰੀਏ, ਆਪਾਂ ਜਿਹੜਾ ਇਹ ਟਾਈਮ ਦੇ ਵਿੱਚ ਆਪਾਂ 601A ਵੇਵਰ ਲੈ ਕੇ ਰੱਖ ਲੈਂਦੇ, ਆਪਣਾ ਕਿਹੜਾ ਕੋਈ ਉਹਦੇ ਵਿੱਚ ਲਾਸ ਹੋਣਾ ਰਹੇ। ਸੋ ਤੁਸੀਂ ਕਿਉਂਕਿ ਗ੍ਰੀਨ ਕਾਰਡ ਨੂੰ ਤੁਹਾਨੂੰ ਵੈਸੇ ਵੀ 3-4 ਸਾਲ ਲੱਗਣੇ ਆ, ਤੁਸੀਂ ਇਹਨੂੰ ਜਿਹੜਾ ਸੀਗਾ 601A ਆਪਣੀ ਵੇਵਰ ਫਾਈਲ ਕਰੋ। ਸੋ ਮੇਰੀ ਸਲਾਹ ਇਹ ਹੈਗੀ ਹੈ, ਜੇ ਤੁਸੀਂ ਰੁਕਣਾ ਇੱਥੇ ਫਾਈਲ ਕਰੋ, ਭਾਵੇਂ ਲੋੜ ਹੈਗੀ ਹੈ ਕਿ ਨਹੀਂ ਹੈਗੀ। ਵੈਸੇ ਟੈਕਨੀਕਲੀ ਲੋੜ ਨਹੀਂ ਹੈਗੀ, ਬਟ ਜੇ ਤੁਸੀਂ ਜਾਣਦੇ ਆ ਤਾਂ ਜਸਟ ਇਨ ਕੇਸ ਰਾਈਟ ਉਹ ਆਫਿਸਰ ਗਲਤ ਤਰੀਕੇ ਨਾਲ ਲਾਅ ਅਪਲਾਈ ਕਰ ਦਿੰਦਾ ਜਾਂ ਉਹ ਕਹਿੰਦਾ ਕਿ ਨਹੀਂ ਤੁਸੀਂ ਗੈਰ ਕਾਨੂੰਨੀ ਸੀਗੇ, ਮੈਂ ਤੁਹਾਨੂੰ ਥੋੜੀ ਜਿਹੀ ਹੋਲਡ ਤੇ ਪਾਣਾ, ਮੈਂ ਚੈੱਕ ਕਰੂੰਗਾ। ਸੋ ਮਤਲਬ ਤੁਸੀਂ ਥੋੜੀ ਜਿਹੀ ਜਿਹੜੀ ਉੱਥੋਂ ਤੰਗੀ ਪਰੇਸ਼ਾਨੀ ਤੋਂ ਐਮਬੈਸੀ ਤੋਂ ਜਿਹੜਾ ਸੀਗਾ ਬਚ ਸਕਦੇ ਆ 601A ਦੇ ਨਾਲ। ਜੀ, ਥੈਂਕ ਯੂ ਜੀ। ਅਗਲੇ ਕਾਲਰ ਜਸਵੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਭਾਜੀ, ਮੈਂ ਬਾਰਡਰ ਕ੍ਰਾਸ ਕਰਦਾ ਓਲਡ ਟਾਈਮ ਸੀ, 82 ਦੀ ਗੱਲ ਹੈ। ਬਾਰਡਰ ਕ੍ਰਾਸ ਕਰਦੇ ਫੜੇ ਗਿਆ ਸੀ, ਉਦੋਂ ਜ਼ਮਾਨਤ ਵਗੈਰਾ ਦਿੱਤੀ ਸਾਰਾ ਕੁਛ, ਤੇ ਮੁੜ ਕੇ 91 'ਚ ਮੈਨੂੰ DUI ਮਿਲੀ ਸੀ। ਤੇ ਜਦੋਂ ਮੈਂ ਸਿਟੀਜ਼ਨ ਲਈ 96 'ਚ ਉਹਨਾਂ ਨੇ ਮੈਨੂੰ ਆਪਣੇ ਪੁੱਛਿਆ ਆਪਣੇ ਅਫਸਰ ਨੇ ਵੀ ਤੂੰ ਕਦੀ ਅਰੈਸਟ ਹੋਇਆ ਜਾਂ ਨਹੀਂ ਜਾਂ ਕਿੱਦਾਂ। ਮੈਂ ਕਿਹਾ ਵੀ ਨਹੀਂ। ਤੇ ਮੈਨੂੰ ਕਹਿੰਦਾ ਵੀ 82 'ਚ ਕੀ ਹੋਇਆ ਸੀਗਾ, ਮਾਰਚ 82 'ਚ। ਤੇ ਮੈਂ ਦੱਸਿਆ, ਮੈਂ ਕਿਹਾ ਬਾਰਡਰ ਕ੍ਰਾਸ ਕਰਦਾ ਬਈ ਇਮੀਗ੍ਰੇਸ਼ਨ ਨੇ ਅਰੈਸਟ ਕੀਤਾ ਮੈਨੂੰ। ਤੇ ਕਹਿੰਦਾ ਮੈਂ ਦੂਜੀ ਵਾਰੀ ਫੇਰ ਕੁਐਸਚਨ ਪੁੱਛਦਾ ਤੇ ਮੈਨੂੰ ਯੈਸ ਕਹਿ ਦਿੱਤਾ ਸੀ, ਪਰ DUI ਮੈਂ ਨਹੀਂ ਸੀ ਮੈਨਸ਼ਨ ਕੀਤੀ ਉਦੋਂ। ਤਾਂ ਉਹਦਾ ਕੋਈ ਚੱਕਰ ਪੈਸਾ ਦਾ ਏਅਰਪੋਰਟ ਦਾ ਜਦੋਂ ਜਾਣੇ ਆਉਣੇ ਆ? ਸੋ ਆਫਿਸਰ ਨੇ
ਤੁਸੀਂ ਕਿਹਾ ਦੂਜੀ ਵਾਰੀ ਫੇਰ ਪੁੱਛਿਆ, ਤੁਸੀਂ ਯੈਸ ਕਹਿਤਾ ਸੀਗਾ। ਯੈਸ ਕਿਹਨੂੰ ਕਿਹਾ ਸੀਗਾ? DY ਨੂੰ ਕਿਹਾ ਸੀਗਾ ਯੈਸ? ਨਹੀਂ ਉਹਨੇ ਉਹਨਾਂ ਕੋਲ ਉਹੀ ਫਾਈਲ ਸੀਗੀ ਦੂਜੀ ਨਾ ਇਮੀਗ੍ਰੇਸ਼ਨ ਵਾਲੀ, ਉਹਦੀ ਜਸਕਾਈ ਸੀ। ਪਰ ਮਤਲਬ ਤੁਸੀਂ ਕਹਿ ਰਹੇ ਕਿ DY ਸ਼ਾਇਦ DY ਦਾ ਨਾਂ ਦੱਸਿਆ ਹੋਵੇ, ਇਹ ਕਹਿ ਰਹੇ ਨਾ? ਹਾਂਜੀ। ਤੁਸੀਂ ਭਾਜੀ ਇਹਦਾ ਏਦਾਂ ਕਰੋ, ਆਪਣੀ ਨਾ ਫਾਈਲ ਕਢਾਓ ਸਾਰੀ ਪਹਿਲਾਂ, ਜਿਹੜੀ ਸੀਗੀ ਫੋਇਆ ਦੇ ਪ੍ਰੋਸੈਸ ਦੇ ਥਰੂ। ਕਈ ਵਾਰੀ ਆਫਿਸਰ ਨੇ ਉਹਦੇ ਵਿੱਚ ਮਾਰਕ ਕੀਤਾ ਹੁੰਦਾ ਗਲਤੀਆਂ ਬਾਅਦ ਚ ਬੰਦੇ ਕੋਲ ਸਾਈਨ ਵੀ ਕਰਾ ਦਿੰਦਾ। ਪਹਿਲਾਂ ਤੁਸੀਂ ਇਹ ਦੇਖੋ ਕਿ ਫਾਈਨਲੀ ਉਹਦੇ ਵਿੱਚ ਕੀ ਲਿਖਿਆ ਸੀਗਾ, ਯੈਸ ਜਾਂ ਨੋ। ਆਪਣੇ ਕੋਲ ਪਹਿਲਾਂ ਜਾਣਕਾਰੀ ਰੱਖੋ ਸਾਰੀ। ਤੁਸੀਂ ਜਦੋਂ ਟਰੈਵਲ ਕਰਦੇ ਆਪਣੇ ਨਾਲ ਇਹ ਫਾਈਲ ਟਰੈਵਲ ਕਰੋ। ਜਦੋਂ ਤੁਹਾਨੂੰ ਇਹ ਸਵਾਲ ਹੁਣ ਪੁੱਛਿਆ ਜਾਵੇ, ਜੇ ਤੁਹਾਨੂੰ ਉਹ ਕੁਐਸਚਨਿੰਗ ਕਦੀ ਕਰਦੇ ਆ, ਤੁਹਾਨੂੰ ਵੈਸੇ ਤਾਂ ਸਿਟੀਜ਼ਨ ਨੂੰ ਕੁਐਸਚਨਿੰਗ ਉਹ ਨਹੀਂ ਕਰਦੇ, ਪਰ ਜੇ ਕਦੀ ਤੁਹਾਡੀ ਕੁਐਸਚਨਿੰਗ ਕਰਦੇ, ਤੁਹਾਨੂੰ ਰਾਈਟ ਵੇ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਇਸੇ ਮਸਲੇ ਨੂੰ ਲੈ ਕੇ ਕੁਐਸਚਨਿੰਗ ਕਰਨੀ ਹੈ। ਤੇ ਉਹਦੇ ਵਿੱਚ ਤੁਸੀਂ ਇਹ ਹੈਗਾ ਕਿ ਤੁਸੀਂ ਸਟ੍ਰੇਟ ਫਾਰਵਰਡ ਉਹਨੂੰ ਜਵਾਬ ਦੇ ਸਕਦੇ ਆ ਕਿ ਕੀ ਸੀਗਾ, ਕਿਉਂ ਸੀਗਾ, ਕੀ ਭੁਲੇਖਾ ਲੱਗਿਆ, ਕਿੱਦਾਂ ਸੀਗਾ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਫਾਈਲ 'ਚ ਕੀ ਆ। ਤੇ ਮਤਲਬ ਉਹਨਾਂ ਨੂੰ ਜਿਹੜੀ ਹੁਣ ਤੁਹਾਡੇ ਕੋਲ ਉਹ ਜਿਹੜੀ ਚੀਜ਼ ਪੁੱਛਦੇ ਆ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਜਿਹੜਾ ਸੀਗਾ ਸਿੱਧੇ ਜਿਹੜਾ ਆਪਣਾ ਜਵਾਬ ਦੇ ਸਕਦੇ ਆ, ਆਪਣੀ ਪੋਜੀਸ਼ਨ ਜਿਹੜੀ ਅੱਗੇ ਰੱਖ ਸਕਦੇ ਆ ਉਹਨਾਂ ਦੀ। ਠੀਕ ਹੈ ਜੀ, ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਗੁਰਮੀਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ। ਪਿਆਰ ਭਰੀ ਸਤਿ ਸ੍ਰੀ ਅਕਾਲ ਦੋਨਾਂ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਮੰਮੀ ਡੈਡੀ ਦੋਨੇ ਅਮਰੀਕਾ ਦੇ ਸਿਟੀਜ਼ਨ ਆ। ਇੱਕ 65 ਸਾਲ ਦਾ, ਇੱਕ 65 ਤੋਂ ਘੱਟ ਆ। ਤੇ ਉਹਨਾਂ ਕੋਲੇ ਇੰਡੀਆ ਦੀ OCI ਵੀ ਹੈਗੀ ਆ। ਤੇ ਹੁਣ ਉਹ ਥੋੜਾ ਜਿਹਾ ਲੰਮੇ ਸਮੇਂ ਲਈ ਪੰਜਾਬ ਵਿੱਚ ਰਹਿਣਾ ਚਾਹੁੰਦੇ ਆ, ਤੇ ਪਰ ਅਮਰੀਕਾ ਦੀ ਸਿਟੀਜ਼ਨਸ਼ਿਪ ਵੀ ਗਵਾਉਣਾ ਨਹੀਂ ਚਾਹੁੰਦੇ, ਕਿਉਂਕਿ ਜਦੋਂ ਉਹਨਾਂ ਦਾ ਦਿਲ ਕਰੂਗਾ ਉਹ ਵਾਪਸ ਆ ਸਕਦੇ ਆ। ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਅਮਰੀਕਾ ਦੇ ਸਿਟੀਜ਼ਨ ਹੈਗੇ ਆ ਤੁਸੀਂ ਕਹਿੰਦੇ? ਹਾਂਜੀ, ਸਿਟੀਜ਼ਨ ਨੇ। ਹਾਂਜੀ। ਤੇ ਡੈਡੀ ਮੇਰੇ 65 ਤੋਂ ਘੱਟ ਆ, ਤੇ ਪਰ ਉਹ ਜੌਬ ਵੀ ਕਰਦੇ ਆ, ਟੈਕਸ ਵਗੈਰਾ ਭਰਦੇ ਆ। ਨਹੀਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਅਮਰੀਕਨ ਸਿਟੀਜ਼ਨ ਤੇ ਕੋਈ ਰੂਲ ਨਹੀਂ ਹੈਗਾ ਇਦਾਂ ਦਾ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਰਹਿਣਾ ਹੈਗਾ। ਸੋ ਅਮਰੀਕਾ ਵੱਲੋਂ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਉਹਨਾਂ ਦੀ, ਬਸ ਟੈਕਸ ਟੁਕਸ ਆਪਣੇ ਜਿਹੜੇ ਭਰਦੇ ਰਹਿਣ ਉਹ। ਦੈਟਸ ਅਬਾਊਟ ਇਟ। ਤੇ ਜਿਹੜਾ ਇੰਡੀਆ 'ਚੋਂ ਕਿੰਨੀ ਦੇਰ ਰਹਿ ਸਕਦੇ OCI, ਤੇ ਉਹ ਇੰਡੀਆ ਵਾਲਿਆਂ ਨੂੰ ਪਤਾ ਹੋਣਾ। ਬਟ ਅਮਰੀਕਾ 'ਚ ਕੋਈ ਸਿਟੀਜ਼ਨ ਤੇ ਕੋਈ ਏਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਗ੍ਰੀਨ ਕਾਰਡ ਵਾਲੀ, ਉਹਨਾਂ ਨੇ ਵਾਪਸ ਆਉਣਾ, ਭਾਵੇਂ ਉਹ 10 ਸਾਲ ਬਾਹਰ ਰਹਿਣ, ਕੋਈ ਚੱਕਰ ਨਹੀਂ ਹੈਗਾ। ਠੀਕ ਆ ਵੀਰ ਜੀ, ਧੰਨਵਾਦ ਤੁਹਾਡਾ ਦੋਨਾਂ ਦਾ ਬਹੁਤ ਬਹੁਤ। ਪਿਆਰ ਭਰੀ ਦੁਬਾਰਾ ਤੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਗੁਰਮੁਖ ਸਿੰਘ। ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। मैं राजगढ़ जी, 2 सवाल छोटे हैं। एक तो मेरे को मैं पूछना चाह रहा हूँ, पासपोर्ट 24 घंटे ना रख के कोई कार्ड वो कितों मिलूगा, किहड़े दफ्तर जाना है जी? पासपोर्ट कार्ड की गल करते। हाँ जी, पासपोर्ट कार्ड नहीं, 24 घंटे पासपोर्ट कितने रखे जा सकते जी? ਭਾਜੀ ਉਹ ਰਾਜਕਰਨ ਜੀ, ਤੁਹਾਨੂੰ ਮੈਂ ਐਕਚੁਅਲੀ ਕਦੀ ਕੀਤਾ ਨਹੀਂ ਸਿਟੀਜ਼ਨ ਕਾਰਡ ਜਿਹੜਾ ਰੀਅਪਲਾਈ। ਮੇਰੇ ਖਿਆਲ ਤਾਂ ਪਾਸਪੋਰਟ ਆਫਿਸ ਤੋਂ ਹੀ ਜਾ ਕੇ ਬਣੂਗਾ ਮੇਰੇ ਹਿਸਾਬ ਨਾਲ, ਕਿ US ਪਾਸਪੋਰਟ ਕਾਰਡ। ਹਾਂਜੀ, ਉਹ USCIS ਵਾਲਿਆਂ ਕੋਲ ਜਾਣਾ ਪੈਣਾ ਸ਼ਾਇਦ, ਮੈਨੂੰ ਪੱਕਾ ਨਹੀਂ ਪਤਾ। ਤੁਸੀਂ ਇਹਦੇ ਵਿੱਚ ਜਿਹੜੇ ਪਾਸਪੋਰਟ ਏਜੰਟ ਵਗੈਰਾ ਦਾ ਕੰਮ ਕਰਦੇ ਆ ਉਹਨਾਂ ਨੂੰ ਦੇਖ ਲਓ ਗੱਲ ਕਰਕੇ, ਜਾਂ US ਜਿਹੜਾ ਯੂਨਾਈਟਿਡ ਸਟੇਟ ਪੋਸਟਲ ਸਰਵਿਸਿਜ਼ ਹੈਗੀਆਂ, ਜਿਹੜਾ ਡਾਕਖਾਨਾ ਜਿਹੜਾ ਹੁੰਦਾ, ਉੱਥੇ ਜਾ ਕੇ ਇੱਕ ਵਾਰੀ ਉਹਨਾਂ ਨੂੰ ਪਤਾ ਕਰੋ, ਉਹਨਾਂ ਨੇ ਹੈਲਪ ਕਰਦੇ ਨੇ। छोटा साल हो रहा है जी, कोई बंदा अमेरिका इत्थे आया, 5 साल हाले रहा, सिटीजन बनने ਨੂੰ ਤਿਆਰ ਹੈ, सिटीजन बनने के बाद इंडिया जा सकਦਾ ਜੀ? ਨਹੀਂ, ਤੁਸੀਂ ਕਹਿੰਦੇ ਇਲੀਗਲ ਆਇਆ, ਤੁਸੀਂ ਕਹਿੰਦੇ ਜਾਂ ਕਿੱਦਾਂ? ਉਹ ਹਾਂ, ਬੰਦਾ ਇਲੀਗਲ ਆਇਆ ਸੀ, ਕੋਰਟ ਦੇ ਥਰੂ ਬਿਲਕੁਲ ਬੇਵਾਕ ਛੁੱਟਿਆ ਸੀਗਾ, ਹੁਣ ਉਹ ਸਿਟੀਜ਼ਨ ਬਣਨ ਨੂੰ ਤਿਆਰ ਹੈ 5 ਸਾਲ ਦਾ। ਨਹੀਂ, ਪਹਿਲਾਂ ਉਹਦਾ ਸਟੇਟਸ ਕੀ ਹੈ? ਸਿਟੀਜ਼ਨ ਇਦਾਂ ਹੀ ਸਿੱਧਾ ਨਹੀਂ ਨਾ ਬਣ ਜਾਂਦਾ ਵੀ ਉਦਾਂ। ਉਹਦਾ ਸਟੇਟਸ ਕੀ ਹੈ? ਉਹ ਕੋ ਗ੍ਰੀਨ ਕਾਰਡ ਹੋ ਇਸ ਟਾਈਮ? ਹਾਂ ਜੀ, ਗ੍ਰੀਨ ਕਾਰਡ ਹੈਗਾ ਆ। ਓਕੇ, ਠੀਕ। ਅਸਾਈਲਮ ਤੇ ਆਇਆ ਬੰਦਾ? ਹਾਂ ਜੀ, ਬੜਾ ਟੱਪਿਆ ਹੈ ਜੀ। ਠੀਕ ਹੈ। ਨਹੀਂ, ਪੱਕਾ ਕਿੱਦਾਂ ਹੋਇਆ? ਅਸਾਈਲਮ ਦੇ ਬੇਸ ਤੇ ਪੱਕਾ ਹੋਇਆ? ਆਹੋ ਜੀ, ਕੇਸ ਚੱਲਿਆ ਸੀਗਾ ਜੀ, ਕੋਰਟ 'ਚ ਫਾਈਲ ਹੋ ਗਿਆ ਸੀਗਾ ਜੀ ਉਹ 1 ਸਾਲ 'ਚ। ਠੀਕ ਹੈ। ਹਾਂਜੀ, ਦੇਖੋ ਜਾਣ ਨੂੰ ਤਾਂ ਕੋਈ ਕਿਤੇ ਮਰਜ਼ੀ ਜਾ ਸਕਦਾ, ਪਰ ਸਵਾਲ ਉੱਠਦੇ ਆ ਨਾ ਕਿ ਜੇ ਬੰਦਾ ਅਸਾਈਲਮ ਤੇ ਪੱਕਾ ਹੋਇਆ, ਉਹ ਵਾਪਸ ਕਿਉਂ ਜਾ ਰਿਹਾ? ਸੋ ਉਹਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ, ਫਿਰ ਐਕਸਪਲੇਨ ਕਰਨਾ ਪੈਂਦਾ ਕਿ ਕੀ ਮਸਲਾ, ਕੀ ਮਜਬੂਰੀਆਂ, ਕਿਉਂ ਗਿਆ, ਕਿੱਦਾਂ ਬਚ ਕੇ ਰਿਹਾ। ਜਾ ਤਾਂ ਕੋਈ ਵੀ ਸਕਦਾ, ਪਰ ਐਜ਼ ਲੌਂਗ ਐਜ਼ ਜੇ ਸਵਾਲਾਂ ਦੇ ਜਵਾਬ ਦੇ ਸਕਦਾ ਤੇ ਆਲ ਗੁੱਡ। ਜੀ। ਪਰ ਇਹਦਾ ਮਤਲਬ ਇਹ ਹੈਗਾ ਕਿ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਵੱਡੇ ਲੈਵਲ ਤੇ, ਕਿ ਐਜ਼ ਅ ਕਮਿਊਨਿਟੀ, ਕਿ ਜੇ ਹੁਣ 100% ਲੋਕੀ ਵਾਪਸ ਜਾ ਰਹੇ ਆ, ਤਾਂ ਫਿਰ ਸਵਾਲ ਇਹ ਆ ਜਾਂਦਾ ਕਿ ਫਿਰ ਪ੍ਰੋਬਲਮ ਕਿਹਨੂੰ ਆ? ਕਿ ਕੋਰਟ 'ਚ ਇੱਕ ਪਾਸੇ ਕਹਿ ਰਹੇ ਆ ਕਿ ਵਾਪਸ ਨਹੀਂ ਭੇਜਣਾ, ਮੈਨੂੰ ਪ੍ਰੋਬਲਮ ਆ, ਪਰ ਇੱਕ ਪਾਸੇ ਜੇ 99.9% ਲੋਕੀ ਵਾਪਸ ਜਾ ਰਹੇ ਆ, ਇਮੀਡੀਏਟਲੀ ਕੇਸ ਪਾਸ ਹੋਣ ਤੋਂ ਬਾਅਦ 'ਚ ਜਾ ਰਹੇ ਆ, ਰਾਈਟ ਵੇ ਸਿਟੀਜ਼ਨ ਬਣਨ ਤੇ ਜਾ ਰਹੇ ਆ। ਸੋ ਐਟ ਸਮ ਪੁਆਇੰਟ ਉਹ ਹੈਗਾ ਕਿ ਉਹ ਚੀਜ਼ ਵੀ ਜਿਹੜਾ ਮੁੱਦਾ ਉੱਠੂਗਾ।
ਉਹੀ ਤੇ ਗੱਲ ਆ ਨਾ। ਹੁਣ ਏਦਾਂ ਦਾ ਨਾ ਹੋਵੇ ਵੀ ਲੋਕ ਕਹਿਣ ਵੀ ਜਦੋਂ ਅਮਰੀਕਾ ਦੀ ਅਦਾਲਤ ਵਿੱਚ ਆ ਵੀ ਉਦੋਂ ਹੀ ਕਹਿੰਦੇ ਆ ਵੀ ਸਾਨੂੰ ਸਾਡੀ ਜਾਨ ਨੂੰ ਖਤਰਾ, ਤੇ ਉਦਾਂ ਉਹ ਫਿਰ ਭੱਜਣ ਨੂੰ ਕਰਦੇ ਉਧਰਲੇ ਪਾਸੇ। ਈਵਨ ਆਪਾਂ ਦੇਖਦੇ ਹਾਂ ਅਟਰਨੀ ਟਿਰਕੇਣਾ ਜੀ, ਗੱਲ ਕੌੜੀ ਆ ਪਰ ਅਸਲੀਅਤ ਆ ਵੀ ਜਦੋਂ ਤਾਂ ਅਮਰੀਕਾ 'ਚ ਉਦੋਂ ਕਹਿੰਦੇ ਜਾਨ ਨੂੰ ਖਤਰਾ, ਉਦੋਂ ਉੱਥੇ ਹਿਊਮਨ ਰਾਈਟ ਦੀ ਵਾਇਓਲੇਸ਼ਨ। ਜਦੋਂ ਉੱਥੇ ਚਲੇ ਜਾਂਦੇ ਜਾਂ ਕੋਈ ਡਿਪੋਰਟ ਹੋ ਜਾਂਦਾ, ਫਿਰ ਹਰ ਇੱਕ ਦੀ ਇੱਕ ਹੀ ਗੱਲ ਹੁੰਦੀ ਜੀ 50 ਲੱਖ ਲੱਗਾ ਸੀਗਾ। ਫਿਰ ਉਦੋਂ ਕੋਈ ਹਿਊਮਨ ਰਾਈਟ ਦੀ ਗੱਲ ਨਹੀਂ, ਕੋਈ ਤਸ਼ੱਦਦ ਦੀ ਗੱਲ ਨਹੀਂ, ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ। ਸੋ ਇਹ ਦੋਹਰੇ ਮਾਪਦੰਡ ਨਹੀਂ ਜਿਹੜੇ ਉਹ ਰੱਖਣੇ ਚਾਹੀਦੇ। ਜੇ ਤੁਸੀਂ ਇਨਸਾਫ ਦੀ ਗੱਲ ਕਰਦੇ ਆ ਤੇ ਫਿਰ ਤੁਸੀਂ ਜਿੱਥੇ ਹੈਗੇ ਆ ਤੁਹਾਨੂੰ ਹਰ ਟਾਈਮ ਹੀ ਜਿਹੜੀ ਉਹ ਚੀਜ਼ ਉਦਾਂ ਦੀ ਜਿਹੜੀ ਉਹ ਗੱਲ ਕਰਨੀ ਜਿਹੜੀ ਉਹ ਚਾਹੀਦੀ ਹੈਗੀ ਆ ਜੀ। ਉਹ ਭਾਜੀ ਉੱਤੇ ਨਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਕਿ ਡਿਪੋਰਟ ਹੋਏ ਵੀ ਕਈ ਵਾਰੀ ਬੰਦੇ ਗਏ ਨਾ, ਉਹ 3-4 ਗੱਡੀਆਂ ਜਾ ਰਹੀਆਂ ਹੈ ਕਾਲੇ ਰੰਗ ਦੀਆਂ, ਕਮਾਂਡ ਬੰਦੇ ਨਾਲ ਯਾਰ ਬੇਲੀ ਘਰ ਦੇ ਬਾਹਰ ਢੋਲ ਵੱਜਣ ਦੇ ਆ, ਲੋਕੀ ਆਪਣੇ ਇਕੱਠੇ ਹੋਏ ਆ ਪਿੰਡ ਵਾਲੇ ਸਾਰੇ, ਵੱਡੀ ਸਾਰੀ ਪਿੱਛੇ ਮਤਲਬ ਕੋਠੀ ਫਿਲਮੀ ਸੀ ਨਹੀਂ ਤਾਂ ਸ਼ੂਟਿੰਗ ਬੰਦੇ ਨੇ ਕੀਤੀ ਹੁੰਦੀ ਕਿ ਐ ਸਕੋਰਪੀਓ ਨਿਕਲੀ ਗਿਆ ਪੂਰਾ ਜਿਹੜਾ ਸਟਾਈਲ ਦੇ ਵਿੱਚ। ਉਹ ਕਈਆਂ ਨੇ ਟੈਟੂ ਬਣਾਏ ਹੋਏ ਡਿਪੋਰਟਡ ਵਾਲੇ, ਏਲੀਅਨ ਨੰਬਰ ਲਿਖਾਏ ਹੋਏ, ਤੇ ਉਹ ਕਹਿੰਦੇ ਬੜਾ ਟੈਟੂ ਟੂਟੂ ਟ੍ਰੈਂਡ 'ਚ ਸੀਗਾ। ਤੇ ਵਾਪਸ ਉਹਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਸ਼ੇਅਰਡ। ਤੇ ਬਾਕੀ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜਾ ਮਤਲਬ ਅਜੇ ਕਈ ਬੰਦਿਆਂ ਦੇ ਉਹਦੇ ਜਿਹੜੇ ਕੇਸ, ਕਈ ਵੀਰਾਂ ਦੇ ਅਜੇ ਕੇਸ ਚੱਲਣੇ ਆ ਜਿਹੜੇ, ਤੇ ਮਤਲਬ ਜਿਹੜੇ ਕਈ ਆ ਉਧਰੋਂ ਇਹ ਚੀਜ਼ ਜਿਹੜੀ ਹੈਗੀ ਆ। ਸੋ ਇਹ ਮਤਲਬ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਜਾਂ ਉਹ ਮੈਂ ਕਿਹਾ ਐਜ਼ ਅ ਐਡਵਰਸ ਐਵੀਡੈਂਸ ਤੁਸੀਂ ਆਪ ਜਿਹੜੇ ਹੋਵਾਂਗੇ। ਮੈਂ ਕਿਹਾ ਜਿਹੜਾ ਹੁਣ ਬੰਦਾ ਨਹੀਂ ਜਿਹੜਾ ਸੀ ਉਹ ਚਲ ਗਿਆ, ਹੁਣ ਮੈਂ ਕਿਹਾ ਜਿਹੜਾ ਦੂਜੇ ਆਪਣੇ ਪੰਜਾਬੀ ਵੀਰ ਜਿਹੜੇ ਹੈਗੇ ਵੀ ਉਹ ਸਾਰਿਆਂ ਦੇ ਮੈਂ ਕਿਹਾ ਜਿਹਨਾਂ ਦੇ ਕੇਸ ਚੱਲਦੇ ਉਹਨਾਂ ਤੇ ਆ ਸਾਰੀਆਂ ਚੀਜ਼ਾਂ ਦਾ ਹਰੇਕ ਚੀਜ਼ ਦਾ ਜਿਹੜਾ ਪ੍ਰਭਾਵ ਜਿਹੜਾ ਓਬਵੀਅਸਲੀ ਪੈਂਦਾ ਹੀ ਆ। ਗੱਲਬਾਤ ਐਂਡ 'ਚ ਉਹੀ ਆ ਜਾਂਦੀ ਆ ਕਿ ਜਿਹੜਾ ਮਿਹਨਤ ਮਜ਼ਦੂਰੀ ਵਾਲਾ ਬੰਦਾ, ਜਿਹੜਾ ਜੈਨੂਇਨ ਪ੍ਰੋਬਲਮ ਵਾਲਾ ਬੰਦਾ, ਉਹ ਜਿਹੜਾ ਕਈ ਵਾਰੀ ਫੁਕਰੇਪੰਤੀ ਦੇ ਵਿੱਚ ਜਿਹੜਾ ਪਿਸ ਜਾਂਦਾ ਵਾ, ਤੇ ਉਹ ਆਪਣੀ ਕੰਟਰੀ 'ਚ ਹੋ ਵੀ ਜਿਹੜਾ ਉਹੀ ਰਿਹਾ। ਤੇ ਜੇ ਇਹਨੂੰ ਸਮਰਾਈਜ਼ ਕਰੀਏ, ਸਾਰੇ ਜਾਣੇ ਮੇਰੇ ਖਿਆਲ ਮੇਰੇ ਨਾਲ ਐਗਰੀ ਕਰਦੇ ਹੀ ਹੋਣੇ ਆ। ਸੋ ਉਹਨਾਂ ਨੇ ਕੀ ਕੀਤਾ ਕਿ ਜਿੱਦਾਂ ਪਹਿਲਾਂ ਕੈਨੇਡਾ ਗਏ ਸੀ, ਉੱਥੇ ਜਾ ਕੇ ਸਿਸਟਮ ਜਿਹਾ ਹਾਈਜੈਕ ਕਰ ਲਿਆ, ਕਦੀ ਧਰਨੇ ਜੇ ਕੱਢਣੇ ਸ਼ੁਰੂ ਕਰਤੇ, ਜਿਹਨਾਂ ਨੇ ਮਾਲਕਾਂ ਨੇ ਕੰਮ ਦਿੱਤਾ ਕਦੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬਹਿਣਾ ਹੋਣਾ ਸ਼ੁਰੂ ਕਰਤਾ। ਤੁਸੀਂ ਦੇਖਿਆ ਹੋਣਾ ਕਿ ਕਈ ਰੌਲੇ ਰੱਪੇ ਜਿਹੜੇ ਚੱਲੇ ਕਿ ਰੌਲੇ ਪੈ ਕੇ ਜਿਹੜੀ ਚੀਜ਼ ਜਿਹੜੀ ਕਰ ਲੈਣੀ। ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਾਫੀ ਜਿਹੜੇ ਨਹੀਂ ਸਾਨੂੰ ਜੀ ਗ੍ਰੀਨ ਕਾਰਡ ਦਿਓ, ਗ੍ਰੀਨ ਕਾਰਡ ਦਿਓ, ਸਿੱਧੇ ਜਿਹੜੀ ਮੰਗ ਇਹ ਸੀ ਗ੍ਰੀਨ ਕਾਰਡ ਦਿਓ ਕਿ ਸਟੂਡੈਂਟ ਵੀ ਤੇ ਸਿੱਧੇ ਗ੍ਰੀਨ ਕਾਰਡ ਦਿਓ। ਸੋ ਏਦਾਂ ਨਹੀਂ ਹੁੰਦਾ। ਇੱਕ ਕੰਟਰੀ ਦੇ ਵਿੱਚ ਕੀ ਹੁੰਦਾ ਕਿ ਇੱਕ ਪ੍ਰੋਸੈਸ ਹੁੰਦਾ, ਉਹ ਬੰਦੇ ਨੂੰ ਸਾਰਿਆਂ ਨੂੰ ਜਿਹੜਾ ਪ੍ਰੋਸੈਸ ਦੇ ਥਰੂ ਹੀ ਜਾਣਾ ਪੈਂਦਾ। ਹਰੇਕ ਬੰਦਾ ਜਿਹੜਾ ਇੱਕ ਪ੍ਰੋਸੈਸ ਦੇ ਵਿੱਚ ਗਿਆ, ਬੜੀ ਸੰਯਮ ਦੇ ਨਾਲ, ਬਹੁਤ ਮਿਹਨਤ ਮੁਸ਼ੱਕਤਾਂ ਨਾਲ ਲੋਕੀ ਉਹ ਪ੍ਰੋਸੈਸ ਜਿਹੜੇ ਗਏ ਆ। 2022 ਔਨਵਰਡਸ ਕੀ ਸੀਗਾ, ਡਾਇਰੈਕਟ ਫਲਾਈਟਾਂ ਕਈ ਕੁਛ ਹੀ ਜਿਹੜਾ ਤੁਸੀਂ ਦੇਖਿਆ ਹੋਣਾ ਚੱਲਿਆ ਹੋਣਾ, ਬਾਰਡਰ ਜਿਹੜੇ ਖੁੱਲ ਗਏ, ਤੇ ਉਹਦੇ ਵਿੱਚ ਕਈ ਸਾਰੇ ਇਹ ਬੰਦੇ ਵੀ ਜਿਹੜੇ ਆ ਗਏ ਕਿ ਸਿੱਧੇ ਹੀ ਰਾਈਟ ਵੇ ਸਾਲ 'ਚ ਕੇਸ ਪਾਸ ਹੋਣਾ ਪਿਆ। ਜਿੱਦਾਂ ਹੁਣ ਬਜ਼ੁਰਗੀ ਵਾਲਾ ਦੇ ਕੇ ਸਾਲ 'ਚ ਬੰਦੇ ਦਾ ਕੇਸ ਪਾਸ ਹੋ ਗਿਆ। ਸੋ ਕੀ ਸੀਗੀ ਕਿ ਪ੍ਰੋਸੈਸ ਨੂੰ ਡਿਸਰਿਸਪੈਕਟ ਜਿਹੜਾ ਸਾਰਾ ਜਿਹੜਾ ਕਰਨਾ ਸ਼ੁਰੂ ਕਰਤਾ ਲੋਕਾਂ ਨੇ, ਕਿ ਐਕਸਪੈਕਟੇਸ਼ਨ ਕੀ ਹੋਣੀ ਚਾਹੀਦੀ ਆ, ਕੋਰਟ ਨੂੰ ਕੀ ਸਮਝਣਾ, ਵਕੀਲਾਂ ਨੂੰ ਕੀ ਸਮਝਣਾ। ਸੋ ਜਿਹੜੀ ਚੀਜ਼ ਸੀਗੀ ਉਹਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜਾ ਖਾਮਿਆਜਾ ਜਿਹੜਾ ਉਹ ਜਿਹੜੀ ਪੁਰਾਣੀ ਕਮਿਊਨਿਟੀ ਆਈ ਹੈ ਨਾ 2022 ਤੋਂ ਪਹਿਲਾਂ ਵਾਲੀ ਆਈ ਹੈ, ਜਿਹੜੇ ਵੀਰ ਆਪਣੇ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੂੰ ਖਾਮਿਆਜਾ ਜਿਹੜਾ ਭੁਗਤਣਾ ਜਿਹੜਾ ਪੈ ਰਿਹਾ। ਕਿਉਂਕਿ ਜਿਹੜੇ 2022 ਵਾਲਾ ਬਾਅਦ ਵਾਲਾ ਲੋਟ ਵੀ ਆਇਆ, ਇੱਕ ਤਾਂ ਪਹਿਲਾਂ ਏਦਾਂ ਹੋਇਆ ਸੀਗਾ ਕਿ ਟਰੈਕਿੰਗ ਵਗੈਰਾ ਕਾਫੀ ਪੀਕ ਤੇ ਸੀਗੀ ਤੇ ਸਾਰਿਆਂ ਦੀ ਵਧੀਆ ਇਕਨੋਮੀ ਬੜੀ ਵਧੀਆ ਸੀਗੀ। ਤੇ ਜਦੋਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕਾਂ ਦੇ ਕਨੈਕਸ਼ਨ ਵੀ ਜਿਹੜੇ ਸੀਗੇ ਉਹ ਆ ਕੇ ਤੁਸੀਂ ਕਹ ਲਓ ਕਿ ਇੱਕਦਮ ਹੀ ਆਉਂਦੇ ਸਾਰੀ ਬੰਦੇ ਨੂੰ ਵੱਡੀ ਸਾਰੀ ਮਿੱਤਰ ਮੰਡਲੀ ਮਿਲ ਜਾਵੇ, ਉੱਤੋਂ ਦੀ ਪੈਸੇ ਦਾ ਇਨਫਲੋ ਜਿਹੜਾ ਹੋ ਜਾਵੇ, ਤੇ ਉਹ ਕਈ ਮਤਲਬ ਲੋਕੀ ਤੁਸੀਂ ਦੇਖੋਗੇ ਵਿਚਰ ਕੇ ਆਪ। ਹੁਣ ਗੱਲ ਕੋਈ ਕਰਦਾ ਨਹੀਂ, ਠੀਕ ਆ, ਆਪਾਂ ਕਰਦੇ ਆ ਤਾਂ ਕਈ ਵਾਰੀ ਮਗਰ ਵੀ ਜਨਤਾ ਪੈਂਦੀ ਹੈ, ਪਰ ਉਹਦੀ ਤਾਂ ਟੈਨਸ਼ਨ ਨਹੀਂ ਆਪਾਂ ਲੈਂਦੇ ਕੋਈ ਵੀ, ਜੋ ਹੈ ਸੋ ਹੈ, ਜੋ ਜਿਹੜੀ ਚੀਜ਼ ਆ ਉਹਨੂੰ ਉਦਾਂ ਹੀ ਕਹਿਣਾ ਜੀ। ਉਹ ਕੀ ਸੀਗਾ ਕਿ ਕਈ ਬੰਦੇ ਦਾ ਭਾਜੀ ਏਦਾਂ ਕਿ ਹਿਸਾਬ ਦਾ ਤੁਸੀਂ ਉਹ ਸਿੱਧੇ ਮੂੰਹ ਬੰਦੇ ਨਾਲ ਗੱਲ ਨਹੀਂ ਬੰਦਾ ਕਰ ਸਕਦਾ। ਮਤਲਬ ਜਿਹੜਾ ਕਹਿ ਲਓ ਕਿ ਜਿੱਦਾਂ ਕਹਿੰਦਾ ਨੀ ਕਿ ਦਿਮਾਗ ਜਿਹਾ ਬੰਦੇ ਦਾ ਫਿਰ ਜਾਂਦਾ ਕੋਈ ਪਤਾ ਨਹੀਂ। ਤੇ ਆਹ ਜਿਹੜਾ ਸੀਗਾ ਹੁਣ ਕਰਦੇ ਜਿਹੜੇ ਹਾਲਾਤ ਆ ਜਿਹੜੇ ਦੇਸ਼ ਦੇ ਹੁਣ ਉਧਰਲੇ ਪਾਸੇ ਜਿਹੜੇ ਚੱਲ ਗਏ ਆ, ਤੇ ਉਹ ਮਤਲਬ ਕੋਈ ਫਰਕ ਨਹੀਂ, ਗਧੇ ਘੋੜੇ 'ਚ ਫਰਕ ਕਰਨਾ ਉਹਨਾਂ ਨੇ ਛੱਡਤਾ। ਮਤਲਬ ਉਹ ਵਾਲਾ ਹਿਸਾਬ ਕਿਤਾਬ ਜਿਹੜਾ ਹੋ ਗਿਆ ਕਿ ਹੁਣ ਜਿਹੜੀ ਸਰਕਾਰ ਆ ਉਹ ਤਾਂ ਜਿਹੜੀ ਮਤਲਬ ਬੰਦਾ ਓਨਰ ਵੀ ਹੈਗਾ, ਬਿਜ਼ਨਸ ਕਰ ਰਿਹਾ, ਐਮਪਲੋਈ ਕਰ ਰਿਹਾ, ਉਹਨੂੰ ਵੀ ਉਹ ਜਿਹੜਾ ਫੜ ਰਹੇ, ਮਤਲਬ ਉਹ ਹਿਸਾਬ ਕਿਤਾਬ ਚੀਜ਼ਾਂ ਜਿਹੜੀਆਂ ਚੱਲ ਗਈਆਂ ਉਹਨੂੰ ਫੜ ਰਹੇ ਆ। ਵਿਆਹ ਵਾਲੇ ਕੇਸਾਂ ਦੀ ਐਸੀ ਤੈਸੀ ਜਿਹੜੀ ਕਰਤੀ, ਉਹਦੇ ਵਿੱਚ ਤੁਸੀਂ ਦੇਖ ਲਓ ਕਿ 30% ਉਹ ਕਹਿੰਦੇ ਕੇਸ ਦਾ ਜਿਹੜਾ ਫਰਾਡ ਦਾ ਇਨਕਰੀਜ਼ ਹੋ ਗਿਆ। ਉਹਦੇ ਵਿੱਚ ਜਿਹੜੇ ਸਹੀ ਵਿਆਹ ਵਾਲੇ ਕੇਸ ਆ ਤੁਸੀਂ ਦੇਖੋ ਕਿ ਹੁਣ ਉਹਨਾਂ ਨੇ ਕਹਿਣਾ ਯਾਰ 2-2, 3-3 ਸਾਲ ਦੀ ਵੇਟਿੰਗ ਕਰਤੀ। ਇਹ ਸਾਰੇ ਪ੍ਰੋਸੈਸ ਜਿਹੜੇ ਸੀਗੇ ਸਿਸਟਮ ਤੋਂ ਪਹਿਲਾਂ ਜਿਹੜੇ ਸੌਖੇ ਹੁੰਦੇ ਸੀਗੇ। ਸੇਮ ਥਿੰਗ ਵਾਵਾ ਦੇ ਫਰਾਡਾਂ ਦਾ ਉਹ ਕਹਿੰਦੇ ਆ
3000 ਪਤਾ ਨਹੀਂ ਕਿੰਨੇ % ਕਹਿੰਦੇ ਇਨਕਰੀਜ਼ ਜਿਹੜਾ ਕਰਤਾ। ਇੰਨੇ ਕੇਸ ਮਤਲਬ ਕਦੀ ਉਹਨਾਂ ਦੀ ਹਿਸਟਰੀ ਦੇ ਵਿੱਚ ਨਹੀਂ ਫਾਈਲ ਹੋਏ ਸੀਗੇ। ਮਤਲਬ ਸਿਸਟਮ ਨੂੰ ਐਸਾ ਜਿਹੜਾ ਤੋੜ ਮਰੋੜ ਜਿਹੜਾ ਕਰਤਾ ਪੈਰਾਲੀਗਲ ਕਲਾਸ ਨੇ ਉੱਥੇ ਇੰਡੀਆ ਦੇ ਵਿੱਚ ਢਾਂਚੇ ਵਾਲੀਆਂ। ਸੋ ਮਤਲਬ ਇਹ ਸੀਗਾ ਕਿ ਇਹ ਫੋਰਐਵਰ ਤਾਂ ਨਹੀਂ ਚੱਲ ਸਕਦੀਆਂ ਸੀਗੀਆਂ ਇਹ ਚੀਜ਼ਾਂ। 3 ਸਾਲ ਦੇ ਵਿੱਚ ਮਤਲਬ ਜਿਹੜਾ ਉਹ ਸੀਗਾ ਤਾਂ ਆ ਕੇ ਉਹਨਾਂ ਨੇ ਹੁਣ ਜਿਹੜੀ ਰੋਕ ਟੋਕ ਲਾਤੀ। ਹੁਣ ਇਹਦਾ ਹੁਣ ਆਪਣਾ ਤਾਂ ਸ਼ੋਅ 3 ਸਾਲ ਪਹਿਲਾਂ ਵੀ ਆਪਣਾ ਕਿੰਨੇ 5-6 ਸਾਲ ਆਪਾਂ ਨੂੰ ਹੋ ਗਏ ਉਦੋਂ ਵੀ ਜਿਹੜਾ 2020 ਤੇ ਉਹ ਸੀਗਾ ਕਿ ਹੁਣ ਇਹ ਜਿਹੜਾ ਇੱਕ ਸੀਗਾ ਇੱਕ ਪਾਸੇ ਨੂੰ ਡਾਇਰੈਕਸ਼ਨ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਰੀਆਂ ਸੀ ਇਹਦੇ ਚ ਰੌਲੇ ਰੱਪੇ ਵਾਲੇ ਡਿਫਾਲਟਰ ਟਾਈਪ ਵਿਅਕਤੀ ਬਹੁਤ ਜ਼ਿਆਦਾ ਜਿਹੜੇ ਆ ਗਏ ਸੀਗੇ। ਤੇ ਹੁਣ ਉਹ ਜਿਹੜੀ ਚੀਜ਼ ਸੀਗੀ ਕਿ ਇਹਦੇ ਵਿੱਚ ਐਜ਼ ਅ ਕਮਿਊਨਿਟੀ ਜਿਹੜੀ ਹੈਗੀ ਆ, ਠੀਕ ਹੈ, ਇਹ ਹੁਣ ਜਿਹੜੀ ਗੱਲ ਤੁਸੀਂ ਜਿਹੜੀ ਸੁਣਦੇ ਆ ਤਾਂ ਕਰਕੇ ਦੇਖੋ ਤੁਹਾਡੇ ਨਾਲ ਡਾਇਰੈਕਟਲੀ ਕਰ ਸਕਦੇ ਨੇ। ਨਾਰਮਲੀ ਇਹ ਕੰਟਰੋਵਰਸ਼ੀਅਲ ਟੌਪਿਕ ਲੋਕੀ ਵਕੀਲ ਗੱਲ ਇਸ ਚੀਜ਼ ਬਾਰੇ ਨਹੀਂ ਕਰਨਾ ਚਾਹੁੰਦੇ ਕਿ ਸਾਰਿਆਂ ਨੇ ਇੱਕ ਬਾਣਾ ਜਿਹਾ ਪਾਇਆ ਹੁੰਦਾ ਵਾ। ਲੋਕੀ ਬਾਰ-ਬਾਰ ਜਿਹੜਾ ਤੁਹਾਨੂੰ ਪਤਾ ਜਾ ਕੇ ਆਪਾਂ ਵੀ ਚੀਜ਼ ਉਹੀ ਕਰ ਸਕਦੇ ਆ ਜਿੱਦਾਂ ਪੋਲੀਟੀਕਲ ਲੀਡਰਾਂ ਵਾਂਗੂ ਧਾਰਮਿਕ ਲੀਡਰਾਂ ਵਾਂਗੂ, ਪਰ ਉਹ ਨਹੀਂ। ਮੈਂ ਕਿਹਾ ਤੁਹਾਡੇ ਨਾਲ ਆ ਕੇ ਜਿਹੜਾ ਵਿਚਰੀ ਦਾ ਸਿੱਧੇ ਤੁਹਾਡੇ ਨਾਲ ਸਟ੍ਰੇਟ ਫਾਰਵਰਡ ਜਿਹੜੀ ਗੱਲ ਕਰੀ ਦੀ ਹੈ ਤਾਂ ਹੀ ਤੁਸੀਂ ਸਾਡੇ ਨਾਲ ਜਿਹੜੇ ਜੁੜਦੇ ਆ। ਸੋ ਜਵਾਬ ਆਪਾਂ ਤੁਹਾਡੇ ਸਾਰੇ ਦੇ ਸਕਦੇ ਯਾਰ, ਪਰ ਕਈ ਚੀਜ਼ਾਂ 'ਚ ਯਾਰ ਕਮਿਊਨਿਟੀ ਨੂੰ ਵੀ ਆਪਣੇ ਨਾ ਸਮਝਣ ਦੀ ਜਿਹੜੀ ਲੋੜ ਹੈਗੀ ਹੈ ਕਿ ਇੱਕ ਗ੍ਰੇਟਰ ਗੁੱਡ ਵੀ ਇੱਕ ਚੀਜ਼ ਹੁੰਦੀ ਹੈ ਕਿ ਕਮਿਊਨਿਟੀ ਦਾ ਇੱਕ ਭਲੇ ਦੀ ਗ੍ਰੇਟਰ ਗੁੱਡ ਇੱਕ ਚੀਜ਼ ਜਿਹੜੀ ਹੁੰਦੀ ਆ। ਹਰੇਕ ਚੀਜ਼ ਜਿਹੜੀ ਉਹੀ ਨਹੀਂ ਕਿ ਨਹੀਂ ਹੁਣ ਮੈਂ ਲੰਘ ਗਿਆ ਤੇ ਬਾਕੀ ਮੈਂ ਸਿਸਟਮ ਨੂੰ ਰਿਸਪੈਕਟ ਨਹੀਂ ਕਰਨਾ ਤੇ ਬਾਕੀ ਲੋਕੀ ਕੋਈ ਪ੍ਰੋਬਲਮ ਚਾਹੁੰਦੇ ਆ। ਅਗਲੇ ਕਾਲਰ ਨੇ ਮਨਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਮੇਰੇ ਕੋਲ ਗ੍ਰੀਨ ਕਾਰਡ ਜੀ ਇੱਥੇ ਦਾ, ਤੇ ਆਪਣਾ ਮੇਰੀ ਫਿਆਂਸੀ ਉਹ ਹੈਗੀ ਆ ਯੂਕੇ ਸਿਟੀਜ਼ਨ ਹੈ, ਬਾਈ ਬੋਰਨ ਇੰਡੀਆ ਤੋਂ। ਤੇ ਮੇਰਾ ਕੁਐਸਚਨ ਇਹ ਹੈ ਵੀ ਜੇ ਉਹਨਾਂ ਦਾ ਮੈਂ ਅਪਲਾਈ ਕਰਦਾ ਹਾਂ ਤੇ ਉਹਨਾਂ ਨੂੰ ਇੰਡੀਆ ਵਾਲਾ ਟਾਈਮ ਲੱਗੇਗਾ ਜਾਂ ਯੂਕੇ ਵਾਲਾ ਟਾਈਮ ਲੱਗੇਗਾ, ਔਰ ਕਿੰਨਾ ਟਾਈਮ ਲੱਗੇਗਾ? ਤੇ ਨਾਲ ਲੱਗਦਾ ਕੁਐਸਚਨ ਇਹ ਆ ਵੀ ਉਹਨਾਂ ਨੂੰ ਆਇਆ ਨੂੰ 80 ਡੇਜ਼ ਹੋ ਗਏ ਇੱਥੇ, ਹਨ, ਉਹ ਇਸਟਾ ਤੇ ਆਏ ਆ, ਮਤਲਬ ਵੀਜ਼ਾ ਨਹੀਂ ਲਿਆ ਗਿਆ, ਇਸਟਾ ਤੇ ਆਏ ਆ। ਤੇ ਇਸਟਾ ਵਾਲਾ ਬੰਦਾ ਜੀ ਮਤਲਬ ਜੇ ਸਾਡਾ ਵਿਚਾਰ ਬਣਦਾ ਕੱਲ ਅਸੀਂ ਵਿਆਹ ਕਰਾ ਲਈਏ ਇੱਥੇ, ਹਨ, ਜਿੱਦਾਂ ਮੈਨੂੰ ਲੱਗਦਾ ਉਹਨਾਂ ਨੂੰ ਐਂਟਰੀ ਸਿਰਫ 90 ਡੇਜ਼ ਦੀ ਮਿਲਦੀ ਹੈ ਕਿ ਜੇ ਅਸੀਂ 91 ਤੇ ਵਿਆਹ ਕਰਾਉਣੇ ਆ ਤੇ ਉਹ ਲੀਗਲ ਹੋਣਗੇ ਜਾਂ ਫਿਰ ਉਹ ਇੱਥੇ ਰਹਿ ਸਕਦੇ, ਰਹਿ ਕੇ ਆਪਾਂ ਕਰ ਸਕਦੇ ਹਾਂ, ਤੇ ਉਹਦੇ ਲਈ ਕੀ ਕਰਨਾ ਪਊਗਾ ਸਾਨੂੰ? ਇਹ ਦੋ। ਗ੍ਰੀਨ ਕਾਰਡ ਹੈ ਕਿ ਸਿਟੀਜ਼ਨ? ਮੈਂ ਗ੍ਰੀਨ ਕਾਰਡ ਹਾਂ। ਸੋ ਪਹਿਲੀ ਗੱਲ ਤਾਂ ਭਾਜੀ ਗ੍ਰੀਨ ਕਾਰਡ ਵਾਲਾ 485 ਫਾਈਲ ਕਰ ਹੀ ਨਹੀਂ ਸਕਦਾ ਕਿਉਂਕਿ ਬੈਕਲੌਗਡ ਹੈਗਾ। ਸੋ ਜਿਹੜਾ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਇਹ ਚੱਲਦੀ ਹੁੰਦੀ ਹੈ, ਕੰਟਰੀ ਆਫ ਸਿਟੀਜ਼ਨਸ਼ਿਪ ਦੇ ਹਿਸਾਬ ਨਾਲ ਨਹੀਂ ਚੱਲਦੀ। ਤੁਸੀਂ ਰਾਈਟ ਵੇ 485 ਨਹੀਂ ਕਰ ਸਕਦੇ। ਪਹਿਲੀ ਚੀਜ਼ ਮੰਨ ਲਓ ਤੁਸੀਂ ਜੇ ਕਰ ਵੀ ਸਕਦੇ ਹੁੰਦੇ, ਹੁਣ ਜਿਹੜਾ ਦੂਜਾ ਪਾਰਟ ਆ ਤੁਹਾਡੇ ਸਵਾਲ ਦਾ ਕਿ ਤੁਸੀਂ ਜੇ ਕਹਿ ਲਓ ਕਿ ਆਪਾਂ ਗ੍ਰੀਨ ਕਾਰਡ ਫਾਈਲ ਕਰਦੇ ਇੱਥੇ, ਜਿਹੜਾ ਐਸਟਾ ਵਾਲਾ ਬੰਦਾ ਹੈਗਾ ਉਹਨੂੰ ਟੈਕਨੀਕਲੀ ਉਹ ਕੀ ਹੈਗਾ ਕਿ ਜਦੋਂ ਬੰਦਾ ਐਸਟਾ ਤੇ ਆਉਂਦਾ ਨਾ ਉਹ ਆਪਣੇ ਜੱਜ ਮੋਰੇ ਹੀਅਰਿੰਗ ਦੇ ਰਾਈਟਸ ਜਿਹੜੇ ਵੇਵ ਕਰਦਾ, ਮਤਲਬ ਕਿ ਉਹਨੂੰ ਜੇ ਉਹ ਰਿਮੂਵਲ ਪ੍ਰੋਸੀਡਿੰਗ 'ਚ ਪਾ ਦੇਣ ਤਾਂ ਉਹ ਡਾਇਰੈਕਟਲੀ ਉਹਦਾ ਰਿਮੂਵਲ ਜਿਹੜਾ ਹੋ ਜਾਂਦਾ। 9th ਸਰਕਟ ਵਗੈਰਾ ਕੈਲੀਫੋਰਨੀਆ ਦੇ ਵਿੱਚ ਥੋੜੀ ਰਿਲੈਕਸੇਸ਼ਨਸ ਹੈਗੀਆਂ। ਬਹੁਤ ਸਾਰੇ ਜਿਹੜੇ ਐਸਟਾ ਵਾਲੇ ਬੰਦੇ ਆ ਉਹ ਪੱਕੇ ਜਿਹੜੇ ਹੋਏ ਹੈਗੇ। ਪਰ ਹਾਂਜੀ, ਪਰ ਹੁਣ ਇਹਦੇ ਵਿੱਚ ਏਦਾਂ ਹੈਗਾ ਕਿ ਐਸਟਾ ਦੇ ਵਿੱਚ ਜਿਹੜਾ ਰਿਸਕ ਇਹ ਹੈਗਾ ਤੁਹਾਡਾ ਕਿ ਜਿਹੜਾ ਪੈਂਡਿੰਗ ਗ੍ਰੀਨ ਕਾਰਡ ਹੈਗਾ ਨਾ ਇਸ ਵੇਲੇ ਉਹਨੂੰ ਸਟੇਟਸ ਨਹੀਂ ਮੰਨ ਰਹੇ ਹੈਗੇ ਤੇ ਉਹਨੂੰ ਉਹ ਕਈ ਲੋਕਾਂ ਨੂੰ ਕੋਰਟ ਦੇ ਵਿੱਚ ਵੀ ਉਹਨਾਂ ਨੇ ਪਹੁੰਚਾਇਆ, ਫਿਰ ਉਹਨੂੰ ਜੱਜ ਮੋਰੇ ਉਹ ਜਿਹੜੀ ਆਪਣੀ 485 ਵਗੈਰਾ ਫਾਈਲ ਕਰਨਾ ਪੈਂਦਾ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜਾ ਆਲਾ ਗੈਂਬਲ ਜਿਹੜਾ ਹੈਗਾ ਨਾ ਕਿ ਕੰਟਰੀ ਆਫ ਬਰਥ ਵਾਲਾ ਤੇ ਜਿਹੜਾ ਆਪਣਾ ਐਸਟਾ ਦੇ ਉੱਤੇ ਜਿਹੜਾ ਕਰਨਾ, ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਲੀਗਲੀ ਵੀ ਕੰਮ ਜਿਹੜਾ ਚੱਲ ਜਾਣਾ, ਆਣ ਜਾਣ ਉਹ ਕਰ ਸਕਦੇ ਆ। ਸੋ ਮੈਂ ਤੁਹਾਨੂੰ ਰეკਮੈਂਡ ਨਹੀਂ ਕਰੂੰਗਾ ਕਿ ਤੁਸੀਂ ਆਹ ਵਾਲੇ ਮਤਲਬ ਜੋ ਮਾਹੌਲ ਚੱਲਦਾ ਮੈਂ ਉਹਦੇ ਵਿੱਚ ਰეკਮੈਂਡ ਨਹੀਂ ਕਰੂੰਗਾ। ਪਹਿਲਾਂ ਜਿਹੜਾ ਸੀਗਾ ਉਹ ਏਦਾਂ ਹੀ ਸੀਗਾ, ਜੇ ਤੁਸੀਂ ਇਹ ਵਾਲੀ ਸਰਕਾਰ ਤੋਂ ਪਹਿਲਾਂ ਦੀ ਗੱਲ ਕਰਦੇ ਤਾਂ ਉਹਦੇ ਵਿੱਚ ਏਦਾਂ ਹੀ ਸੀਗਾ, ਲੋਕੀ ਐਸਟਾ ਤੇ ਆਉਂਦੇ ਸੀਗੇ, ਉਹ ਫਾਈਲ ਕਰਦੇ ਸੀਗੇ ਆਪਣਾ ਤੇ ਆਪਣਾ ਜਿਹੜਾ ਉਹ ਬਸ ਤਦ ਤੱਕ ਟਰੈਵਲ ਨਹੀਂ ਕਰਦੇ ਸੀਗੇ ਜਦ ਤੱਕ ਉਹਨਾਂ ਕੋਲ ਗ੍ਰੀਨ ਕਾਰਡ ਨਹੀਂ ਆਉਂਦਾ ਸੀਗਾ, ਕਿਉਂਕਿ ਉਦੋਂ ਕੋਈ ਫੜਾਈ ਦਾ ਜਾਂ ਕੋਈ ਇਦਾਂ ਦਾ ਡਰ ਨਹੀਂ ਜਿਹੜਾ ਹੁੰਦਾ ਸੀਗਾ। ਪਰ ਹੁਣ ਜਿਹੜੀ ਇਹ ਵਾਲੀ ਏਜੰਸੀ ਆ ਐਸਟਾ ਦਾ ਮਤਲਬ ਹੀ ਇਹੀ ਹੈਗਾ ਕਿ ਤੁਸੀਂ ਸਾਰੇ ਆਪਣੇ ਰਾਈਟਸ ਵਗੈਰਾ ਜਿਹੜੇ ਵੇਵ ਕਰਦੇ ਆ। ਸੋ ਐਂਡ 'ਚ ਜੇ USCIS ਨੇ ਸਿੰਪਲ ਇੱਕ ਫੈਸਲਾ ਲੈ ਲਿਆ ਕਿ ਨਹੀਂ ਇਹ ਬੰਦੇ ਨੂੰ ਆਪਾਂ ਰੈਫਰ ਕਰਨਾ ਤੇ ਫਿਰ ਤੁਹਾਡੇ ਲਈ ਦਿੱਕਤਾਂ ਜਿਹੜੀਆਂ ਵੱਧ ਜਾਣੀਆਂ, ਵੀਜ਼ਾ ਖਰਾਬ ਹੋ ਜਾਣਾ। ਸੋ ਮੇਰੇ ਹਿਸਾਬ ਨਾਲ ਤੁਸੀਂ ਜੇ ਥੋੜੇ ਜਿਹੇ ਸੰਯਮ ਨਾਲ ਚੱਲੋ ਤੇ ਤੁਹਾਡੇ ਲਈ ਬੈਟਰ ਹੋਊਗਾ। ਬਾਕੀ ਤੁਸੀਂ ਦੂਜੇ ਵਕੀਲ ਦੀ ਵੀ ਸਲਾਹ ਲੈ ਸਕਦੇ ਆ, ਪੁੱਛ ਸਕਦੇ ਆ ਕੀ ਆ। ਕਈ ਲੋਕਾਂ ਨੇ ਤੁਹਾਨੂੰ ਇਹੀ ਕਹਿਣਾ ਕਿ ਨਹੀਂ ਤੂੰ ਕਰਦੇ 485 ਕੰਟਰੀ ਆਫ ਨੈਸ਼ਨੈਲਿਟੀ ਦੇ ਹਿਸਾਬ ਨਾਲ ਦੇਖੀ ਜਾਊਗੀ। ਜੀ ਮਨਪ੍ਰੀਤ ਅਗਲੇ ਕਾਲਰ, ਉਹਨਾਂ ਦਾ ਨਾਮ ਵੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਆਪਦੀ ਵਾਈਫ ਦੇ ਨਾਲ ਵਰਕ ਪਰਮਿਟ ਸਟੇਟਸ ਤੇ ਰਹਿਣਾ ਪਿਆ ਵਾਂ ਤੇ ਅਸਾਈਲਮ ਦਾ ਮੈਂ ਕੇਸ ਲਾਇਆ ਸੀ 2 ਸਾਲ ਪਹਿਲਾਂ ਜੀ। ਤੇ ਹਾਂਜੀ, ਜਿੱਦਾਂ ਮੇਰੀ ਭੈਣ ਇੱਥੇ ਆਈ ਸੀ। ਪਹਿਲੀ ਗੱਲ ਨਹੀਂ ਸੁਣੀ, ਮੈਂ ਇੱਕ ਵਾਰੀ ਦੁਬਾਰਾ ਬੋਲਿਓ ਕੀ ਕਿਹਾ ਸੀਗਾ? ਹਾਂਜੀ ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਮੇਰਾ ਹੁਣ ਸਟੇਟਸ ਵਰਕ ਪਰਮਿਟ ਇੱਥੇ ਅਸਾਈਲਮ ਦਾ ਕੇਸ ਲੱਗਾ ਹੋਇਆ ਮੇਰਾ ਇੱਥੇ। ਅੱਛਾ ਜੀ। ਹਾਂਜੀ, ਸਗੀ ਭੈਣ ਮੇਰੀ ਇੱਥੇ ਉਹ USA ਸਿਟੀਜ਼ਨ ਮੈਰਿਜ ਕਰਵਾ ਕੇ ਆਈ ਸੀ ਇੱਥੇ ਉਹ।
ਜਿੱਦਾਂ ਆਮ ਕੇਸਾਂ ਦੇ ਵਿੱਚ ਭੈਣਾਂ ਦੇ ਭਰਾ ਦੀ ਪਟੀਸ਼ਨ ਫਾਈਲ ਕਰਦੀ ਆ, ਭਰਾ ਜੀ ਇੰਡੀਆ ਰਹਿੰਦਾ 15-18 ਸਾਲ ਦੇ ਵਿੱਚ ਕੇਸ ਫਾਈਲ ਵੀ ਨਿਕਲੇ ਆਉਂਦਾ ਵਾ, ਹਨਾ। ਮੇਰਾ ਵੀ ਸੇਮ ਪ੍ਰੋਸੈਸ ਹੋ ਸਕਦਾ ਵਾ ਇੱਥੇ ਰਹਿਣ ਦੇ ਬਾਵਜੂਦ ਕਿ ਨਹੀਂ ਹੋ ਸਕਦਾ, ਕਿਉਂਕਿ ਮੇਰੀ ਅਸਾਈਲਮ ਲਈ ਗਈ ਇੱਥੇ। ਤੁਸੀਂ ਭਾਜੀ ਅਸਾਈਲਮ ਜਿਹੜੀ ਸੀਗੀ ਆਉਂਦੇ ਸਾਰੀ 6 ਮਹੀਨੇ ਚ ਲਾਤੀ ਸੀਗੀ? ਹਾਂਜੀ ਵੀਰ ਜੀ, ਲਾਤੀ ਸੀ ਮੈਂ, ਕੋਈ 1.5 ਮਹੀਨੇ ਦੇ ਵਿੱਚ ਤੇ 2 ਮਹੀਨੇ ਦੇ ਵਿੱਚ ਲਾਤੀ ਸੀ। ਤੇ ਤੁਹਾਡੀ ਅਸਾਈਲਮ ਪੈਂਡਿੰਗ ਹੀ ਹੈਗੀ ਇਸ ਵੇਲੇ? ਹਾਂਜੀ ਵੀਰ ਜੀ, ਕੈਨੇਡਾ ਸਾਈਡ ਤੋਂ ਮੈਂ ਬਾਰਡਰ ਕ੍ਰਾਸ ਕੀਤਾ ਸੀ ਤੇ ਕੇਸ ਮੇਰਾ ਸਾਇਲੈਂਟ ਆ। ਠੀਕ ਹੈ। ਤੁਸੀਂ ਤੇ ਤੁਹਾਡੇ ਮਦਰ ਹੋਣੀ US ਸਿਟੀਜ਼ਨ ਹੈਗੇ? ਨਹੀਂ, ਮੰਮੀ ਡੈਡੀ ਮੇਰੇ Sister ਆ ਇੰਡੀਆ ਇਹਨਾਂ ਵਾ ਦੀ। ਤੇ ਹਾਂਜੀ ਇਕੱਲੇ ਮੇਰੀ ਸਿਸਟਰ ਆ ਇੱਥੇ US ਸਿਟੀਜ਼ਨ। ਸੋ ਮੇਰੇ ਹਿਸਾਬ ਨਾਲ ਭਾਜੀ ਜਿਹੜੀ ਆਪਾਂ ਡਿਸਕਸ਼ਨ ਜਿਹੜੀ ਇਹਦੇ ਵਿੱਚ ਕੀਤੀ ਆ, ਮੇਰੇ ਹਿਸਾਬ ਨਾਲ, ਬਾਕੀ ਤੁਸੀਂ ਦੂਜੀ ਸਲਾਹ ਵੀ ਦੂਜੇ ਵਕੀਲ ਦੀ ਜਿਹੜੀ ਜ਼ਰੂਰ ਲਈ ਹੋ ਇਸ ਚੀਜ਼ ਦੇ ਬਾਰੇ। ਸੋ ਮੇਰਾ ਓਪੀਨੀਅਨ ਇਹ ਹੈ ਕਿ ਜੇ ਤੁਸੀਂ ਜਿੱਦਾਂ ਆਂਦੇ 589 ਲਾਤੀ ਸੀ ਤਾਂ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਟ੍ਰਿਗਰ ਨਹੀਂ ਹੁੰਦੀ। ਮੇਰੇ ਹਿਸਾਬ ਨਾਲ ਤੁਸੀਂ ਇੰਡੀਆ ਜਾ ਕੇ ਜਿਹੜਾ ਸੀਗਾ ਆਪਣਾ ਵੀਜ਼ਾ ਲੈ ਕੇ ਜਿਹੜਾ ਆ ਸਕਦੇ। ਓਕੇ ਠੀਕ ਆ। ਤੇ ਮੇਰਾ ਬੱਚਾ ਇੱਥੋਂ ਦਾ ਬੋਰਨ ਆ ਜੀ, ਹੁਣ 1 ਸਾਲ ਦਾ ਵਾ, ਉਹ US ਸਿਟੀਜ਼ਨ ਆ। ਤੇ ਮੈਨੂੰ ਫਿਊਚਰ ਦੇ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ? ਮੈਨੂੰ ਇੰਡੀਆ ਆਪ ਸੈਲਫ ਡਿਵੋਰਟ ਹੋ ਕੇ ਜਾਣਾ ਚਾਹੀਦਾ ਕਿ ਜਾਂ ਮੈਂ ਇੱਥੇ ਰਹਿ ਕੇ ਮੇਰੀ ਭੈਣ ਲਾ ਸਕਦੀ ਆ? ਨਹੀਂ 2 ਨੰਬਰ 'ਚ ਜਿਹੜਾ ਬੰਦਾ ਆਇਆ ਨਾ ਭਾਜੀ, ਉਹ ਬੰਦਾ ਇੱਥੇ ਪੱਕਾ ਨਹੀਂ ਹੋ ਸਕਦਾ ਤੇ ਭੈਣ ਕੱਚੇ ਬੰਦੇ ਨੂੰ ਪੱਕਾ ਨਹੀਂ ਕਰ ਸਕਦੀ, ਨਾ ਹੀ ਜਵਾਕ ਤੁਹਾਡਾ ਤੁਹਾਨੂੰ ਪੱਕਾ ਕਰ ਸਕਦਾ, ਨਾ ਹੀ ਵੇਵਰ ਪਰਪਸ ਲਈ ਭੈਣ ਤੁਹਾਡੀ ਕੁਆਲੀਫਾਈਂਗ ਰਿਲੇਟਿਵ ਹੈਗੀ, ਨਾ ਹੀ ਜਵਾਕ ਹੈਗਾ। ਸਿਰਫ ਪੇਰੈਂਟਸ ਜਿਹੜੇ ਕੁਆਲੀਫਾਈਂਗ ਰਿਲੇਟਿਵ ਬਣ ਸਕਦੇ ਆ। ਤਾਂ ਤੁਹਾਨੂੰ ਜਿਹੜੀ ਚੀਜ਼ ਬਚਾ ਸਕਦੀ ਹੈ ਇਹਦੇ ਵਿੱਚ ਉਹੀ ਸੀਗੀ ਕਿ ਤੁਸੀਂ ਅਸਾਈਲਮ ਟਾਈਮ ਸਿਰ ਲਾਤਾ ਸੀਗਾ। ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ ਕਿ ਮੈਂ ਆਹ ਚੀਜ਼ ਸੁਣੀ ਹੈ ਕਿ ਜਦੋਂ ਅਸਾਈਲਮ ਮੈਂ ਟਾਈਮ ਨਾਲ ਲਾਤਾ ਤਾਂ ਮੇਰੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਰੁਕ ਜਾਂਦੀ ਆ, ਇਹਦੇ ਹਿਸਾਬ ਨਾਲ ਮੈਂ ਇੰਡੀਆ ਜਾ ਕੇ ਵੀਜ਼ਾ ਲੈ ਸਕਦਾ ਕਿ ਨਹੀਂ? ਮੇਰੇ ਹਿਸਾਬ ਨਾਲ ਤੁਸੀਂ ਵੀਜ਼ਾ ਉੱਥੋਂ ਦੀ ਲੈ ਕੇ ਆ ਸਕਦੇ। ਠੀਕ ਹੈ, ਧੰਨਵਾਦ ਸਰ। ਤੇ ਦੂਜਾ ਸਵਾਲ ਮੇਰਾ ਇਹ ਆ ਕਿ ਜਿੱਦਾਂ ਵੀ ਮੇਰਾ ਬੱਚਾ ਇੱਥੋਂ ਦਾ ਬੋਰਨ ਆ, ਜਿੱਦਾਂ ਆਮ ਮਾਂ ਪਿਓ ਇੱਥੋਂ ਸਿਟੀਜ਼ਨ ਹੁੰਦੇ ਆ ਤੇ ਉਹਦੇ ਬੱਚੇ ਦੀ ਇੰਡੀਆ ਦੀ OCA ਅਪਲਾਈ ਕਰਦੇ ਤੇ ਮਿਲ ਜਾਂਦੀ ਹੈ। ਮੇਰਾ ਹੁਣ ਇੱਥੋਂ ਦਾ ਵਰਕ ਪਰਮਿਟ ਲਿਆ ਹੋਇਆ ਮੇਰੇ, ਹਨਾ, ਮੈਂ ਤੇ ਮੇਰੀ ਵਾਈਫ ਨੇ, ਤੇ ਮੇਰੇ ਬੇਟੇ ਨੂੰ ਵੀ ਸੇਮ ਪ੍ਰੋਸੈਸ ਆਮ ਲੋਕਾਂ ਨੂੰ ਲੱਗੂਗਾ OCA ਲੈਣ ਦੇ ਲਈ ਇੰਡੀਆ ਦੀ, ਕੀ ਡਿਫਰੈਂਟ ਹੋਊਗਾ ਜਾਂ OCA ਮਿਲਣ 'ਚ ਪ੍ਰੋਬਲਮ ਹੋ ਸਕਦੀ ਇੰਡੀਆ ਦੀ ਬੇਟੇ ਮੇਰੇ ਨੂੰ? ਜੀ ਤੁਸੀਂ OCA ਤੁਸੀਂ ਲੈ ਸਕਦੇ ਆ ਮੇਰੇ ਹਿਸਾਬ ਨਾਲ। ਮੈਂ ਹੁਣ OCA ਦਾ ਤਾਂ ਨਹੀਂ ਐਕਸਪਰਟ ਹੈਗਾ, ਮਤਲਬ ਕਿ ਤੁਸੀਂ ਇੰਡੀਆ ਉਹਨਾਂ ਨਾਲ ਗੱਲ ਕਰ ਲਓ, ਬੈਟਰ ਆ, ਜਿਹੜੇ ਕਰਦੇ ਨੇ OCA ਵਾਲੇ ਕੰਮ, ਉਹਨਾਂ ਨਾਲ ਕੰਟੈਕਟ ਕਰ ਲਓ। ਪਰ ਮੇਨ ਮੁੱਦਾ ਇਹਦੇ ਵਿੱਚ ਇਹ ਆ ਜਾਂਦਾ ਕਿ ਹੁਣ ਮੁੱਦਾ ਇਹ ਆ ਗਿਆ ਇਹਦੇ ਵਿੱਚ ਕਿ ਜਿਹੜੀ ਤੁਹਾਡੀ ਅਸਾਈਲਮ ਦੀ ਜਿਹੜੀ ਫਾਈਲਿੰਗ ਹੈਗੀ ਆ ਉੱਤੇ ਸਵਾਲ ਉੱਠ ਸਕਦਾ ਕਿ ਇਹ ਨਾ ਹੀ ਆਪਣੇ ਮੁੰਡੇ ਦੇ ਲਈ ਕਹਿ ਰਹੇ ਆ, ਜਿਹੜਾ ਉਹਨਾਂ ਦਾ ਮੁੰਡਾ ਸਾਲ ਦਾ ਵੀ ਉਹਦੇ ਲਈ OCI ਦੀ ਗੱਲ ਕਰ ਰਹੇ ਆ। ਹਾਂਜੀ, ਉਹਦੇ ਰਿਲੇਟਿੰਗ ਦੀ ਗੱਲ ਕਰ ਰਹੇ ਠੀਕ ਹੈ ਜੀ, ਓਕੇ। ਸਵਾਲ ਤਾਂ ਸੇਮ ਰਹਿ ਗਿਆ ਨਾ ਕਿ ਮਤਲਬ ਸਵਾਲ ਹਮੇਸ਼ਾ ਇਹੀ ਆਊਗਾ, ਹਮੇਸ਼ਾ ਭਾਵੇਂ ਕੋਈ ਇੰਡੀਆ ਟਰੈਵਲ ਕਰਦਾ, ਭਾਵੇਂ ਕਿਸੇ ਨੇ OCI ਕੀਤੀ ਆ ਹੁਣ ਜਾ ਰਿਹਾ, ਸਵਾਲ ਸਿਰਫ ਇਹ ਰਹੂਗਾ ਕਿ ਜਿਹੜਾ ਅਸਾਈਲਮ ਫਾਈਲ ਕੀਤਾ ਸੀਗਾ ਉਹਦੇ ਵਿੱਚ ਜਿਹੜਾ ਕਲੇਮ ਹੈਗਾ ਉਹਦੇ ਵਿੱਚ ਸਰਕਾਰ ਨੂੰ ਕੁਝ ਹੋਰ ਦੱਸ ਰਿਹਾ, ਪਰ ਹੁਣ ਜਿਹੜਾ ਸੀਗਾ ਕਿ ਜਵਾਕ ਦੀ ਐਜ਼ ਅ ਸਿਟੀਜ਼ਨ ਜਿਹੜਾ ਸੀਗਾ OCI ਕਲੇਮ ਕੀਤੀ ਹੈ। ਸੋ ਮਤਲਬ ਜਦੋਂ ਬੰਦਾ ਆਪਣਾ ਪਾਸਪੋਰਟ ਰਿਨਿਊ ਕਰਦਾ, ਆਪਣੇ ਜਵਾਕਾਂ ਦੀ OCI ਕਰਦਾ ਜਾਂ ਇੰਡੀਆ ਟ੍ਰਿਪ ਲੈ ਕੇ ਆਉਂਦਾ, ਉਹਦੇ ਵਿੱਚ ਸਵਾਲ ਹਮੇਸ਼ਾ ਇਹ ਜਿਹੜਾ ਹੋ ਸਕਦਾ ਕਿ ਅਸਾਈਲਮ ਜਿਹੜਾ ਸੀਗਾ ਕਿਤੇ ਉਹ ਫਰਾਜੂਲੈਂਟ ਤਾਂ ਨਹੀਂ ਸੀਗਾ, ਮਤਲਬ ਝੂਠਾ ਤਾਂ ਨਹੀਂ ਅਸਾਈਲਮ ਫਾਈਲ ਕੀਤਾ ਸੀਗਾ। ਮਤਲਬ ਐਜ਼ ਲੌਂਗ ਐਜ਼ ਬੰਦਾ ਉਹਲੇ ਆਨਸਰ ਕਰ ਸਕਦਾ ਕਿ ਬਈ ਮੈਂ ਹੁਣ ਕਿਉਂ ਇੰਡੀਆ ਨੂੰ ਚੱਲਿਆ, ਕੀ ਕਿੱਦਾਂ ਮੈਂ ਉੱਥੇ ਰਹਿ ਸਕਦਾ ਸੀਗਾ, ਕੀ ਪ੍ਰੋਬਲਮ ਸੀ, ਐਜ਼ ਲੌਂਗ ਐਜ਼ ਬੰਦਾ ਉਹ ਆਨਸਰ ਕਰਦਾ ਫਿਰ ਉਹ ਮੁੱਦਾ ਨਹੀਂ ਹੈਗਾ। ਬਟ ਇਹ ਸੀਗਾ ਕਿ ਇਹ ਮੁੱਦਾ ਜਿਹੜਾ ਸੀਗਾ, ਜੇ ਸਿੰਪਲ ਸਵਾਲ ਹੈ ਬਈ ਹੁਣ ਤੂੰ ਜਵਾਕ ਦੀ ਕਿਹੜੇ ਹਿਸਾਬ ਨਾਲ OCI ਲੈ ਰਿਹਾ, ਸੋ ਉਹ ਜਿਹੜੇ ਮੁੱਦੇ ਆ ਉਹ ਉੱਠ ਸਕਦੇ ਆ। ਬਟ ਹਾਂਜੀ ਲੈ ਸਕਦੇ ਹੋ OCI, ਇੰਡੀਆ ਵਾਲੇ ਵੀ ਮੇਰੇ ਹਿਸਾਬ ਨਾਲ ਦੇ ਦੋਗੇ ਉਹ, ਤੁਸੀਂ ਬਾਕੀ ਦੇਖੋ ਆਪ ਸਿਆਣੇ। ਅੱਛਾ, ਜਿਹੜਾ ਇੰਡੀਆ 'ਚ ਬੋਰਨ ਵੀ ਨਹੀਂ ਆ, ਜਿੱਦਾਂ ਕਈਆਂ ਨੇ ਤਾਂ ਆਪਣੀ ਸਿਟੀਜ਼ਨਸ਼ਿਪ ਰਿਨੰਸੀਏਟ ਕੀਤੀ ਹੁੰਦੀ ਆ, ਜਿਹੜੇ ਅੱਛਾ ਬੋਰਨ ਵੀ ਨਹੀਂ ਉਹਨਾਂ ਨੂੰ ਵੀ ਉਹ ਸਿੱਧੀ OCI ਦੇ ਦਿੰਦੇ ਇੰਡੀਆ ਬੋਰਨ ਵੀ ਨਹੀਂ, ਜਿਹੜੇ ਇੰਡੀਆ 'ਚ ਬੋਰਨ ਵੀ ਨਹੀਂ ਆ। ਨਹੀਂ ਇਹਨਾਂ ਨੇ ਅਨਾਉਂਸ ਕਿੱਥੇ ਕੀਤੀ ਹੈ ਤਾਂ ਸਿਟੀਜ਼ਨ ਆਫ ਇੰਡੀਆ। ਨਹੀਂ ਇਹ ਨਹੀਂ, ਜਿੱਦਾਂ ਹੁਣ ਇਹਨੇ ਆਪਣੇ ਮੁੰਡੇ ਦੀ ਗੱਲ ਕਰਦੇ, ਉਹਦਾ ਤਾਂ ਇੰਡੀਆ ਦੇ ਨਾਲ ਸਿੱਧਾ ਕੋਈ ਵਾਹ ਵਾਸਤਾ ਨਹੀਂ ਨਾ, ਉਹ ਤਾਂ ਆਪਣੇ ਪੇਰੈਂਟ ਦੇ ਥਰੂ ਹੀ ਆ। ਨਹੀਂ ਪਰ ਭਾਜੀ ਸਾਰੀ ਜਿਹੜਾ ਜਵਾਕ ਜਿਹਦਾ ਬੋਰਨ ਹੁੰਦਾ ਵਾ, ਮਤਲਬ ਜਿਹੜਾ ਸਿਟੀਜ਼ਨ ਨੂੰ ਜਵਾਕ ਕਿਤੇ ਵੀ ਬੋਰਨ ਹੁੰਦਾ, ਜਿੱਦਾਂ US ਸਿਟੀਜ਼ਨ ਨੂੰ ਬੋਰਨ ਹੋਵੇ, ਸਿਟੀਜ਼ਨ ਦਾ ਜਵਾਕ ਉਹ ਸਿਟੀਜ਼ਨਸ਼ਿਪ ਲੈ ਸਕਦਾ ਭਾਵੇਂ ਇੰਡੀਆ 'ਚ ਬੋਰਨ ਹੋਇਆ। ਠੀਕ ਹੈ ਜੀ, ਠੀਕ ਹੈ। ਸੇਮ ਚੀਜ਼ ਹੀ ਹੈ ਨਾ, ਜਿਹੜਾ ਹੁਣ ਇੰਡੀਅਨ ਬੰਦਾ ਕੱਚਾ ਵਾ, ਜਿਹੜਾ ਉਹਦਾ ਜਵਾਕ ਉਰੇ ਬੋਰਨ ਹੋਇਆ, ਉਹਨੂੰ ਉਹ ਸਿਟੀਜ਼ਨਸ਼ਿਪ ਉੱਥੇ ਦੀ ਲੈ ਕੇ ਦੇ ਸਕਦੇ, ਕਿਉਂਕਿ ਹੁਣ ਜੇ ਉਹਨਾਂ ਨੂੰ ਭਾਜੀ ਰੱਖਿਆ ਹੀ ਨਹੀਂ ਉੱਥੇ, ਉਹਨਾਂ ਨੇ ਉਹ ਦਿੱਤਾ ਹੀ ਨਹੀਂ, ਉਹਦਾ ਸਟੇਟਲੈਸ ਹੋ ਜਾਊਗਾ ਪਰਸਨ, ਉਹ ਤਾਂ ਜਵਾਕ ਨੂੰ ਕਿੱਦਾਂ ਮਤਲਬ ਇੱਥੇ ਛੱਡ ਕੇ ਥੋੜੇ ਨਾ ਜਾਊਗੇ। ਉਹ ਤਾਂ ਜਿਹੜੇ ਜਵਾਕਾਂ ਨੂੰ ਜਿਹੜੀ ਤਕਰੀਬਨ ਸਾਰੀਆਂ ਕੰਟਰੀਆਂ ਸੀਗੀਆਂ ਉਹ ਬਾਏ ਬਰਥ ਜਿਹੜੇ ਸਿਟੀਜ਼ਨ ਪੇਰੈਂਟਸ ਨੂੰ ਜਿੱਥੇ ਜਵਾਕ ਬੋਰਨ ਹੁੰਦਾ ਨਾ ਉਹਨੂੰ ਉਹ ਰਾਈਟਸ ਹੁੰਦੇ ਤਕਰੀਬਨ ਕੰਟਰੀਜ਼। ਲਵੀ ਹਾਂਜੀ ਸਰ ਜਿੱਦਾਂ 2011 ਦੇ ਵਿੱਚ ਜਿੱਦਾਂ ਸਰ ਮੈਂ ਆਇਆ ਸੀਗਾ ਤੇ 2016 ਦੇ ਵਿੱਚ ਵਿਆਹ ਕਰਵਾ ਲਿਆ ਸੀ ਤੇ I-1 ਵਿਦਆਊਟ ਇੰਟਰਸੈਕਸ਼ਨ ਆਇਆ ਸੀ ਤੇ
2016 'ਚ ਵਿਆਹ ਹੋ ਗਿਆ ਸਰ। I-130 ਲਾਇਆ ਸੀ, ਉਹ ਅਪਰੂਵ ਹੋਇਆ ਸਰ। 601 ਏ ਵੇਵਰ ਲਾਇਆ ਸੀ, ਉਹ ਵੀ 2 ਸਾਲ ਪਹਿਲਾਂ ਸਰ ਅਪਰੂਵ ਹੋਇਆ। ਤੇ ਫਿਰ ਸਰ ਡਾਕੂਮੈਂਟਰੀ ਕੁਆਲੀਫਾਈਡ ਮੁੰਬਈ ਇੰਡੀਆ ਦੇ ਨਾਲ ਹੋਏ ਨੂੰ 14 ਮਹੀਨੇ ਹੋ ਗਏ ਸਰ, ਕੋਈ ਆਈ ਨਹੀਂ ਜੇ ਇੰਟਰਵਿਊ। ਸਾਡਾ ਭਾਜੀ ਇੱਕ ਕੱਲ ਪਰਸੋਂ ਜੀ ਬੰਦੇ ਨੂੰ ਜਿਹੜੀ ਸੀਗੀ ਵੀਜ਼ਾ ਉਹਦਾ ਲੱਗਿਆ ਸੀਗਾ। ਤੁਹਾਡੇ ਵਾਲੀ ਟਾਈਮਲਾਈਨ ਤੋਂ ਇਹਦੇ ਲਾਗੇ ਛਾਗੇ ਜਿਹੜੀ ਸੀਗੀ ਮੇਰੇ ਹਿਸਾਬ ਨਾਲ ਤੁਹਾਡੀ ਆ ਜਾਣੀ ਚਾਹੀਦੀ ਆ, ਤੇ ਸਬਰ ਹੀ ਰੱਖੋ ਥੋੜਾ ਜਿਹਾ। ਅੱਛਾ, ਉਹਦਾ ਮਤਲਬ ਕਿ 15, 16, 17 ਮਹੀਨੇ ਲੱਗ ਹੀ ਰਹੇ ਨੇ ਤੁਹਾਡੇ ਹਿਸਾਬ ਨਾਲ। ਆਰਾਮ ਨਾਲ ਹਾਂਜੀ ਜੀ। ਠੀਕ ਹੈ ਸਰ, ਥੈਂਕ ਯੂ ਜੀ। ਮਨਪ੍ਰੀਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀ, ਮੇਰਾ ਨਾ ਫਰੈਂਡ ਦਾ ਵੀਜ਼ਾ ਅਪਰੂਵ ਹੋਇਆ 2 ਮਹੀਨੇ ਪਹਿਲਾਂ, ਤੇ ਭਾਜੀ ਉਹਨੇ ਇੰਡੀਆ ਜਾਣਾ, ਤੇ ਇੱਕ ਉਹਦਾ ਬੇਟਾ ਉਹ ਵੀ ਇੰਡੀਆ ਹੈ, ਤੇ ਉਹਦਾ ਉਹ ਡਿਵੋਰਸ ਹੈ, ਤੇ ਉਹ ਜਾ ਸਕਦਾ ਇੰਡੀਆ ਭਾਜੀ? ਨਹੀਂ, ਉਹਨੂੰ ਫਿਰ ਵੀਜ਼ਾ ਲੈ ਕੇ ਆਉਣਾ ਪੈਣਾ ਜੀ ਉੱਥੋਂ ਦੀ। ਹਾਂਜੀ, ਵੈਸੇ ਉਹਨੇ ਭਾਜੀ ਅਸਾਈਲਮ ਵਗੈਰਾ ਨਹੀਂ ਅਪਲਾਈ ਕੀਤੀ ਸੀ, ਜਿੱਦਾਂ ਕਿ ਰਿਟਰਨ ਕਰਨ ਲਈ ਨਾ, ਜਿੱਦਾਂ 2-3 ਚੀਜ਼ਾਂ ਇੱਕ ਹੁੰਦੀਆਂ ਕਿ ਯੂ ਵੀਜ਼ੇ ਦਾ ਇੱਕ ਵੇਵਰ ਹੁੰਦਾ, ਠੀਕ ਹੈ 192, ਜੇ ਬੰਦਾ ਕੱਚਾ ਕੁੱਚਾ ਹੋਵੇ ਉਹਦੇ ਵੇਵਰ ਹੁੰਦੇ ਆ, ਤੇ ਦੂਜਾ ਇਹ ਹੈਗਾ ਹਾਂਜੀ ਆਪਣਾ ਯੂ ਵੀਜ਼ੇ ਦੇ ਵੀਜ਼ਾ ਸਟੈਂਪ ਲੈ ਕੇ ਆਵੇ। ਤੇ ਟੋਟਲ ਇਹਦੇ ਵਿੱਚ ਇਹ ਸੀਗਾ ਕਿ ਯੂ ਵੀਜ਼ੇ ਦੇ ਵਿੱਚ ਕਿਸੇ ਵੀ ਕਾਰਨ ਜੇ ਫਸ ਜਾਂਦਾ ਇੰਡੀਆ ਦੇ ਵਿੱਚ ਜਾਂ ਕੁਝ ਵੀ ਹੈ ਕਿ 180 ਦਿਨ ਤੋਂ ਵੱਧ ਬਾਹਰ ਰਹਿ ਜਾਂਦਾ ਤਾਂ ਯੂ ਵੀਜ਼ੇ ਦੇ ਥਰੂ ਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਫਿਰ। ਠੀਕ ਹੈ, ਤੇ ਭਾਜੀ ਉਹਨਾਂ ਨੇ ਨਾ ਤੁਹਾਨੂੰ ਹਾਇਰ ਕਰਨੀ ਹੈ ਜਿੱਦਾਂ ਆਪਣੇ ਬੇਟੇ ਦੇ ਪ੍ਰੋਸੈਸ ਲਈ ਵੀ, ਤੇ ਕਰ ਸਕਦੇ ਤੁਸੀਂ ਆਪਣਾ? ਬੇਟੇ ਦਾ ਕੀ ਪ੍ਰੋਸੈਸ ਹੈ ਭਾਜੀ, ਮੈਂ ਗੱਲ ਸਮਝਿਆ। ਹਾਂਜੀ, ਉਹਦਾ ਬੇਟਾ ਇੰਡੀਆ ਹੀ ਹੈ ਭਾਜੀ, ਤੇ ਉਹਦਾ ਵੀ ਯੂ ਵੀਜ਼ੇ 'ਚ ਜਿੱਦਾਂ ਨਾਮ ਸੀ ਜਿੱਦਾਂ ਆਪਣੇ। ਉਹਨੇ ਉਹ ਪ੍ਰੋਸੈਸ ਆਲਰੇਡੀ ਕੀਤਾ ਨਹੀਂ ਸੀਗਾ ਬੇਟੇ ਦਾ, ਉਹ ਤਾਂ ਕਰ ਦੇਣਾ ਚਾਹੀਦਾ ਸੀਗਾ ਉਹਨੂੰ ਹੁਣ ਤੱਕ ਆਟੋਮੈਟਿਕ। ਹਾਂਜੀ, ਆਲਰੇਡੀ ਭਾਜੀ ਕੀਤਾ, ਜਿੱਦਾਂ ਇੰਡੀਆ ਤੋਂ ਲਿਆਉਣਾ ਉਹਦੇ ਲਈ ਪ੍ਰੋਸੈਸ ਬਾਰੇ ਤੁਹਾਨੂੰ ਹਾਇਰ ਕਰਨਾ ਉਹਨਾਂ ਨੇ। ਉਹਦਾ ਨਾਮ ਵਗੈਰਾ ਉਹਨਾਂ ਦਾ ਹੈਗਾ ਯੂ ਵੀਜ਼ੇ 'ਚ ਸਾਰਾ, ਮਤਲਬ ਉਹਨੇ ਡੈਰੀਵੇਟਿਵ ਫਾਈਲ ਕੀਤੀ ਸੀਗੀ, ਕੀਤਾ ਹੋਇਆ ਕਹਿੰਦੇ। ਹਾਂਜੀ ਕੀਤਾ, ਇੰਡੀਆ ਫਿੰਗਰ ਵੀ ਪ੍ਰੋਸੈਸ ਤੇ ਭਾਜੀ ਉਹ ਕੋਈ ਨਹੀਂ, ਤੁਸੀਂ ਕੰਟੈਕਟ ਕਰ ਲਿਓ। ਵੈਸੇ ਪ੍ਰੋਸੈਸ ਤੇ ਸਟ੍ਰੇਟ ਫਾਰਵਰਡ ਹੀ ਹੋਣਾ ਚਾਹੀਦਾ, ਜੇ ਸਟੈਪ ਸਹੀ ਲਏ ਸੀਗੇ ਪਹਿਲਾਂ ਹੁਣ ਤੱਕ, ਫਿਰ ਉਹਨੂੰ ਅੱਗੇ ਉਹੀ ਜਿੱਦਾਂ NVC ਥਰੂ ਵਗੈਰਾ ਜਿਹੜਾ ਪੇਪਰ ਵਰਕ ਵਗੈਰਾ ਆ ਜਾਣਾ ਚਾਹੀਦਾ ਸੀਗਾ ਜੇ ਬੰਦੇ ਦਾ ਆਲਰੇਡੀ ਅਪਰੂਵ ਹੋਇਆ। ਬਾਕੀ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਿਓ ਜੀ। ਇਹਨਾਂ ਦਾ ਫੋਨ ਨੰਬਰ ਦੱਸ ਦਿੰਦੇ ਆ ਜੀ, 4159090503, 415-909-0503। ਅਗਲੇ ਕਾਲਰ ਮਨਦੀਪ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮਨਦੀਪ ਸਿੰਘ ਗੱਲ ਕਰਦਾ ਭਾਜੀ। ਮੈਂ ਨਾ ਆਪਣੇ ਕੇਸ ਬਾਰੇ ਕੋਈ ਗੱਲ ਕਰਨੀ ਸੀ। ਜਿੱਦਾਂ ਮੈਂ 2015 ਦੇ ਵਿੱਚ ਫਿਊਨਿਕਸ ਫਲੋਰੈਂਸ ਵਾਲੇ ਪਾਸਿਓਂ ਆਇਆ ਸੀ, ਹੋਇਆ ਸੀ, ਤੇ ਮੈਂ ਅਰੈਸਟ ਵੀ ਹੋਇਆ ਸੀ, ਤੇ ਬਾਅਦ 'ਚ ਮੈਂ ਦੂਸਰਾ ਅੰਦਰ ਕੇਸ ਵੀ ਲਾਇਆ ਸੀ, ਆਪਣਾ ਬਿਆਨ ਵੀ ਮੇਰੇ ਹੋਏ ਸੀ, ਬਿਆਨ ਗ੍ਰਾਂਟਡ ਵੀ, ਉਸ ਤੋਂ ਬਾਅਦ ਬਾਉਂਡ ਵੀ ਭਰਿਆ ਮੈਂ $25,000। ਤੇ ਸਰ ਮੈਂ ਉਸ ਤੋਂ ਬਾਅਦ ਆਇਆ, ਤੇ 2017 ਦੇ ਵਿੱਚ ਮੇਰੀ ਫਾਈਨਲ ਡੇਟ ਸੀ, ਠੀਕ ਹੈ ਜੀ, ਉਹ ਕਿਸੇ ਕਾਰਨ ਕਰਕੇ ਅੱਗੇ ਪੋਸਟਪੋਨ ਹੋ ਗਈ 2020 ਦੇ ਵਿੱਚ ਸਰ। ਤੇ 2020 ਦੇ ਵਿੱਚੋਂ ਫਿਰ 23 ਦੇ ਵਿੱਚ ਹੋਈ ਸਰ। 23 ਦੇ ਵਿੱਚੋਂ ਫਿਰ ਜੱਜ ਕੋਲ ਟਾਈਮ ਨਹੀਂ ਸੀ ਮੇਰੀ ਇੰਟਰਵਿਊ ਸੁਣਨ ਲਈ, ਉਹਨਾਂ ਨੇ ਫਿਰ 6 ਮਹੀਨੇ ਲੱਗਿਆ ਪਾ ਕੇ 23 ਦੇ ਵਿੱਚ ਫਿਰ ਕਰਤੀ ਮੇਰੀ ਨਾ। ਤੇ ਉਸ ਤੋਂ ਬਾਅਦ ਸਰ ਮੇਰੇ ਐਡਰੈਸ ਦਾ ਚੱਕਰ ਜਿਹਾ ਪੈ ਗਿਆ ਸੀ ਉਹਨਾਂ ਨੂੰ, ਤੇ ਦੁਬਾਰਾ ਉਹਨਾਂ ਨੇ 2024 ਦੇ ਵਿੱਚ ਕੀਤੀ ਸਰ। 2024 ਦੇ ਵਿੱਚ ਸਰ ਆਪਣੇ ਮੈਂ ਕੰਮ ਕਰਦਾ ਸੀ ਸਾਊਥ ਕੈਰੋਲਾਈਨਾ ਸਟੇਟ ਦੇ ਵਿੱਚ, ਤੇ ਉੱਥੇ ਨਾ ਮੈਨੂੰ ਇੱਕ ਟਿਕਟ ਮਿਲੀ ਸੀ ਸਪੀਡਿੰਗ ਦੀ, ਤੇ ਸਰਕਾਰੀ ਵਕੀਲ ਕਹਿੰਦਾ ਕਿ ਇਹ ਉੱਥੇ ਜੀ ਅਰੈਸਟ ਹੋਇਆ। ਤੇ ਪਰ ਮੈਂ ਸਰ ਉੱਥੋਂ ਮੇਰਾ ਜਿਹੜਾ ਵਕੀਲ ਸੀ, ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਤੂੰ ਅਰੈਸਟ ਹੋਇਆ ਸੀ ਕਿਤੇ? ਮੈਂ ਕਿਹਾ ਨਹੀਂ, ਇੱਥੇ ਨਹੀਂ ਮੈਂ ਅਰੈਸਟ ਕਿਤੇ ਵੀ ਹੋਇਆ, ਨਾ ਮੇਰੇ ਕੋਲ ਫਿੰਗਰ ਹੋਏ ਇੱਥੇ ਨਾ। ਤੇ ਸਰ ਮੈਂ ਉੱਥੋਂ ਆਪਣੀ ਗੱਡੀ ਹੀਅਰਿੰਗ ਭੁਗਤਣ ਤੋਂ ਬਾਅਦ ਮੇਰੀ ਹੀਅਰਿੰਗ ਦੀ ਸੁਣਵਾਈ ਨਹੀਂ, ਉਹਨਾਂ ਨੇ ਨੈਕਸਟ ਡੇਟ ਦੇ ਦਿੱਤੀ ਮੈਨੂੰ 2026 ਇਸੇ ਮਹੀਨੇ ਦੀ ਫਰਵਰੀ 18 ਤਰੀਕ ਦਿੱਤੀ ਸਰ। ਤੇ ਮੈਂ ਨਾ ਉੱਥੋਂ ਗੱਡੀ ਲੈ ਕੇ ਪਹਿਲਾਂ ਸਰ ਉਸ ਸਟੇਟ ਦੇ ਵਿੱਚ ਗਿਆ, ਉਸ ਸਟੇਟ ਦੇ ਵਿੱਚ ਪੁਲਿਸ ਰਿਕਾਰਡ ਕਢਾਇਆ ਆਪਣਾ ਸਰ, ਸਾਰਾ ਪੇਪਰ ਵਰਕ ਕਢਾਇਆ, ਤੇ ਉੱਥੇ ਮੇਰਾ ਕੋਈ ਅਰੈਸਟ ਨਹੀਂ ਸੀ, ਕੋਈ ਜ਼ਿਆਦਾ ਨਹੀਂ ਸੀ। ਉਹ ਟਿਕਟ ਮਿਲੀ ਸੀ, ਉਹ ਮੈਂ ਟਿਕਟ ਦੀ ਵੀ ਪੇਡ ਕੀਤੀ ਸੀ ਟਿਕਟ, ਉਹ ਮੈਂ ਟਿਕਟ ਦਾ ਵੀ ਸਾਰਾ ਡਾਟਾ ਲੈ ਕੇ ਆਪਣੇ ਵਕੀਲ ਨੂੰ ਦੇ ਦਿੱਤਾ ਸੀ, ਠੀਕ ਹੈ ਸਰ। ਉਹਨਾਂ ਨੇ ਬਾਅਦ ਚੋਂ ਕੋਰਟ 'ਚ ਸਬਮਿਟ ਕਰਤਾ ਸੀ ਕਿ ਇੱਦਾਂ ਦਾ ਕੋਈ ਵੀ ਨਹੀਂ ਹੈਗਾ, ਸਰਕਾਰੀ ਵਕੀਲ ਨੇ ਝੂਠਾ ਆਬਜੈਕਸ਼ਨ ਲਾਇਆ ਇਹਦੇ ਤੇ ਕਿ ਇਹ ਕਿਤੇ ਅਰੈਸਟ ਨਹੀਂ ਹੋਇਆ, ਠੀਕ ਹੈ ਸਰ। ਤੇ ਹੁਣ ਸਰ ਜਿੱਦਾਂ 2026 ਦੇ ਵਿੱਚ 18 ਫਰਵਰੀ ਦੀ ਮੇਰੀ ਡੇਟ ਸੀ, ਤੇ ਪਰ ਸਰ ਹੁਣ ਉਹਨਾਂ ਨੇ ਮੇਰੀ ਡੇਟ 2029 ਦੇ ਵਿੱਚ ਕਰਤੀ ਹੈ ਸਰ। ਤੇ ਮੇਰੇ ਫਾਦਰ ਸਾਹਿਬ ਵੀ ਮੇਰੇ ਨਾਲ ਹੀ ਆ, ਮੇਰੇ ਫਾਦਰ ਸਾਹਿਬ ਤੋਂ ਮੇਰਾ ਦੋਵਾਂ ਦਾ ਕੇਸ ਇਕੱਠਾ ਆਇਆ, ਜਿੱਦਾਂ ਉਹ 2013 ਦੇ ਵਿੱਚ ਆਏ ਸੀ, ਤੇ ਮੈਂ 2015 ਦੇ ਵਿੱਚ ਆਇਆ ਸੀ ਸਰ। ਕੁਐਸਚਨ ਕੀ ਹੈ ਜੀ 2017 ਦੇ ਵਿੱਚ ਸਾਡੀ ਕਿ ਮੈਂ ਪੁੱਛਣਾ ਚਾਹੁੰਦਾ ਸੀ ਕਿ ਸਾਡਾ ਕੀ ਹੱਲ ਹੋ ਸਕਦਾ, ਕਿ ਇਹ ਪ੍ਰੋਸੈਸ ਬਹੁਤ ਲੰਬਾ ਚਲਾ ਗਿਆ, ਜਿੱਦਾਂ ਕਿ ਪਿੱਛੇ ਇਕੱਲੇ ਮੋਸ਼ਨ ਟੂ ਐਡਵਾਂਸ ਕਰ ਸਕਦੇ ਹਾਂ। ਅਸੀਂ ਜਿਹੜੀ ਚੀਜ਼ ਸਾਨੂੰ ਦੱਸੀ ਹੈ ਸਾਰੀ, ਤੁਹਾਡੇ ਕੋਲ ਰੀਜ਼ਨ ਹੈਗਾ ਮੇਰੇ ਹਿਸਾਬ ਨਾਲ, ਤੁਸੀਂ ਮੋਸ਼ਨ ਟੂ ਐਡਵਾਂਸ ਕਰ ਸਕਦੇ ਆ। ਬਟ ਅਗੇਨ ਕਰਨਾ ਚਾਹੀਦਾ ਕਿ ਨਹੀਂ, ਜਿਹੜੇ ਮਾਹੌਲ ਆ, ਜੱਜਾਂ ਦਾ ਰਵੱਈਆ, ਜੱਜ ਕੌਣ ਹੈਗਾ, ਤੁਸੀਂ ਕਰ ਸਕਦੇ ਆ। ਪਰ ਤੁਹਾਡੀ 2028 ਜਾਂ 29 ਚੱਲ ਗਈ ਹੈ, ਮੇਰੇ ਹਿਸਾਬ ਨਾਲ ਤਾਂ
ਮਤਲਬ ਦੇਖੋ ਅਗਰ ਤੁਹਾਨੂੰ ਜਲਦੀ ਹੈ ਕਿਸੇ ਚੀਜ਼ ਦੀ ਤਾਂ ਤੁਸੀਂ ਜ਼ਰੂਰ ਕਰ ਸਕਦੇ ਆ, ਬਟ ਕਾਫੀ ਸਾਰੇ ਜਿਹੜੇ ਲੋਕ ਹੈਗੇ ਉਹ ਤਰੀਕ ਆਪਣੀ ਹੁਣ ਅੱਗੇ ਵਧਾਉਣਾ ਚਾਹੁੰਦੇ, ਐਡਵਾਂਸ ਨਹੀਂ ਕਰਾਣੀ ਚਾਹੁੰਦੇ ਹੈਗੇ, ਪੋਸਟਪੋਨ ਕਰ ਰਹੇ ਆ। ਤਾਂ ਸਰ ਆਲਰੇਡੀ ਪਹਿਲਾਂ ਹੀ ਕਰ ਦਿੱਤੀ ਇਹਨਾਂ ਨੇ। ਉਹ ਫਿਰ ਤੁਸੀਂ ਮੋਸ਼ਨ ਟੂ ਐਡਵਾਂਸ ਕਰ ਲਓ ਉਹਨਾਂ ਨੂੰ, ਮੋਸ਼ਨ ਟੂ ਐਡਵਾਂਸ ਕਰ ਲਓ। ਆਹੀ ਜਿਹੜੀ ਚੀਜ਼ ਦੱਸੀ ਹੈ ਨਾ, ਆਹ ਚੀਜ਼ਾਂ ਏਦਾਂ ਸੀਗੀਆਂ, ਮੈਂ ਮੋਸ਼ਨ ਟੂ ਐਡਵਾਂਸ ਕਰਨੀ ਚਾਹੁੰਦਾ। ਠੀਕ ਹੈ ਜੀ, ਥੈਂਕ ਯੂ। ਉਹ ਤੁਹਾਨੂੰ ਭਾਜੀ ਕਰ ਲੈਣਾ, ਉਹ ਕਰ ਲੈਣਾ ਆਰਾਮ ਨਾਲ। ਤੁਹਾਡਾ ਜਿਹੜਾ ਵਕੀਲ ਆ ਨਾ, ਜਿਹੜਾ ਵੀ ਵਕੀਲ ਹੋਣਾ ਵਾ, ਉਹਨੂੰ ਕਹਿ ਕਿ ਜਿਹੜੇ ਬੰਦੇ ਦੀ ਤਰੀਕ ਜਲਦੀ ਆ ਨਾ, ਜਿਹੜੀ ਜਲਦੀ ਤਰੀਕ ਆ 10-15 ਦੇ ਕਲਾਇੰਟ ਆ, ਸੇਮ ਜੱਜ ਮੋਰੇ, ਉਹਨੂੰ ਕਹਿ ਤੋਂ ਪੁੱਛ ਲਾ ਕਿ ਕਿਹੜਾ ਬੰਦਾ ਆਪਣੀ ਤਰੀਕ ਅੱਗੇ ਕਢਾਣੀ ਚਾਹੁੰਦਾ। ਬੜੇ ਸਾਰੇ ਲੋਕੀ ਐਗਰੀ ਕਰਨੇ ਹੁੰਦੇ ਆ, ਉਹ ਜੱਜ ਜਿਹੜਾ ਸਵੈਪ ਕਰ ਦਿੰਦਾ, ਸਿੰਪਲੀ ਉਹ ਜੱਜ ਨੂੰ ਮੋਸ਼ਨ ਪਾ ਦਿੰਦਾ ਕਿ ਮੇਰੇ ਆ 2 ਕਲਾਇੰਟਾਂ ਦੀ ਤਰੀਕ ਆਪਸ ਚ ਸਵੈਪ ਕਰ ਦੇ। ਠੀਕ ਹੈ, ਇੱਕ ਨੂੰ ਜਲਦੀ ਕਰ ਦੇ, ਇੱਕ ਨੂੰ ਪਿੱਛੇ ਕਰ ਦੋ ਜੀ। ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਪਹਿਲਾਂ ਤਾਂ ਇਹ ਆ ਵੀ ਆ ਜਿਹੜੇ ਵਿਆਹ ਵਾਲੇ ਕੇਸਾਂ ਦੇ ਵਿੱਚ ਮੈਂ ਕਿਹਾ ਗੱਲ 'ਚ ਪਟਾ ਪਾਤਾ ਜੀ। ਉਹ ਕਹਿੰਦੇ ਜਿੱਥੇ ਚੱਲਾਂਗਾ ਨਾਲ ਤੇਰੇ, ਟਿਕਟਾਂ 2 ਲੈ ਲਈ। ਪਹਿਲਾਂ ਉੱਥੇ ਕਹਿੰਦੇ ਮੋਟੀ ਆ, ਜਾਂ ਇੱਥੇ ਆ ਕੇ ਕਹਿੰਦੇ, ਉੱਥੇ ਕਹਿੰਦੇ ਠੀਕ ਆ, ਇੱਥੇ ਆ ਕੇ ਕਹਿੰਦੇ ਜੀ ਮੋਟੀ ਆ, ਮੰਦਰੀ ਆ, ਪਤਲੀ ਆ, ਇਹਨੂੰ ਬਹਿਣਾ ਨਹੀਂ ਆਉਂਦਾ, ਇਹਨੂੰ ਨਹਾਉਣਾ ਨਹੀਂ ਆਉਂਦਾ। ਹੁਣ ਆਪ ਵੀ ਸਿੱਖ ਲੈਣਗੇ ਨਾਲ ਹੀ। ਹਾਂਜੀ। ਤੇ ਦੂਜਾ ਕੁਐਸਚਨ ਮੇਰਾ ਇਹ ਆ ਵੀ ਜਿਹੜੇ ਪੋਲੀਟੀਕਲ ਵਾਲੇ ਬੰਦੇ ਸਿਟੀਜ਼ਨ ਹੋ ਜਾਂਦੇ ਇੱਥੇ, ਤੇ ਫਿਰ ਉਹ ਆਪਣੀ ਕੰਟਰੀ ਨੂੰ ਜਾਂਦੇ, ਚਲੋ ਪੈਸੇ ਦੇ ਕੇ ਇੱਥੋਂ ਐਮਬੈਸੀ ਤੋਂ ਵੀਜ਼ਾ ਲੈ ਕੇ ਚੱਲ ਜਾਂਦੇ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ? ਜਿਹੜੇ ਇੱਥੋਂ ਸਿਟੀਜ਼ਨ ਹੋ ਕੇ ਆਪਣੀ ਕੰਟਰੀ ਨੂੰ ਪ੍ਰੋਬਲਮ, ਮਤਲਬ ਕਿਹੜੀ ਵਾਲੀ ਪ੍ਰੋਬਲਮ ਦੀ ਗੱਲ ਕਰਦੇ ਆਪਾਂ? ਕਈ ਪ੍ਰੋਬਲਮਾਂ ਹੋ ਸਕਦੀਆਂ। ਨਹੀਂ, ਪੋਲੀਟੀਕਲ ਬੇਸ ਕੁੜੀ ਤੋਂ ਕਿੱਦਾਂ ਪੱਧਰੀ ਕੁੜੀ ਤੋਂ? ਨਹੀਂ, ਉਹ ਨਹੀਂ, ਉਹ ਤੇ ਦੂਜਾ ਕੁਐਸਚਨ। ਅਸਾਈਲਮ ਵਾਲੇ ਜਦੋਂ ਜਿੱਦਾਂ ਇੰਡੀਆ ਵਾਲੇ ਅਸਾਈਲਮ ਲੈ ਕੇ ਇੰਡੀਆ ਨੂੰ ਜਾਂਦੇ ਨੇ ਸਿਟੀਜ਼ਨ ਬਣ ਕੇ ਵੀ ਸਵਾਲ ਤਾਂ ਉਹੀ ਆ ਵੀ ਜਿਸ ਮੁਲਕ ਤੋਂ ਖਤਰਾ ਵੀ ਉੱਥੇ ਮੁੜ ਕੇ ਜਾਂਦੇ ਆ, ਵੀ ਉਦੋਂ ਫਿਰ ਉਹ ਖਤਰੇ ਵਾਲੀ ਗੱਲ ਕਿੱਥੇ ਰਹਿ ਜਾਂਦੀ? ਇਹੀ ਪੁੱਛਣਾ ਚਾਹੁੰਦੇ ਆ। ਮੈਂ ਕਿਹਾ ਹੁਣ ਮੰਤਰੀ ਸਾਹਿਬ ਨੇ ਪ੍ਰੋਬਲਮ, ਮੈਂ ਕਿਹਾ ਹੁਣ ਕਿਹਨੂੰ ਪ੍ਰੋਬਲਮ ਆ ਕਿਹਨੂੰ ਨਹੀਂ ਆ, ਇਹਦਾ ਬੰਦੇ ਨੂੰ ਪਤਾ ਹੋਣਾ ਕਿੱਦਾਂ। ਤੇ ਬਾਕੀ ਇਹ ਹੈ ਕਿ ਜਿਹੜਾ ਅਸਾਈਲਮ ਦਾ ਲਾਅ ਹੈਗਾ, ਅਸਾਈਲਮ ਦਾ ਲਾਅ ਕੀ ਕਹਿੰਦਾ ਹੈਗਾ ਕਿ ਜਦੋਂ ਬੰਦੇ ਨੂੰ ਅਸਾਈਲਮ ਮਿਲ ਜਾਂਦੀ ਆ, ਅਜੇ ਕੋ ਮੰਨ ਲਓ ਗ੍ਰੀਨ ਕਾਰਡ ਨਹੀਂ ਆਇਆ, ਪਰਮਾਨੈਂਟ ਰੈਜ਼ੀਡੈਂਸ ਨਹੀਂ ਆਈ, ਇਸ ਦੌਰਾਨ ਜੇ ਕੰਟਰੀ ਦੇ ਹਾਲਾਤ ਚੇਂਜ ਹੋ ਜਾਵੇ, ਸਰਕਾਰ ਚੇਂਜ ਹੋ ਜਾਵੇ, ਜਾਂ ਬੰਦੇ ਦੇ ਹਾਲਾਤ ਚੇਂਜ ਹੋ ਜਾਵੇ, ਤਾਂ ਉਹ ਕੇਸ ਨੂੰ ਰੀਓਪਨ ਵੀ ਕਰ ਸਕਦੇ ਆ। ਸਰਕਾਰ ਨੇ ਇੱਕ ਮੋਸ਼ਨ ਹੀ ਪਾਣੀ ਹੁੰਦੀ ਹੈ। ਸੋ ਜਿਹੜਾ ਹੁਣ ਸਿਟੀਜ਼ਨ ਬੰਦਾ ਜਿਹੜਾ ਬੰਦੇ ਕੋਲ ਗ੍ਰੀਨ ਕਾਰਡ ਆ ਗਿਆ, ਫਿਰ ਸਰਕਾਰਾਂ ਬਦਲਦੀਆਂ ਜਾਂ ਹਾਲਾਤ ਚੇਂਜ ਹੁੰਦੇ ਆ, ਫਿਰ ਕੋਈ ਪ੍ਰੋਬਲਮ ਨਹੀਂ ਉਹਨੂੰ ਹੁੰਦੀ, ਕਿਉਂਕਿ ਉਹਨੂੰ ਜਿਹੜਾ ਅਸਾਈਲਮ ਮਿਲਿਆ ਉਹ ਪਿਛਲੀ ਟਰਮ ਦੇ ਅੰਦਰ ਮਿਲਿਆ। ਉਹ ਆਪਣੀ ਜੋ ਵੀ ਆ ਉਹਦਾ ਇੰਪਰੂਵਡ ਕੰਡੀਸ਼ਨ 'ਚ ਜਾ ਸਕਦਾ, ਨਹੀਂ ਜਾ ਸਕਦਾ, ਬੰਦੇ ਨੇ ਫੈਸਲਾ ਲੈਣਾ। ਠੀਕ ਹੈ। ਪਰ ਇਹਦੇ ਵਿੱਚ ਇਹ ਹੈ ਕਿ ਜਿਹੜੇ ਬੰਦੇ ਕੋਲ ਗ੍ਰੀਨ ਕਾਰਡ ਜਿਹੜਾ ਜੇ ਗ੍ਰੀਨ ਕਾਰਡ ਨਹੀਂ ਬਣਿਆ, ਉਹ ਜਿਹੜਾ ਬੰਦਾ ਉਹਦੇ ਕੇਸ ਦੇ ਵਿੱਚ ਜੇ ਸਰਕਾਰ ਸ਼ੋਅ ਕਰ ਦੇਵੇ, ਅਮਰੀਕੀ ਸਰਕਾਰ, ਕਿ ਇਹਦੇ ਹਾਲਾਤ ਚੇਂਜ ਹੋ ਗਏ, ਇਹ ਦੇਖੋ ਜੀ, ਇਹ ਜਾ ਕੇ ਆਇਆ, ਇਹ ਵਿਆਹ ਕਰਾ ਕੇ ਆਇਆ ਉੱਥੇ, ਇਹਦਾ ਜਵਾਕ ਵੀ ਆ ਉੱਥੇ, ਉਹ ਜਿਹੜਾ ਕੇਸ ਆ ਉਹ ਰੀਓਪਨ ਹੋ ਸਕਦਾ ਹੈਗਾ। ਠੀਕ। ਮਤਲਬ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਪਟਾਰਾ ਖੋਲਣਾ ਹੋਵੇ, ਤੇ ਪਟਾਰਾ ਇਹ ਹੈਗਾ ਕਿ ਜੇ ਸਰਕਾਰ ਨੂੰ ਸੂਹ ਮਿਲ ਜਾਵੇ ਕਿ ਆ ਬੰਦਾ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਆਪਣੀ ਕੰਟਰੀ ਜਾ ਕੇ ਆਇਆ, ਉਹ ਜਿਹੜਾ ਸਰਕਾਰੀ ਵਕੀਲ ਸੀਗਾ ਉਹ ਮੋਰ ਦੈਨ ਹੈਪੀ ਹੋਊਗਾ ਕੇਸ ਦੀ ਮੋਸ਼ਨ ਟੂ ਰੀਓਪਨ ਫਾਈਲ ਕਰਨ ਦੀ, ਤੇ ਉਹ ਜੱਜ ਗ੍ਰਾਂਟ ਵੀ ਕਰੂਗਾ, ਤੇ ਫਿਰ ਦੁਬਾਰਾ ਉਹਦਾ ਜਿਹੜਾ ਕੇਸ ਸੀਗਾ ਬੈਕ ਟੂ ਪ੍ਰੋਸੀਡਿੰਗ ਆ ਜਾਊਗਾ। ਮਤਲਬ ਕਿ ਜਿਹੜਾ ਅਸਾਈਲਮ ਦਾ ਕੇਸ ਆ, ਗ੍ਰਾਂਟ ਆ, ਉਹ ਦੁਬਾਰਾ ਰੀਓਪਨ ਕੀਤਾ ਜਾ ਸਕਦਾ ਹੈਗਾ। ਅਜੇ ਤਾਂ 3 ਮਿਲੀਅਨ ਤੋਂ ਵੱਧ ਬੈਕਲੌਗ ਆ, ਤਾਂ ਨਹੀਂ ਇਸ ਪਾਸੇ ਨੂੰ ਜਾਂਦੇ, ਪਰ ਜਿੱਦਾਂ ਦੇ ਹਾਲਾਤ ਬਣੇ ਪਏ ਆ, ਜਿੱਦਾਂ ਦੀਆਂ ਚੀਜ਼ਾਂ ਆ ਰਹੀਆਂ, ਕਿਉਂਕਿ ਵਾਰੀ ਸਿਰ ਜਾ ਰਹੇ ਆ ਚੀਜ਼ਾਂ ਦੇ ਮਗਰ, ਜਿਹੜਾ ਜੋ ਹਾਲਾਤ ਨੇ, ਵੀ ਪਹਿਲੋਂ ਉਹ ਕਮਿਊਨਿਟੀ ਦੇ ਅੰਦਰ, ਫਿਰ ਉਹ ਜਿਉਂ ਡਾਟਾ ਉਹਨਾਂ ਕੋਲ ਇਕੱਠਾ ਹੋਈ ਜਾਣਾ, ਬਾਅਦ ਇਵੈਂਚੁਅਲੀ ਉਧਰਲੇ ਪਾਸੇ ਨੂੰ ਵੀ ਤੁਰ ਸਕਦੇ। ਕੋਈ ਵੱਡੀ ਗੱਲ ਨਹੀਂ ਹੈ ਇਹਨਾਂ ਦੇ ਲਈ, ਇਹ ਤਾਂ ਮਰਜ਼ੀ ਆ ਉਹਨਾਂ ਦੀ ਵੀ ਕਿਸ ਪਾਸੇ ਵੱਲ ਨੂੰ ਉਹਨਾਂ ਨੇ ਜਾਣਾ। ਜੀ, ਘਰ ਦਾ ਭੇਤੀ ਲੰਗਾ ਢਾਏ, ਹਨਾ ਭਾਜੀ ਨੇ ਡਾਇਲੌਗ, ਮੈਂ ਕਿਹਾ ਭਾਜੀ ਨੂੰ ਵੀ ਥੋੜਾ ਜਿਹਾ ਸ਼ੇਅਰ ਸੁਣਾ ਦਈਏ। ਉਹ ਕਹਿੰਦੇ ਘਰ ਦਾ ਭੇਤੀ ਲੰਗਾ ਢਾ ਦਿੱਤਾ। ਮੈਂ ਕਿਹਾ ਹੁਣ ਇਹ ਹੈ ਕਿ ਕੋਈ ਸੱਜਣ ਮਿੱਤਰ ਕਿਸੇ ਦੇ ਨੇ ਲਾਗ ਡਾਟ ਦੇ ਵਿੱਚ ਸਰਕਾਰੀ ਵਕੀਲ ਨੂੰ ਸੂਹ ਦੇ ਦਿੱਤੀ ਕਿ ਬਈ ਆਹ ਬੰਦਾ ਉੱਥੇ ਜਾ ਕੇ ਆਇਆ ਵਾ, ਇਹਦਾ ਜਵਾਕ ਆ ਉੱਥੇ, ਇਹਨੇ ਵਿਆਹ ਕਰਾਇਆ, ਇਹਦੀ ਘਰ ਵਾਲੀ ਉੱਥੇ ਆ, ਜਿਹੜਾ ਸਰਕਾਰੀ ਵਕੀਲ ਆ ਉਹ ਮੋਸ਼ਨ ਟੂ ਰੀਓਪਨ ਫਾਈਲ ਕਰੂਗਾ ਇਮੀਗ੍ਰੇਸ਼ਨ ਜੱਜ ਦੇ ਮੋਰੇ, ਕੇਸ ਦੁਬਾਰਾ ਰੀਓਪਨ ਹੋ ਜਾਊਗਾ, ਤੇ ਫਿਰ ਸਾਰੇ ਮੁੱਦੇ ਸੇਮ ਹੀ ਹੈਗੇ। ਰੀਲੋਕੇਸ਼ਨ ਦੇ ਕੀ ਖਤਰਾ ਹੈਗਾ, ਕਿਹੜੇ ਹਿਸਾਬ ਨਾਲ ਗਿਆ ਸੀਗਾ। ਜੀ, ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਸਰ ਜੀ, ਮੈਂ 2022 ਚ ਆਇਆ ਸੀ, ਮੇਰੀ ਵਾਈਫ ਨੂੰ ਵੀਜ਼ੇ ਤੇ ਸਾਡਾ ਕੇਸ ਅਸਾਈਲਮ ਆਫਿਸ ਚੱਲਦਾ ਪਿਆ,
ਤੇ ਕੇਸ ਦੀ ਤਰੀਕ ਨਹੀਂ ਦਿਖਾਉਂਦੇ ਪਏ, ਕਿਉਂਕਿ ਤੁਹਾਡਾ ਇੰਟਰਵਿਊ ਆਊਗਾ ਕਦੇ ਵੀ, ਪਤਾ ਨਹੀਂ ਕਦੋਂ। ਤੇ ਜਿੱਦਾਂ ਆਪਾਂ ਹੁਣ ਸੈਲਫ ਡੈਪੋਟੇਸ਼ਨ ਲੈ ਕੇ ਜਾਣਾ, ਪਰ ਸਾਡੇ ਪਾਸਪੋਰਟ ਦਾ ਐਕਸਪਾਇਰ ਹੋ ਰਿਹਾ ਸਮਝੋ, ਜਾਂ ਹੋ ਗਏ ਆਲਮੋਸਟ, ਤੇ ਉਹ ਪਾਸਪੋਰਟ ਰੀਨਿਊ ਹੋ ਸਕਦੇ ਜਾਂ ਕਿੱਦਾਂ? ਤੁਸੀਂ ਆਪਣਾ ਭਾਜੀ ਇੰਟਰਵਿਊ ਕਿਹੜੀ ਵਿਆਹ ਦੇ ਕੇਸ ਦੀ ਗੱਲ ਕਰਦੇ ਆ? ਨਹੀਂ ਅਸੀਂ ਤਾਂ ਵੀਜ਼ੇ ਤੇ ਆਏ ਸੀਗੇ, ਵੀਜ਼ੇ ਤੇ ਆ ਕੇ ਪੋਲੀਟੀਕਲ ਸਟੇ ਅਸਾਈਲਮ ਕੇਸ ਲੱਗਿਆ ਸਾਡਾ 2022 ਦਾ, 2022 ਚ ਆਏ ਸੀ ਦਸੰਬਰ ਚ, ਤਾਂ 3 ਸਾਲ ਹੋ ਗਏ ਸਾਡਾ ਕੇਸ ਲੱਗੇ ਨੂੰ, ਪਰ ਉਹ ਤਰੀਕ ਤੋਂ ਨਹੀਂ ਆਈ ਕੋਈ, ਤੇ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ। ਜੇ ਤੁਹਾਡੀ ਤਰੀਕ ਨਹੀਂ ਲੱਗੀ, ਤੁਸੀਂ ਅਸਾਈਲਮ ਆਫਿਸ ਦੇ ਵਿੱਚ ਹੀ ਹੈਗੇ ਆ, ਤਾਂ ਫਿਰ ਆਪਣਾ ਜਦੋਂ ਤੁਸੀਂ ਪਾਸਪੋਰਟ ਜੇ ਤੁਹਾਡੇ ਕੋਲ ਹੈਗਾ ਤੁਸੀਂ ਸਿੱਧੇ ਜਾ ਸਕਦੇ। ਜੇ ਤੁਹਾਡਾ ਪਾਸਪੋਰਟ ਨਹੀਂ ਹੈਗਾ, ਤੇ ਜਿਹੜਾ ਆਪਣੇ ਪਾਸਪੋਰਟ ਵਾਲੇ ਜਿਹੜਾ ਟਰੈਵਲ ਡਾਕੂਮੈਂਟ ਬਣਾਉਣ ਦਾ ਕੰਮ ਕਰਦੇ ਆ, ਉਹਨਾਂ ਕੋਲ ਤੁਸੀਂ ਜਿਹੜਾ ਸੀਗਾ ਉਹ ਲੈ ਕੇ ਡਾਕੂਮੈਂਟ ਤੇ ਟਰੈਵਲ ਡਾਕੂਮੈਂਟ ਦਾ ਤੁਸੀਂ ਜਾ ਸਕਦੇ ਆ। ਇਹਦੇ ਵਿੱਚ ਅਮਰੀਕੀ ਸਰਕਾਰ ਦਾ ਤਾਂ ਨਹੀਂ ਕੋਈ ਰੋਲ ਹੈਗਾ, ਉਹ ਤਾਂ ਨਹੀਂ ਪਾਸਪੋਰਟ ਉਹਨਾਂ ਨੇ ਬਣਾ ਕੇ ਦੇਣਾ, ਉਹ ਤਾਂ ਉਹਨਾਂ ਦਾ ਹੀ ਬਣਾ ਕੇ ਦਿੰਦੀ ਆ ਟਰੈਵਲ ਡਾਕੂਮੈਂਟ ਜਿਹਨਾਂ ਨੂੰ ਉਹ ਫੜਦੀ ਆ। ਜਾਂ ਫਿਰ ਉਹਨਾਂ ਦਾ ਏਦਾਂ ਕਿ ਤੁਸੀਂ ਜਿਹੜੀ ਸੈਲਫ ਡਿਪੋਰਟੇਸ਼ਨ ਜਿਹੜੀ ਐਪ ਆ ਉਹਨਾਂ ਦੀ, ਉਹਦੇ ਵਿੱਚ ਵੀ ਪਰ ਉਹ ਤੁਹਾਡੇ ਤੇ ਰਿਕੁਆਇਰਮੈਂਟ ਸੁੱਟਦੇ ਆ ਕਿ ਤੁਸੀਂ ਜਿਹੜਾ ਆਪਣਾ ਪਾਸਪੋਰਟ ਵਗੈਰਾ ਟਰੈਵਲ ਡਾਕੂਮੈਂਟ ਜਿਹੜਾ ਇੰਤਜ਼ਾਮ ਜਿਹੜਾ ਕਰਨਾ, ਤੇ ਉਹ ਤੁਸੀਂ ਜਿਹੜਾ ਸੀਗਾ ਏਜੰਟ ਜਾਂ ਐਮਬੈਸੀ ਨਾਲ ਕੰਟੈਕਟ ਕਰੋ ਪਹਿਲਾਂ, ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਆ, ਤੇ ਉਹ ਤੁਹਾਡਾ ਬਣਾ ਦੂਗੀ ਇਹ ਡਾਕੂਮੈਂਟਸ। ਅੱਛਾ, ਹੋ ਜਾਂਦਾ ਜੀ ਪਾਸਪੋਰਟ ਦਾ ਜਿੱਦਾਂ ਇੱਥੇ ਜਿਹੜੇ ਜਾਂਦੇ ਉਹਨਾਂ ਦਾ ਕੁਝ ਨਾ ਕੁਝ ਬਣਦਾ ਹੀ ਆ ਜੀ, ਤਾਂ ਹੀ ਜਾਂਦੇ। ਕਿਸੇ ਦਾ ਚਿੱਟਾ ਪਾਸਪੋਰਟ ਬਣਦਾ, ਕਿਸੇ ਦਾ ਦੂਜਾ ਰੀਨਿਊ ਹੁੰਦਾ। ਸੋ ਉਹ ਤੇ ਇੰਡੀਅਨ ਐਮਬੈਸੀ ਵਾਲਿਆਂ ਦੇ ਨਾਲ ਕੰਟੈਕਟ ਕਰ ਲਓ ਵੀ ਉਹ ਕਰਦੇ ਆ ਕਿ ਨਹੀਂ ਜੀ। ਥੈਂਕ ਯੂ। ਗੁਰਜਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਮੇਰਾ 2023 ਦੇ ਵਿੱਚ ਅਸਾਈਲਮ ਦਾ ਕੇਸ ਲੱਗਿਆ ਸੀਗਾ, ਮੇਰੀ ਵਾਈਫ ਮੇਨ ਐਪਲੀਕੈਂਟ ਸੀ, ਤਾਂ ਮੇਰਾ ਡਿਵੋਰਸ ਸਾਡੇ ਚਲੋ ਨਹੀਂ ਬਣੀ, ਸੋ ਡਿਵੋਰਸ ਅਪਲਾਈ ਹੋਇਆ, ਸੋ ਮੇਰਾ ਹੁਣ ਕੀ ਬਣੂ? ਸੌਰੀ, ਦੋਨੋਂ ਜਣੇ ਇਕੱਠੇ ਆਏ ਸੀਗੇ ਤੇ ਅਸਾਈਲਮ ਦਾ ਕੇਸ ਲੱਗਾ ਸੀਗਾ, ਤੇ ਹੁਣ ਡਿਵੋਰਸ ਹੋ ਗਿਆ ਆਪਸ, ਇਹੀ ਕਹਿ ਰਹੇ ਨਾ? ਹਾਂਜੀ ਹਾਂਜੀ। ਉਹਨਾਂ ਨੂੰ ਆਪਣਾ ਕੇਸ ਲਾਣਾ ਪੈਣਾ ਇੰਡੀਪੈਂਡੈਂਟਲੀ। ਨਹੀਂ, ਮੇਨ ਐਪਲੀਕੈਂਟ ਉਹ ਸੀਗੇ ਜੀ। ਫਿਰ ਤੁਸੀਂ ਆਪਣਾ ਲਾਣਾ ਪੈਣਾ। ਉਹ ਸਹੀ ਹੈ। ਕਿੱਦਾਂ ਸੋ ਉਹਦਾ ਪ੍ਰੋਸੈਸ ਕਿੱਦਾਂ ਹੋਊਗਾ ਜੀ? ਕਿਸ ਥਰੂ ਆਫਿਸ ਚ? ਉਹਦਾ ਪ੍ਰੋਸੈਸ ਬਸ ਇਹੀ ਹੈਗਾ, ਤੁਹਾਡਾ ਕੋਰਟ ਮੋਰੇ ਹੈ ਕਿ ਅਸਾਈਲਮ ਆਫਿਸ ਮੋਰੇ ਹੈ? ਅਸਾਈਲਮ ਆਫਿਸ। ਤੁਹਾਨੂੰ ਆਪਣਾ ਜਿਹੜਾ 589 ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਪੈਣੀ। ਮੇਰੇ ਕੋਲ ਟਾਈਮ ਕਿੰਨਾ ਹੁੰਦਾ ਜੀ? ਕਿੰਨੇ ਟਾਈਮ ਦੇ ਵਿੱਚ ਕਰ ਸਕਦੇ ਆ? ਵੈਸੇ ਤਾਂ ਭਾਜੀ ਡਿਵੋਰਸ ਦੇ ਤੁਰੰਤ ਬਾਅਦ ਹੀ ਕਰਨਾ, ਤੇ ਮਤਲਬ ਡਿਵੋਰਸ ਤੋਂ ਜੇ ਤੁਸੀਂ ਜ਼ਿਆਦਾ ਟਾਈਮ ਕੱਟ ਦੋ ਅਨਰੀਜ਼ਨੇਬਲੀ, ਮਤਲਬ ਜੇ ਡਿਵੋਰਸ ਤੋਂ ਜੇ ਸਾਲ ਉੱਤੇ ਹੋ ਗਿਆ ਤਾਂ ਫਿਰ ਉਹਨਾਂ ਨੇ ਤੁਹਾਡੇ ਤੇ 1 ਈਅਰ ਬਾਹਰ ਲਾ ਦੇਣੀ ਹੈ, ਤਾਂ ਮਤਲਬ ਰਾਈਟ ਵੇ ਹੀ ਕਰਨਾ। ਹਾਂਜੀ, ਜੇ ਮੈਂ ਜੀ ਇੰਡੀਆ ਜਾਣਾ ਹੋਵੇ ਜੀ, ਵਾਪਸ ਮੁੜ ਕੇ ਇੱਥੇ ਨਹੀਂ ਰਹਿਣਾ ਹੋਵੇ, ਤਾਂ ਉਹਦੇ ਚ ਕੀ ਆਪਸ਼ਨ ਹੈਗੀ? ਇੱਕੋ ਸਵਾਲ ਦੇ ਵਿੱਚ ਸਾਨੂੰ ਤਾਂ ਪੁੱਛੀ ਜਾਂਦਾ, ਇੱਕ ਸਵਾਲ ਚ ਫਿਰ ਸੈਲਫ ਡਿਪੋਰਟ ਵਾਲੀ ਆਪਸ਼ਨ ਹੈਗੀ ਆ। ਇਹਦਾ ਭਰਾਵਾ ਮੈਂ ਕਿਹਾ ਸਰਕਾਰ ਵੀ ਅੱਜ ਸ਼ੋਅ ਸੁਣਦੀ ਹੋਵੇ, ਉਹਨੇ ਕਹਿਣਾ ਕਾਲਰ ਤੇਰੇ ਜਿਹੜੇ ਸੀਗੇ ਪਿਛਲੇ 20 ਦੇ 20 ਜਿਹੜੇ ਏਦਾਂ ਵਾ, ਵਿੱਚੇ ਇੰਡੀਆ ਦੀ ਗੱਲ ਕਰ ਰਹੇ, ਵਿੱਚੇ OCI ਦੀ ਗੱਲ ਕਰ ਰਹੇ, ਇਹਦਾ ਯਾਰ ਮੈਂ ਹੁਣ ਕੀ ਜਵਾਬ ਦੇਵਾਂ ਜੀ? ਮੈਂ ਹੁਣ ਮਾਮਾ ਇੰਡੀਆ ਦੇ, ਮੈਂ ਅਮਰੀਕਾ ਦੀ ਇਮੀਗ੍ਰੇਸ਼ਨ ਕਰਦਾ, ਇੰਡੀਆ ਭੇਜਣ ਵਾਲੀ ਥੋੜਾ ਮੈਂ ਇਮੀਗ੍ਰੇਸ਼ਨ ਕਰਦਾ ਜੀ। ਬਿਲਕੁਲ। ਬਾਕੀ ਉਹ ਜਿੱਦਾਂ ਪਹਿਲਾ ਕਾਲਰ ਸੀਗਾ, ਉਹ ਇਹਨਾਂ ਤੋਂ ਵੀ ਪਹਿਲਾਂ ਜਿਹੜੇ ਸੀਗੇ ਉਹ ਵੀ ਉਹੀ ਪੁੱਛਦੇ ਸੀਗੇ, ਸੈਲਫ ਡਿਪੋਰਟ ਵਾਲਾ ਜਿਹੜੀ ਆਪਸ਼ਨ ਆ ਉਹ ਹੁੰਦੀ ਹੋਈ ਆ। ਗੱਲ ਕਰਕੇ ਦੇਖੋ, ਜਿਨ੍ਹਾਂ ਦੇ ਥਰੂ ਲਾਇਆ ਹੋਇਆ ਸੀਗਾ ਉਹਨਾਂ ਨਾਲ ਵੀ ਕੰਟੈਕਟ ਕਰਕੇ ਪੁੱਛੋ ਵੀ ਕਿੱਦਾਂ ਜਾਣਾ ਚਾਹੁੰਦੇ ਹੋ ਤੁਸੀਂ। ਹਾਂਜੀ, ਬਲਜਿੰਦਰ। ਜਿਹੜਾ ਯਾਰ ਮੈਨੂੰ ਆਹ ਨੀ ਗੱਲ ਸਮਝ ਆਉਂਦੀ, ਜਿਹੜਾ ਹੁਣ ਅਮਰੀਕਾ ਦੇ ਐਡੇ ਰੂਲ ਰੈਗੂਲੇਸ਼ਨ ਆਏ, ਆਪਣਾ ਜੰਗਲਾਂ ਚੋਂ ਬੰਦਾ ਜਿਹੜਾ ਅਮਰੀਕਾ ਆ ਸਕਦਾ ਵਾ, ਉਹ ਬੰਦਾ ਇੰਡੀਆ ਕਿੱਦਾਂ ਨਹੀਂ ਜਾ ਸਕਦਾ ਹੈਗਾ? ਜਿਹੜਾ ਬੰਦਾ ਮਤਲਬ ਜਿੱਥੇ ਕੰਟਰੀ ਜਿਹੜੀ ਆਣ ਨਹੀਂ ਦੇਣਾ ਚਾਹੁੰਦੀ, ਜਿਹੜਾ ਬੰਦਾ ਬਾਰਡਰਾਂ ਤੇ ਹਜ਼ਾਰਾਂ ਟੱਪ ਕੇ ਮਤਲਬ ਅਮਰੀਕਾ ਨੂੰ ਆ ਸਕਦਾ, ਉਹ ਯਾਰ ਇੰਡੀਆ ਕਿੱਦਾਂ ਜਾਣਾ? ਉਹਦਾ ਹੁਣ ਕੀ ਬੰਦਾ ਪ੍ਰੋਸੈਸ ਦੱਸੇ? ਜਿਹਨੇ ਜਾਣਾ ਉਹਨੇ ਚਲੇ ਹੀ ਜਾਣਾ ਵਾ। ਉਹਨੂੰ ਹੁਣ ਮੈਂ ਕਿਹਾ ਇੱਕੋ ਸਵਾਲ ਚ ਕੀ ਮੈਂ ਅਸਾਈਲਮ ਕਿੱਦਾਂ ਲਾਣੀ ਹੈ, ਮੈਂ ਇੰਡੀਆ ਕਿੱਦਾਂ ਜਾਣਾ? ਇਹਦਾ ਹੁਣ ਕੀ ਜਵਾਬ ਦਿੱਤਾ ਜਾ ਸਕਦਾ? ਦੋਨੋਂ ਪਾਸੇ ਕਿੱਦਾਂ ਹੋ ਜਾਣਾ ਬੇੜੀਆਂ ਚ ਸਵਾਰ। ਹਾਂਜੀ, ਬਲਜਿੰਦਰ ਜੀ। सर सर जी, सत श्री अकाल जी। 2024 में केस पास हुआ था सर, उसके बाद फैमिली का मैंने लगाया है, और फैमिली का जो लेटर है वो इंडिया पहुंचा हुआ है सर, आज 10 महीने हो गए हैं, तो और कितना टाइम लग सकता है सर? यार उनमें टाइमलाइन तो नहीं होती, बट हो जाना चाहिए। 2 साल आपने कहा ना, 2 साल 730 को कब कितनी देर हुई एम्बेसी गए हुए को केस को? सर 1 मार्च 2024 को मेरा केस पास हुआ था, उसके बाद मैंने 10 महीना हो गया है फैमिली का चिट्ठी जो दिल्ली गया है। आने वाला होगा यार, कुछ कह नहीं सकते इसमें, आ जाना चाहिए 4-5 महीने में। ठीक है जी। सर ये जो अपडेट आता है ना, जो वीकली अपडेट आता है, अभी कौन सा महीना चल रहा है सर? इमिग्रेशन जो डॉक्यूमेंट मांग रहा है
यार वीकली अपडेट तो उनका आता है, ये तो आपका जो 730 आपने ग्रीन कार्ड एज अ ग्रीन कार्ड नहीं ना लगाया, ये तो आपने 730 फाइल करा है ना आपने, वो अपडेट्स जो है वो उसमें नहीं ये इन्फॉर्मेशन पता लगती। थैंक यू, ਮਿਹਰਬਾਨੀ ਜੀ। ਸੋਨੂ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਕੇਸ ਲੱਗਾ I-90 290B, ਤੁਹਾਡੇ ਕੋਲ ਹੀ ਮੇਰਾ ਕੇਸ, ਤੇ ਆਪਾਂ ਜੂਨ 30 ਨੂੰ ਲਾਇਆ ਹੋਇਆ ਭਾਜੀ, ਤੇ ਅਜੇ ਸਟਿਲ ਵੇਟਿੰਗ ਆ। ਕਿੰਨਾ ਟਾਈਮ ਲੱਗ ਸਕਦਾ ਤੇ ਕੀ ਆਪਾਂ ਕਰ ਸਕਦੇ ਹਾਂ? ਕੋਈ ਟਾਈਮ ਲਾਈਨ ਨਹੀਂ ਹੁੰਦੀ ਭਾਜੀ 290B ਦੀ। ਓਕੇ ਜੀ ਜੀ, ਫਿਰ ਵੇਟਿੰਗ ਹੀ ਹੈ। ਵੇਟ ਹੀ ਆ ਫਿਰ, ਇਹਦਾ ਮਤਲਬ ਵੇਟ ਹੀ ਹੈ ਜੀ 290B ਦੇ ਉੱਤੇ ਵੇਟ ਹੀ। ਕੋਈ ਆਪਾਂ ਕਾਂਗਰਸਮੈਨ ਤੋਂ ਵੀ ਕੁਝ ਰਿਕੁਐਸਟ ਕਰਾ ਸਕਦੇ ਹਾਂ ਕਿ ਜਾਂ ਨਹੀਂ ਇਹਦੇ ਚ? ਨਹੀਂ, ਇਹ ਭਾਜੀ ਆਪਣੀ 290B ਕਿਹਦੇ I-130 ਦੇ ਉੱਤੇ ਲੱਗਾ ਸੀ ਡਿਨਾਇਲ ਤੇ? ਹਾਂਜੀ, ਗ੍ਰੀਨ ਕਾਰਡ ਮੇਰਾ ਸੀਗਾ, ਅਪਲਾਈ ਕੀਤਾ ਤੇ ਓਕੇ, ਜਦੋਂ ਕਿ ਮੈਂ ਕੰਟਰੀ ਆਊਟ ਕਰਕੇ ਆਇਆ ਸੀ ਉਹਨਾਂ ਨੇ ਨਹੀਂ ਮੰਨਿਆ ਸੀ, ਉਹਨਾਂ ਨੇ ਕਿਉਂਕਿ ਨਹੀਂ ਆਪਾਂ ਸਾਰਾ ਕੁਝ ਉਹਨਾਂ ਲਾਇਆ ਹੋਇਆ ਸੀਗਾ, ਉਹਨਾਂ ਨੇ ਉਹ ਨਹੀਂ ਮੰਨਿਆ ਸੀਗਾ। ਸੌਰੀ, ਸੋ ਤੁਹਾਡਾ ਵਿਆਹ ਹੋਇਆ ਸਿਟੀਜ਼ਨ ਤੇ ਉਹਨਾਂ ਨੇ ਤੁਹਾਡਾ ਗ੍ਰੀਨ ਕਾਰਡ ਡਿਨਾਈ ਕਰਤਾ ਸੀਗਾ, ਏਦਾਂ ਸੀਗਾ? ਹਾਂਜੀ ਹਾਂਜੀ। ਤੇ ਕੀ ਰੀਜ਼ਨ ਕੀ ਸੀਗਾ ਉਹਨਾਂ ਦਾ ਡਿਨਾਈ ਕਰਨ ਲਈ? ਰੀਜ਼ਨ ਜਿਹੜੀ ਮੈਂ ਕੰਟਰੀ ਆਊਟ ਕਰਕੇ ਆਇਆ ਸੀ, ਉਹਨਾਂ ਨੇ ਉਹ ਨਹੀਂ ਐਕਸੈਪਟ ਕੀਤੀ ਕਿ ਕੰਟਰੀ ਆਊਟ ਅਸੀਂ ਨਹੀਂ ਮੰਨਦੇ ਕਿਉਂਕਿ ਲੀਗਲ ਬਾਰਡਰ ਕ੍ਰਾਸ ਕਰਕੇ ਆਇਆ ਸੀ। ਤੁਸੀਂ ਮਤਲਬ ਅਸਾਈਲਮ ਗ੍ਰਾਂਟ ਕਰਾਈ, ਅਸਾਈਲਮ ਤੋਂ ਬਾਅਦ ਤੁਸੀਂ ਕੰਟਰੀ ਆਊਟ ਕਰਕੇ ਆਏ, ਉਹ ਚੀਜ਼ ਕਹਿ ਰਹੇ? ਹਾਂਜੀ ਹਾਂਜੀ, ਠੀਕ ਹੈ। ਤੇ ਅਸਾਈਲਮ ਵਾਲਾ ਗ੍ਰੀਨ ਕਾਰਡ ਆਪਾਂ ਲਾਇਆ ਕਿ ਨਹੀਂ ਲਗਾਇਆ ਹੈਗਾ? ਨਹੀਂ, ਉਹ ਨਹੀਂ ਲੱਗਾ ਜੀ। ਉਹਨੂੰ ਭਾਜੀ ਫਾਈਲ ਕਰਦੇ ਹੋ ਐਜ਼ ਅ ਮੈਟਰ ਆਫ ਕੁਐਸਚਨ। ਸਾਨੂੰ ਤਾਂ ਗ੍ਰੀਨ ਕਾਰਡ ਨਾਲ ਮਤਲਬ ਆਪਾਂ ਇਧਰੋਂ ਮਿਲੇ ਉਧਰੋਂ ਮਿਲੇ, ਆਪਾਂ ਦੋਨੇ ਕਰ ਸਕਦੇ ਹਾਂ ਇਕੱਠੇ? ਹਾਂਜੀ ਭਾਜੀ, ਠੀਕ ਹੈ। ਚਲੋ ਮੈਂ ਤੁਹਾਡੇ ਆਫਿਸ ਵਿੱਚ ਕਾਲ ਕਰਦਾ। ਵੈਸੇ ਬਾਕੀ ਤੁਹਾਡੇ ਕੋਲ ਰਿਫਿਊਜੀ ਸਟੇਟਸ ਤਾਂ ਤੁਹਾਡੇ ਕੋਲ ਹੈਗਾ ਹੀ ਹੈ ਨਾ, ਤੁਹਾਨੂੰ ਕੋਈ ਮਤਲਬ ਏਦਾਂ ਕੋਈ ਡੀਪੋਰਟੇਸ਼ਨ ਵਾਲਾ ਰਿਸਕ ਤੇ ਤੁਹਾਡਾ ਹੈ ਨਹੀਂ ਕਿ ਮਤਲਬ ਤੁਸੀਂ ਚਾਹੁੰਦੇ ਹੋ ਤੁਸੀਂ ਵੇਟ ਕਰ ਸਕਦੇ? ਨਹੀਂ, ਜੇ ਅਗਰ ਆਪਾਂ ਇਹਦੀ ਵੇਟ ਹੀ ਕਰ ਸਕਦੇ ਹਾਂ ਤਾਂ ਫਿਰ ਵੇਟ ਵੀ ਹੈਗੀ, ਜੇ ਅਗਰ ਆਪਾਂ ਕਰ ਹੀ ਸਕਦੇ ਹਾਂ ਤਾਂ ਮੈਂ ਇਹਦੀ ਚ। ਤੁਹਾਨੂੰ ਹੁਣ ਉਹਨਾਂ ਨੇ ਰਿਫਿਊਜੀ ਤੇ ਐਂਟਰੀ ਦਿੱਤੀ ਹੋਈ ਨਾ ਵਾਪਸ ਜਦੋਂ ਤੁਸੀਂ ਆਏ ਸੀਗੇ? ਹਾਂਜੀ ਹਾਂਜੀ ਹਾਂਜੀ, ਆਪਣਾ ਸਾਰਾ ਲੱਗਾ ਹੋਇਆ। ਹਾਂਜੀ, ਹੁਣ ਤੁਹਾਨੂੰ ਭਾਜੀ ਦੇਖੋ ਤੁਹਾਨੂੰ ਉਹ ਫੜ ਤਾਂ ਨਹੀਂ ਸਕਦੇ ਹੈਗੇ ਉਹ, ਮਤਲਬ ਕਿਉਂਕਿ ਤੁਹਾਡਾ ਆਲਰੇਡੀ ਤੁਹਾਨੂੰ ਰਿਫਿਊਜੀ ਸਟੇਟਸ ਜਿਹੜਾ ਗ੍ਰਾਂਟਡ ਹੈਗਾ, ਮਤਲਬ ਆਥੋਰਾਈਜ਼ਡ ਹੈਗੇ ਤੁਸੀਂ ਇੱਥੇ ਸਟੇ ਕਰਨ ਲਈ, ਤੁਸੀਂ ਵੇਟ ਕਰਨੀ ਕਰ ਸਕਦੇ ਆ ਤੁਸੀਂ। ਪਰ ਉਹਨਾਂ ਦੀ ਆਪਣੀ ਟੈਕਨੀਕਲ ਪੋਜੀਸ਼ਨ ਹੀ ਹੈਗੀ ਆ ਕਿ ਜਿਹੜੇ ਮਤਲਬ ਇਹਦੇ ਉੱਤੇ ਮੈਂ ਕਈ ਵਾਰੀ ਪਹਿਲਾਂ ਵੀ ਸ਼ੋਅ ਦੇ ਵਿੱਚ ਵੀ ਦੱਸਿਆ ਸੀਗਾ ਕਿ ਇੱਕ ਜਿਹੜਾ ਟਾਈਮ ਸੀਗਾ ਅਸਾਈਲਮ ਵਾਲੇ ਜਿਹੜੇ ਸਿੱਧੇ ਗ੍ਰੀਨ ਕਾਰਡ ਵੀ ਲੈ ਲੈਂਦੇ ਸੀਗੇ, ਪਰ ਹੁਣ ਜਿਹੜੇ ਸੀਗੇ ਤੁਹਾਡੇ ਵਾਂਗੂ ਜਿੱਦਾਂ ਬਾਹਰੋਂ ਦੀ ਆ ਰਹੇ ਆ, ਜਿਹਨਾਂ ਨੂੰ ਨਹੀਂ ਵੀ ਪਤਾ, ਉਹ ਬਾਹਰੋਂ ਆ ਕੇ ਭਾਵੇਂ ਐਂਟਰੀ ਲੈ ਕੇ ਵੀ ਉਹਨਾਂ ਨੇ ਜਿਹੜੇ ਗ੍ਰੀਨ ਕਾਰਡ ਜਦੋਂ ਫਾਈਲ ਕਰਦੇ ਉਹਨਾਂ ਤੇ ਉਹ ਆਹੀ ਜਿਹੜੀ ਤੁਹਾਡੇ ਵਾਲੀ ਓਬਜੈਕਸ਼ਨ ਲਾਈ ਆ। ਤੇ ਇਹਦੇ ਵਿੱਚ ਭਾਜੀ ਇਹ ਹੁਣ 290B ਨੂੰ ਟਾਈਮ ਲੱਗਣਾ ਕਿਉਂਕਿ ਇਹ ਮੁੱਦਾ ਇੰਪੋਰਟੈਂਟ ਹੈਗਾ, ਇਹ ਮੁੱਦਾ ਉੱਤੇ ਹੁਣ ਜਿੱਦਾਂ ਹੋਰ ਵੀ ਇਹ ਮੁੱਦਾ ਅੱਗੇ ਵੱਧ ਸਕਦਾ ਹੈਗਾ। ਠੀਕ ਹੈ ਜੀ, ਤੇ ਵੇਖਦੇ ਆ ਫਿਰ ਕੀ ਬਣਦਾ ਇਹਦਾ ਜੀ। ਇਹ ਜਿਹੜੀ ਮਤਲਬ ਇਹ ਕਹਿੰਦੇ ਵੀ ਵਾਪਸੀ ਉਹਨਾਂ ਨੇ ਮੰਨੀ ਨਹੀਂ, ਕਿ ਕੋਈ ਕੰਟਰੀ ਦੀ ਨਹੀਂ ਮੰਨਦੇ ਜਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਜਾ ਕੇ ਵਾਪਸ ਆਉਣਾ ਪੈਂਦਾ ਤਾਂ ਇਹ ਚੱਕਰ ਹੁੰਦਾ ਆ? ਵੀ ਕਈ ਵਾਰੀ ਇਹ ਹੁੰਦਾ ਵੀ ਕੋਈ ਮੈਕਸੀਕੋ ਚਲੇ ਜਾਂਦਾ, ਕੋਈ ਕੈਨੇਡਾ ਚਲੇ ਜਾਂਦਾ, ਵੀ ਉਧਰੋਂ ਰੀ ਐਂਟਰੀ ਪਾ ਲਈ, ਸੋ ਉਹ ਨਹੀਂ ਮੰਨਦੇ, ਕਿ ਇਦਾਂ ਦਾ ਚੱਕਰ ਹੈ ਇਸ ਮਾਮਲੇ 'ਚ? ਭਾਜੀ ਸੋ ਨਾ ਇਹ ਏਦਾਂ ਹੁੰਦਾ ਕਿ ਜਿਹੜੇ ਵਿਆਹ ਦੇ ਬੇਸ ਤੇ ਪੱਕਾ ਹੋਣਾ ਚਾਹੁੰਦੇ ਨਾ ਉਰੇ, ਉਹਨਾਂ ਦੀ ਲੀਗਲ ਐਂਟਰੀ ਇੰਸਪੈਕਸ਼ਨ ਐਡਮਿਸ਼ਨ ਹੋਣੀ ਚਾਹੀਦੀ ਹੈ, I-94 ਹੋਣਾ ਚਾਹੀਦਾ, ਲੀਗਲ ਤਰੀਕੇ ਨਾਲ ਹੋਣੇ ਚਾਹੀਦੇ ਆ। ਸੋ ਜਿਹੜੀ ਇਹ ਵਾਲੀ ਸਰਕਾਰ ਆ, ਇਹ ਵੀਰ ਦਾ ਕੀ ਸੀਗਾ ਕਿ ਇਹ ਅਸਾਈਲਮ ਤੋਂ ਬਾਅਦ ਜਦੋਂ ਇਹਨੇ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਆਇਆ ਤਾਂ ਲੀਗਲੀ 에ਅਰਪੋਰਟ ਤੋਂ ਸਾਰਾ ਕੁਝ ਉਹ ਸਾਰਾ, ਪਰ ਉਹ ਕਹਿੰਦੇ ਕਿ ਇਹਨੂੰ ਆਪਾਂ ਮੈਰਿਜ ਬੇਸਡ ਗ੍ਰੀਨ ਕਾਰਡ ਪਰਪਸ ਦੇ ਲਈ ਆਪਾਂ ਇਹਨੂੰ ਐਡਮਿਸ਼ਨ ਨਹੀਂ ਮੰਨਦੇ ਹੈਗੇ, ਆਪਾਂ ਤੁਹਾਨੂੰ ਐਜ਼ ਅ ਰਿਫਿਊਜੀ ਜਿਹੜੀ ਕਹਿ ਲਓ ਪਰਮਿਸ਼ਨ ਦਿੱਤੀ ਆ, ਪੈਰੋਲ ਦਿੱਤਾ। ਸੋ ਜਿਹੜੀ ਇਹ ਵਾਲੀ ਸਰਕਾਰ ਸੀਗੀ ਇਹਨੇ ਸਾਰੇ ਉਹ ਜਿਹੜੇ ਬਾਰਡਰ ਤੇ ਆਇਆ ਸੀਗਾ ਮੈਨੂੰ I-94 ਦਿੱਤਾ, ਮੈਂ ਅਸਾਈਲਮ ਤੇ ਆਇਆ ਮੈਨੂੰ I-94 ਦਿੱਤਾ, ਇਹ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਇਹ ਜਿਹੜੇ ਸੀਗੇ ਡਿਨਾਈ ਕਰਨੇ ਸ਼ੁਰੂ ਕਰਤੇ ਸੀਗੇ। ਸੋ ਇਹ ਵੀਰ ਦੀ ਆਪਣੀ ਉਹ ਵਾਲੀ ਅਪੀਲ ਜਿਹੜੀ ਆਪਾਂ ਫਿਰ ਲਗਾਈ ਸੀਗੀ ਕਿ 290B ਜਿਹੜਾ ਇਹ ਸਵਾਲ ਪੁੱਛ ਰਹੇ ਸੀਗੇ ਜੀ ਕਿ ਤੁਹਾਡਾ ਫੈਸਲਾ ਗਲਤ ਹੈਗਾ, ਤੇ ਦੇਖਦੇ ਆ, ਵੇਟ ਹੀ ਕਰਨੀ ਪੈਣੀ, ਮਤਲਬ ਹੋਪਫੁਲੀ ਸਾਡੇ ਫੇਵਰ 'ਚ ਹੀ ਆਵੇ। ਓਕੇ ਜੀ, ਕੁਝ ਹੋਰ ਕਾਲਰ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਆ। ਪਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ ਚਾਹੁੰਦੀ ਹਾਂ। ਮੇਰਾ ਬੇਟਾ ਨਾ ਕੈਨੇਡਾ ਤੋਂ ਵੀਜ਼ਾ ਲੈ ਕੇ ਆਇਆ ਸੀ ਇੱਧਰ, ਤੇ ਉਹਨੇ ਮਤਲਬ ਆਂਦੇ ਨੇ 22 ਚ ਆਇਆ ਸੀ, 23 ਜਨਵਰੀ ਚ ਉਹਨੇ ਕਰ ਦਿੱਤਾ ਸੀਗਾ ਆਪਣਾ ਅਪਲਾਈ, ਹਨਾ, ਅਸਾਈਲਮ ਦਾ ਕੇਸ ਲਾਤਾ ਸੀ, ਤੇ ਫਿਰ ਉਹਨੂੰ 5 ਸਾਲ ਦਾ ਵਰਕ ਪਰਮਿਟ ਮਿਲ ਗਿਆ, ਤੇ ਅਸੀਂ ਇੱਥੇ ਗ੍ਰੀਨ ਕਾਰਡ ਆ, ਤੇ ਸਾਡੇ ਵੱਲੋਂ ਕੁਝ ਹੋ ਸਕਦਾ ਬੇਟੇ ਦਾ? ਜਿਹੜਾ ਅਸਾਈਲਮ ਦਾ ਗ੍ਰੀਨ ਸੋ ਵੀਜ਼ੇ ਤੇ ਆਇਆ ਸੀਗਾ ਕਿ 2 ਨੰਬਰ 'ਚ ਆਇਆ ਸੀਗਾ? ਨਹੀਂ, ਉਹ ਕੈਨੇਡਾ ਤੋਂ ਵੀਜ਼ਾ ਲਗਵਾ ਕੇ 10 ਸਾਲ ਦਾ ਜਿਹੜਾ ਵੀਜ਼ਾ ਲੱਗਦਾ ਨਾ, ਇਸ ਤਰ੍ਹਾਂ ਆਏ ਸੀ ਉਹ,
ਤੇ ਹੁਣ ਮਤਲਬ ਉਹਨਾਂ ਨੂੰ ਕੋਈ ਇੰਟਰਵਿਊ ਵਗੈਰਾ ਨਹੀਂ ਹੋਈ ਉਹਨਾਂ ਦੀ, ਤੇ ਮਤਲਬ ਅਸਾਈਲਮ ਫਾਈਲ ਜਿਹੜੀ ਕੀਤੀ ਸੀ ਉਹ ਕਿੰਨੀ ਦੇਰ ਚ ਕੀਤੀ ਸੀ? ਉਹਨਾਂ ਨੇ ਆਉਂਦਿਆਂ ਨੇ ਕਰਤੀ ਸੀਗੀ, ਮਤਲਬ ਜਿੱਦਾਂ 23 ਜਨਵਰੀ ਨੂੰ ਕਰਤੀ ਸੀ। ਤੇ ਥੋੜਾ ਜਿਹਾ ਇਹ ਚੱਕਰ ਪਿਆ ਸੀ ਕਿ ਉਹਨਾਂ ਦਾ ਡੇਟ ਆਫ ਬਰਥ, ਹਾਂਜੀ ਉਹਨਾਂ ਡੇਟ ਆਫ ਬਰਥ ਦੇ ਨਾਮ ਨਾ ਸੇਮ ਮਿਲ ਗਏ ਸੀ ਕਿਸੇ ਮਤਲਬ ਨਾਲ, ਤਾਂ ਫਿਰ ਉਹ ਜਿਹੜਾ ਵਰਕ ਪਰਮਿਟ ਮਿਲਿਆ ਉਹ ਥੋੜਾ ਲੇਟ ਮਿਲਿਆ, ਉਹਨੂੰ ਸਾਲ ਹੀ ਲੱਗ ਗਿਆ ਸੀ ਮਿਲਿਆ ਜਦੋਂ ਫਿਰ ਨਾ ਜੀ। ਤੁਸੀਂ ਉਹਨਾਂ ਦਾ ਜੀ, ਹਾਂਜੀ ਉਹਨਾਂ ਦਾ ਤੁਸੀਂ ਪ੍ਰੋਸੈਸ ਸ਼ੁਰੂ ਕਰ ਦਿਓ। ਵਿਆਹਿਆ ਆ ਮੁੰਡਾ ਕਿ ਨਹੀਂ ਅਜੇ? ਨਹੀਂ ਉਹ ਅਜੇ 24 ਸਾਲ ਦਾ ਆ। ਹਾਂਜੀ ਹਾਂਜੀ, ਤੇ ਉਹਦਾ ਤੁਸੀਂ ਗ੍ਰੀਨ ਕਾਰਡ ਸ਼ੁਰੂ ਕਰ ਸਕਦੇ ਹੋ, ਪਰ ਉਹਨੂੰ ਕੰਟਰੀ ਆਊਟ ਕਰਨੀ ਪੈਣੀ, ਕਿਉਂਕਿ ਇੱਕ ਤਾਂ ਕੈਟੇਗਰੀ ਤੁਹਾਡੀ ਕਾਫੀ ਡਿਲੇਡ ਹੈਗੀ, ਜਿਹੜੀ F2A ਜਿਹੜੀ ਹੈਗੀ ਆ। ਤੁਸੀਂ ਉਹਦਾ I-130 ਫਾਈਲ ਕਰ ਦਿਓ, ਕੋਈ ਨੁਕਸਾਨ ਨਹੀਂ ਹੈਗਾ, ਬਾਅਦ ਚ ਸਾਡੇ ਕੰਮ ਆ ਸਕਦਾ ਡਾਊਨ ਦਾ ਰੋਡ। ਜੀ ਬਲਵਿੰਦਰ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੀ ਨਾ ਬੇਟੀ ਦਾ ਵੀਜ਼ਾ ਲੱਗਾ ਇੰਡੀਆ, ਤੇ ਉਹਦਾ ਵਿਆਹ ਕਰਤਾ ਸੀ ਤੇ ਉਹਦੀ ਮੈਰਿਜ ਰਜਿਸਟਰ ਕਰਾ ਸਕਦੇ ਹੋ? ਯੂ ਵੀਜ਼ਾ ਕਿਹਦਾ ਲੱਗਾ ਦੱਸਿਆ ਤੁਸੀਂ? ਮੈਨੂੰ ਪੱਕਾ ਨਹੀਂ ਪਤਾ, ਮੈਂ ਦੇਖ ਕੇ ਦੱਸ ਦੂੰਗਾ। ਮੇਰੇ ਹਿਸਾਬ ਨਾਲ ਜੇ ਬੰਦੇ ਦਾ ਵਿਆਹ ਹੋ ਜਾਊਗਾ, ਡਿਪੈਂਡੈਂਟ ਨਹੀਂ ਰਹਿੰਦਾ ਹੈਗਾ ਮੇਰੇ ਹਿਸਾਬ ਨਾਲ। ਨਹੀਂ ਪਰ ਉਹਦਾ ਵੀਜ਼ਾ ਲੱਗ ਗਿਆ ਵਾ। ਵੀਜ਼ਾ ਸਟੈਂਪ ਹੋ ਗਿਆ ਪਾਸਪੋਰਟ ਤੇ ਤੁਸੀਂ ਕਹਿੰਦੇ? ਹਾਂਜੀ ਵੀਜ਼ਾ ਸਟੈਂਪ ਹੋ ਗਿਆ। ਹਾਂਜੀ ਪਰ ਉਹ ਵੀਜ਼ੇ ਦਾ ਮਤਲਬ ਸਟੇਟਸ ਨਹੀਂ ਨਾ ਹੁੰਦਾ। ਵਿਆਹ ਜੇ ਉਹਦਾ ਜਦੋਂ ਯੂ ਵੀਜ਼ੇ ਚ ਆ ਕੇ ਸਟੇਟਸ ਦਾ ਹੁੰਦਾ, ਫਿਰ ਉਸ ਤੋਂ ਬਾਅਦ ਵਿਆਹ ਉਹ ਕਰਾ ਸਕਦੀ ਹੈ। ਜੇ ਪਹਿਲਾਂ ਵਿਆਹ ਹੋ ਗਿਆ ਤਾਂ ਉਹਨਾਂ ਨੇ ਉਹੀ ਕਹਿਣਾ ਕਿ ਨਹੀਂ ਤੇਰੇ ਵੀਜ਼ੇ ਦਾ ਮਤਲਬ ਕੁਛ ਨਹੀਂ ਹੁੰਦਾ। ਵੀਜ਼ੇ ਦਾ ਮਤਲਬ ਬਸ ਇਹੀ ਹੁੰਦਾ ਕਿ ਉੱਥੇ ਜਾ ਸਕਦੀ, ਉਹਨੂੰ ਯੂ ਸਟੇਟਸ ਨਹੀਂ ਮਿਲਿਆ ਉਹਨੂੰ। ਹਾਂਜੀ ਠੀਕ ਹੈ ਜੀ, ਠੀਕ ਹੈ। ਪਵਨ ਕੁਮਾਰ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਸੀ, ਮੇਰਾ 2022 ਦੇ ਵਿੱਚ ਕੇਸ ਪਾਸ ਹੋਇਆ ਫਰਵਰੀ ਮਹੀਨੇ, 1 ਸਾਲ ਗੈਪ ਪਾ ਕੇ ਗ੍ਰੀਨ ਕਾਰਡ ਅਪਲਾਈ ਕੀਤਾ ਸੀ। ਅੱਜ 3 ਸਾਲ ਪਲੱਸ ਹੋ ਗਏ ਆ ਤੇ ਕੋਈ ਅਪਡੇਟ ਨਹੀਂ ਆ ਰਹੀ। ਦੂਸਰੀ ਵਾਰ ਮੈਡੀਕਲ ਵੀ ਚਲਾ ਗਿਆ, ਮੈਡੀਕਲ ਗਏ ਨੂੰ ਸਾਲ ਹੋ ਗਿਆ। ਹਾਂਜੀ ਹੁਣ ਤਾਂ ਭਾਜੀ ਉਹਨਾਂ ਨੇ ਸਾਰਾ ਜਿਹੜਾ ਸਲੋ ਡਾਊਨ ਕਰਤਾ ਨਾ ਸਿਸਟਮ, ਕਿ ਸਾਰੇ ਵੈਟ ਕਰਨੇ, ਦੁਬਾਰਾ ਰੀ ਇੰਟਰਵਿਊ ਵੀ ਕਰਨੀ ਹੈ, ਹੁਣ ਤਾਂ ਟਾਈਮ ਲੱਗੂਗਾ। ਫੈਮਿਲੀ ਆਈ ਨੂੰ ਵੀ 2 ਸਾਲ ਹੋ ਗਏ, ਉਹਨਾਂ ਦੇ ਵੀ ਸੇਮ ਪੋਜੀਸ਼ਨ ਹੀ ਆ, ਉਹ ਵੀ ਉਸੇ ਤਰ੍ਹਾਂ। ਹਾਂਜੀ ਪਰ ਹੁਣ ਭਾਜੀ ਸਰਕਾਰ ਨੇ ਅਨਾਉਂਸ ਹੀ ਕਰਤਾ, ਜਦੋਂ ਆਪਾਂ ਸਾਰੇ ਜਿਹੜੇ ਪੈਂਡਿੰਗ ਕੇਸ ਹਰੇਕ ਕੰਟਰੀ ਦੇ ਹੋਲਡ ਤੇ ਪਾਤੇ ਆ, ਤੇ ਫਿਰ ਉਹਨਾਂ ਨੇ ਟਾਈਮ ਲੈਣਾ ਆਪਣਾ। ਹਾਂ ਮੈਟਰ ਨਹੀਂ ਕਰਦਾ ਫਿਰ ਉਹਦੇ ਵਿੱਚ, ਸੋ ਹੋਲਡ ਤੇ ਹੀ ਆ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। ਮਨਰੂਪ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਗ੍ਰੀਨ ਹੋਲਡਰ ਹਾਂ ਸਰ, ਤੇ ਮੈਂ ਆਪਣੇ ਹਸਬੈਂਡ ਲਈ ਅਪਲਾਈ ਕੀਤਾ ਹੋਇਆ, ਉਹ ਇੰਡੀਆ ਰਹਿੰਦੇ ਆ। ਦਸੰਬਰ 2023 ਦੇ ਵਿੱਚ ਫਾਈਲ ਲਗਾਈ ਸੀ, ਉਦੋਂ 5 ਤਰੀਕ ਨੂੰ ਫਾਈਲ ਲਗਾਈ ਸੀ ਤੇ 12 ਨੂੰ ਆ ਗਿਆ ਸੀ ਨੋਟਿਸ ਵੀ ਚੈੱਕ ਕੈਸ਼ ਹੋ ਗਿਆ ਆ ਜਾਂ ਸਾਨੂੰ ਮਿਲ ਗਿਆ ਹੈ ਕੇਸ। ਉਸ ਤੋਂ ਬਾਅਦ ਸਰ ਕੋਈ ਲੈਟਰ ਨਹੀਂ ਆਈ। ਹੁਣ ਕਿੰਨਾ ਟਾਈਮ ਲੱਗਦਾ ਆ? ਸੋ ਜਿਹੜੇ ਜੀ ਗ੍ਰੀਨ ਕਾਰਡ ਹੋਲਡਰ ਵਾਲੇ ਹੈਗੇ ਆ, ਉਹ F2A ਕੈਟਾਗਰੀ ਦੇ ਵਿੱਚ ਆਉਂਦੇ ਆ। ਇਸ ਵੇਲੇ ਜਿਹੜੀ ਇੰਡੀਆ ਦੀ F2A ਕੈਟਾਗਰੀ ਜਿਹੜੀ ਚੱਲਦੀ ਪਈ ਆ, ਉਹ 2024 ਚੱਲਦੀ ਪਈ। ਹਾਂਜੀ ਇਹਨਾਂ ਨੇ 2023 ਚ ਲਾਇਆ ਸੀ। ਹਾਂਜੀ ਕਿਹੜੇ ਮਹੀਨੇ ਚ ਲਾਇਆ ਸੀ? ਦਸੰਬਰ। ਹਾਂਜੀ ਫਿਰ ਤੁਹਾਡਾ ਦੇਖੋ ਕੈਟਾਗਰੀ ਤੇ I-130 ਅਪਰੂਵ ਹੈਗਾ ਤੁਹਾਡਾ? ਨਹੀਂ ਸਰ, ਕੋਈ ਅਪਰੂਵਲ ਨਹੀਂ ਆਈ ਹਜੇ ਤੱਕ। ਅੱਛਾ, ਸੋ ਤੁਹਾਡੀ ਹੁਣ ਡੇਟ ਕਰੰਟ ਹੈਗੀ, ਪਰ ਉਹਦਾ ਨਾ ਪ੍ਰੋਸੈਸਿੰਗ ਟਾਈਮ ਤੁਸੀਂ ਚੈੱਕ ਕਰੋ ਕਿਹੜੇ ਸਰਵਿਸ ਸੈਂਟਰ ਦੇ ਵਿੱਚ ਕੇਸ ਲਗਾਇਆ ਸੀਗਾ। ਤੇ ਜੇ ਪ੍ਰੋਸੈਸਿੰਗ ਟਾਈਮ ਮਤਲਬ ਹੁਣ ਫੋਰ ਐਗਜ਼ਾਮਪਲ ਜੇ ਉਹ ਕਹਿੰਦੇ ਆ ਕਿ ਸਾਡੇ 15 ਮਹੀਨੇ ਲੱਗਦੇ ਆ, ਤੇ ਫਿਰ ਤੁਸੀਂ ਉਹਨਾਂ ਫੋਲੋ ਅਪ ਕਰ ਸਕਦੇ ਆ ਕਿ ਮੇਰਾ ਕੇਸ ਤੇਜ਼ ਕੀਤਾ ਜਾਵੇ। ਸੋ ਤੁਹਾਡਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਫਸਿਆ ਪਿਆ, ਪਰ ਤੁਹਾਡੀ ਜਿਹੜੀ ਪ੍ਰਾਇੋਰਟੀ ਡੇਟ ਹੈਗੀ ਆ ਉਹ ਕਰੰਟ ਹੈਗੀ ਹੈ। ਹਾਂਜੀ ਸਰ, ਉੱਤੇ ਜਦੋਂ ਚੈੱਕ ਵੀ ਕਰਦੇ ਆ ਪਾ ਕੇ ਵੈਬਸਾਈਟ ਤੇ, ਉਦੋਂ ਵੀ ਇਹੀ ਲਿਖ ਕੇ ਆਉਂਦਾ ਯੋਰ ਕੇਸ ਇਜ਼ ਅੰਡਰ ਪ੍ਰੋਸੈਸਡ। ਜੇ ਕੁਝ ਚਾਹੀਦਾ ਹੋਊਗਾ ਤਾਂ ਮੰਗਾਂਗੇ, ਫਿਲਹਾਲ ਲਈ ਤਾਂ ਕੁਝ ਨਹੀਂ ਚਾਹੀਦਾ। ਨਹੀਂ ਪਰ ਤੁਸੀਂ ਮੇਰਾ ਪੁਆਇੰਟ ਨਹੀਂ ਸਮਝੇ। USCIS.gov ਦੀ ਵੈਬਸਾਈਟ ਤੇ ਪ੍ਰੋਸੈਸਿੰਗ ਟਾਈਮ ਕਿੰਨਾ ਹੈਗਾ, ਉਹ ਡਿਫਰੈਂਟ ਮੁੱਦਾ ਹੈਗਾ। ਜਿਹੜੇ ਤੁਸੀਂ ਚੀਜ਼ ਕਹਿ ਰਹੇ ਹੋ ਡਿਫਰੈਂਟ ਆ। ਉਹ ਜਿਹੜੇ ਸਰਵਿਸ ਸੈਂਟਰ ਦੇ ਮੂਹਰੇ ਪੈਂਡਿੰਗ ਹੈ ਨਾ, ਉਹਦਾ ਚੈੱਕ ਕਰੋ ਕਿ ਉਹ ਕਿੰਨੇ ਮਹੀਨੇ ਲਗਾਉਂਦਾ ਹੈਗਾ। ਜੇ ਉਹ ਮਹੀਨੇ ਦੇ ਵਿੱਚ ਤੁਹਾਡਾ ਉਹਦੇ ਥੱਲੇ ਹੀ ਹੈ ਤਾਂ ਫਿਰ ਉਹਨੂੰ ਟਾਈਮ ਲੱਗਣਾ। ਜੇ ਤੁਹਾਡੀ ਉਹ ਜਿਹੜਾ ਵੀ ਉਹਨਾਂ ਨੇ ਟਾਈਮ ਲਿਖਿਆ, ਜੇ ਉਹ ਤੋਂ ਜ਼ਿਆਦਾ ਟਾਈਮ ਤੁਹਾਡਾ ਹੋ ਗਿਆ, ਫਿਰ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਮੇਰਾ ਤੇਜ਼ ਕਰੋ। ਜੀ ਥੈਂਕ ਯੂ। ਸੋ ਅੱਜ ਦਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਅਟਾਰਨੀ ਟਿਰਕੇਣਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।